ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ अस्सलाम वालेकुम आदाब वर्ज महा ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਅੱਜ 31 ਮਾਰਚ 2025 17 ਚੇਤ ਨਾਨਕਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਪ੍ਰਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸਨ ਕੇਬਲ ਪਰਫਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਔਰ ਅੱਜ ਦਾ ਆਪਾਂ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ ਇਸ ਵੀਕ ਦਾ। ਸੋ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵੀਕਐਂਡ ਦੇ ਹਵਾਲੇ ਨਾਲ ਤੇ ਕਰੰਟ ਇਸ਼ੂ ਦੇ ਹਵਾਲੇ ਨਾਲ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਪਹਿਲਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲਗਰੀ ਤੋਂ ਸਰਦਾਰ ਨਵਤੇਜ ਸਿੰਘ ਜੀ ਹੋਰਾਂ ਵੱਲੋਂ। ਸੋ ਉਹਨਾਂ ਨੇ ਟੀਵੀ 84 ਦੀ ਸ਼ਲਾਘਾ ਤੇ ਸਪੋਰਟ ਕਰਨ ਲਈ ਕਿਹਾ ਹੈ ਔਰ ਨਾਲ ਹੀ ਜਿਸ ਤਰ੍ਹਾਂ ਕਿ ਸਿੱਖ ਕੌਮ ਦੀ ਚੜ੍ਹਦੀ ਕਲਾ ਦੀ ਅਰਦਾਸ ਵੀ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਨਵਤੇਜ ਸਿੰਘ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv4.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਜਿਸ ਤਰ੍ਹਾਂ ਕਿ ਪਹਿਲਾਂ ਤੇ ਆਪਾਂ ਆਪਣੇ ਮੁਸਲਮਾਨ ਵੀਰ ਭੈਣਾਂ ਨੂੰ ਈਦ ਦੀਆਂ ਮੁਬਾਰਕਾਂ ਦੇ ਦਈਏ। ਸੋ ਟੀਵੀ 84 ਅਦਾਰਾ ਵੱਲੋਂ ਆਪਣੇ ਮੁਸਲਮਾਨ ਵੀਰ ਭੈਣਾਂ ਨੂੰ ਈਦ ਦੀਆਂ ਬਹੁਤ-ਬਹੁਤ ਮੁਬਾਰਕਾਂ। ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਔਰ ਤੁਸੀਂ ਹੱਸਦੇ ਰਹੋ ਵਸਦੇ ਰਹੋ ਔਰ ਇਸੇ ਤਰ੍ਹਾਂ ਖਿੜੇ ਰਹੋ ਔਰ ਸਾਡੇ ਪ੍ਰੋਗਰਾਮ ਨਾਲ ਜੁੜੇ ਰਹੋ। ਸੋ ਸਭ ਨੂੰ ਬਹੁਤ-ਬਹੁਤ ਮੁਬਾਰਕਾਂ। ਸੋ ਕੈਨੇਡਾ ਦੇ ਹਵਾਲੇ ਨਾਲ ਗੱਲਬਾਤ ਕਰਾਂਗੇ ਅੱਜ ਦੇ ਪਹਿਲੇ ਸੈਗਮੈਂਟ ਦੇ ਵਿੱਚ ਕਿ ਕੈਨੇਡਾ ਵਿੱਚ 28 ਅਪ੍ਰੈਲ ਨੂੰ ਚੋਣਾਂ ਹੋਣ ਜਾ ਰਹੀਆਂ ਨੇ ਔਰ ਜਿੱਥੇ ਕੈਨੇਡਾ ਵਾਸੀਆਂ ਲਈ ਅਮਰੀਕਾ ਨਾਲ ਵਪਾਰਕ ਰਿਸ਼ਤਿਆਂ ਨੂੰ ਲੈ ਕੇ ਇੱਕ ਭੰਬਲ ਭੁੱਸੇ ਵਾਲੀ ਹਾਲਤ ਹੈ ਉੱਥੇ ਸਿੱਖ ਕੌਮ ਲਈ ਕੈਨੇਡਾ ਦੀਆਂ ਇਹਨਾਂ ਚੋਣਾਂ ਦੀ ਖਾਸ ਅਹਿਮੀਅਤ ਵੀ ਹੈ। ਸੋ ਕੈਨੇਡਾ ਵਿੱਚ ਭਾਰਤ ਸਰਕਾਰ ਦੀ ਅਪਰਾਧਿਕ ਦਖਲਅੰਦਾਜ਼ੀ ਇੱਕ ਮੁੱਖ ਵਿਸ਼ਾ ਹੈ ਔਰ ਯਾਦ ਰਹੇ ਪਿਛਲੇ ਵਰੇ ਕੈਨੇਡਾ ਦੀ ਪਬਲਿਕ ਸੇਫਟੀ ਐਂਡ ਨੈਸ਼ਨਲ ਸਿਕਿਉਰਿਟੀ ਨਾਲ ਸੰਬੰਧਿਤ ਪਾਰਲੀਮੈਂਟਰੀ ਕਮੇਟੀ ਸਾਹਮਣੇ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਨੇ ਮੰਨਿਆ ਸੀ ਕਿ ਭਾਰਤ ਕੈਨੇਡਾ ਵਿੱਚ ਸਿੱਖਾਂ ਦੇ ਖਿਲਾਫ ਕ੍ਰਿਮੀਨਲ ਦਖਲਅੰਦਾਜ਼ੀ ਕਰ ਰਿਹਾ ਹੈ। ਸੋ ਇਹਨਾਂ ਚੋਣਾਂ ਦੌਰਾਨ ਸਿੱਖ ਵੋਟਰਾਂ ਨੂੰ ਹਰ ਪਾਰਟੀ ਦੇ ਉਮੀਦਵਾਰ ਨੂੰ ਇਸ ਵਿਸ਼ੇ ਤੇ ਜਵਾਬਦੇਹ ਬਣਾਉਣਾ ਚਾਹੀਦਾ ਹੈ। ਸੋ ਇਸ ਸੰਬੰਧੀ ਸਿੱਖ ਫੈਡਰੇਸ਼ਨ ਕੈਨੇਡਾ ਵੱਲੋਂ ਜਾਰੀ ਕੀਤਾ ਗਿਆ ਇੱਕ ਸਵਾਲਨਾਮਾ ਜਿਹੜਾ ਬੜੀ ਅਹਿਮੀਅਤ ਰੱਖਦਾ ਹੈ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਨਵਤੇਜ ਸਿੰਘ ਜਿਹੜੇ ਕੈਲਗਰੀ ਕੈਨੇਡਾ ਨਿਵਾਸੀ ਨੇ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਔਰ ਜਿਵੇਂ ਅਸੀਂ ਰਿਪੀਟਡਲੀ ਆਪਣੇ ਪ੍ਰੋਗਰਾਮ 'ਚ ਇਹ ਕਹਿੰਦੇ ਹਾਂ ਕਿ ਭਾਈ ਤੁਹਾਡੀ ਸਪਾਂਸਰਸ਼ਿਪ ਤੁਹਾਡੀ ਫਾਈਨੈਂਸ਼ੀਅਲ ਹੈਲਪ ਦੇ ਨਾਲ ਹੀ ਜਿਹੜਾ ਸਿੱਖ ਨੁਕਤਾ ਨਿਗਾਹ ਨੂੰ ਪ੍ਰਮੋਟ ਕਰਨਾ ਹੈ ਖਾਲਿਸਤਾਨ ਦੇ ਕੌਜ਼ ਦੀ ਐਡਵੋਕੇਸੀ ਹੈ ਆਪਣਿਆਂ ਨਾਲ ਵੀ ਔਰ ਆਈਡੀਆਜ਼ ਦੀ ਟਰਾਂਸਮਿਸ਼ਨ ਵੀ ਇਹ ਟੀਵੀ 84 ਦੇ ਪਲੇਟਫਾਰਮ ਰਾਹੀਂ ਹੀ ਸੰਭਵ ਹੋਈ ਹੈ। 12-13 ਸਾਲ ਪਹਿਲਾਂ ਇਸ ਡ੍ਰੀਮ ਨੂੰ ਸਾਕਾਰ ਕਰਨ ਦੇ ਲਈ ਜਿੱਥੇ ਡਾਕਟਰ ਰਣਜੀਤ ਸਿੰਘ ਔਰ ਦੂਸਰੇ ਵੀਰਾਂ ਦਾ ਬਹੁਤ ਵੱਡਾ ਯੋਗਦਾਨ ਹੈ ਉੱਥੇ ਅਸੀਂ ਸਮਝਦੇ ਹਾਂ ਕਿ ਤੁਹਾਡੀ ਮਦਦ ਤੋਂ ਬਿਨਾਂ ਕਿਉਂਕਿ ਜਦੋਂ ਤੁਸੀਂ ਇਸ ਕਿਸਮ ਦੇ ਪ੍ਰੋਜੈਕਟ ਨੂੰ ਹੱਥ ਪਾਉਂਦੇ ਹੋ ਕਿਉਂਕਿ 4-5 ਸਾਲ ਤਾਂ ਇਸ ਦੀ ਬਣਤਰ ਦੇ ਵਿੱਚ ਹੀ ਲੱਗ ਗਏ ਕਿਉਂਕਿ ਸਾਨੂੰ ਲੱਗਦਾ ਸੀ ਕਿ ਵੀ ਅਸੀਂ ਜਿਹੜਾ ਅਫੋਰਡ ਹੀ ਨਹੀਂ ਕਰ ਸਕਦੇ। ਫਿਰ ਗੁਰੂ ਨੇ ਇਸ ਕਿਸਮ ਦੇ ਹਾਲਾਤ ਬਣਾਏ ਪੋਜ਼ਿਟਿਵਿਟੀ ਹੋਈ ਔਰ ਅਸੀਂ ਜਿਹੜਾ ਇਸ ਖਤਰੇ ਨੂੰ ਮੁੱਲ ਲਿਆ
ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਡੇ ਟੂ ਡੇ ਬੇਸ ਤੇ ਰਨ ਕਰਨਾ ਕਈ ਵਾਰ ਜਿਹੜਾ ਇੱਕ ਵਰੀਸਮ ਵੀ ਹੈ, ਲੇਕਿਨ ਅਸੀਂ ਇਹ ਸਮਝਦੇ ਹਾਂ ਵੀ ਇਸ ਦੀ ਯੂਜ਼ਫੁਲਨੈਸ ਜਿੰਨੀ ਸ਼ਾਇਦ 12-13 ਸਾਲ ਪਹਿਲਾਂ ਸੀ ਉਸ ਤੋਂ ਵੀ ਕਿਤੇ ਵੱਧ ਹੁਣ ਹੈ, ਕਿਉਂਕਿ ਇਹਨਾਂ 2-3 ਸਾਲਾਂ ਦੇ ਵਿੱਚ ਜਿਵੇਂ ਸਾਰਾ ਪੋਲੀਟੀਕਲ ਲੈਂਡਸਕੇਪ ਭਾਰਤ ਦਾ ਰੋਗ ਸਟੇਟ ਦੇ ਤੌਰ ਦੇ ਉੱਤੇ ਇਮੇਜ ਔਰ ਖਾਲਿਸਤਾਨ ਦੇ ਮੁੱਦੇ ਦਾ ਇੰਟਰਨੈਸ਼ਨਲ ਪਲੇਟਫਾਰਮ ਦੇ ਉੱਤੇ ਆਉਣਾ ਔਰ ਇਸ ਨਾਲ ਜੁੜੀ ਹੋਈ ਈਵਨ ਫਾਈਵ ਆਈਜ਼ ਕੰਟਰੀਜ਼ ਦੀ ਦਿਲਚਸਪੀ ਔਰ ਕੈਨੇਡਾ ਦੇ ਜਸਟਨ ਟਰੂਡੋ ਨੇ ਤਾਂ ਇਸ ਮੁੱਦੇ ਦੇ ਉੱਤੇ ਮੈਂ ਜੇ ਕਹਾਂ ਕਿ ਆਪਣੇ ਕਰੀਅਰ ਨੂੰ ਵੀ ਦਾਅ ਤੇ ਲਾਇਆ ਤੇ ਇਹ ਕੋਈ ਅਤਕਥਨੀ ਨਹੀਂ ਹੋਏਗੀ। ਸੋ ਇਸ ਸਾਰੇ ਦੇ ਚੱਲਦਿਆਂ ਇਹ ਹੋਰ ਵੀ ਅਹਿਮ ਹੋ ਜਾਂਦਾ ਹੈ ਕਿ ਜਿੱਥੇ ਭਾਰਤ ਪੱਖੀ ਜਿਹੜੇ ਬੜੇ ਹਲਕੇ ਜਿਹੇ ਯੂਟਿਊਬਰਾਂ ਦੀ ਵੀ ਇੱਕ ਵੱਡੀ ਫੌਜ ਤੁਹਾਨੂੰ ਹੁਣ ਨਜ਼ਰ ਆਉਂਦੀ ਹੈ ਚਾਰ ਚੁਫੇਰੇ, ਕਿਸੇ ਗੱਲ ਨੂੰ ਇਧਰੋਂ ਖਿੱਚ ਕੇ ਉਧਰ ਨੂੰ ਲੈ ਜਾਂਦੇ ਨੇ, ਉਧਰੋਂ ਉਹਦਾ ਤੁਸੀਂ ਟਾਈਟਲ ਪੜ੍ਹੋਗੇ ਕੁਝ ਹੋਰ ਹੁੰਦਾ, ਦੇਖੋਗੇ ਉਹ ਟਾਈਟਲ ਨਾਲ ਸੰਬੰਧਿਤ ਕੁਝ ਵੀ ਨਹੀਂ ਹੁੰਦਾ, ਪਰ ਇਨ ਦਾ ਮੀਨ ਟਾਈਮ ਉਹਨਾਂ ਨੂੰ ਇੱਕ ਲਾਈਕ ਮਿਲ ਜਾਂਦੀ ਹੈ ਜਾਂ ਇੱਕ ਵਿਊਅਰ ਮਿਲ ਜਾਂਦਾ ਹੈ ਤੇ ਇਸ ਦੇ ਉੱਤੇ ਉਹਨਾਂ ਦੀ ਰੋਟੀ ਰੋਜ਼ੀ ਚੱਲਦੀ ਹੈ। ਸੋ ਇਸ ਸਾਰੇ 'ਚ ਬਹੁਤ ਸਾਰਾ ਜਿਹੜਾ ਗਲਤ ਬਿਆਨੀਆਂ ਵੀ ਜਿਹੜਾ ਹੈ, ਕਿਉਂਕਿ ਜਿਵੇਂ ਮੈਂ ਅਕਸਰ ਕਹਿੰਦਾ ਵੀ ਸੋਸ਼ਲ ਮੀਡੀਆ ਡਬਲ ਐਜਡ ਸੌਰਡ ਹੈ, ਦੋ ਧਾਰੀ ਤਲਵਾਰ ਹੈ। ਇੱਕ ਪਾਸੇ ਇਸ ਦੇ ਨਾਲ ਜਾਣਕਾਰੀ ਮੁਹੱਈਆ ਕਰਨਾ ਜਾਂ ਕਰਵਾਉਣਾ ਸੌਖਾ ਹੋਇਆ, ਪਰ ਨਾਲ ਦੀ ਨਾਲ ਮਿਸ ਇਨਫੋਰਮੇਸ਼ਨ ਡਿਸਇਨਫੋਰਮੇਸ਼ਨ ਦੇ ਥੱਲੇ ਉਹ ਦੁਸ਼ਮਣ ਦੇ ਕੋਲ ਵੀ ਉਹ ਵੈਪਨ ਜਿਹੜਾ ਉਹ ਤੁਹਾਡੇ ਤੇ ਵਾਰ ਕਰਨ ਲਈ ਹੈ। ਔਰ ਫਿਰ ਜਿਹੜੇ ਪਲੇਟਫਾਰਮ ਅੱਜ ਜ਼ਿਆਦਾ ਪਪੂਲਰ ਨੇ ਜਾਂ ਜਿਨ੍ਹਾਂ ਰਾਹੀਂ ਵੱਡੇ ਹੱਦ ਤੱਕ ਲੋਕਾਂ ਤੱਕ ਪਹੁੰਚਦਾ, ਉਹ YouTube ਹੋਏ, Facebook ਹੋਏ ਜਾਂ ਈਵਨ X ਹੋਏ, ਉਸ ਦੇ ਉੱਤੇ ਵੀ ਦੁਸ਼ਮਣ ਦਾ ਛਾਪਾ ਹੈ ਜਾਂ ਭਾਰਤ ਦੇ ਕੋਲ ਉਸ ਕਿਸਮ ਦਾ ਜਿਹੜੇ ਹੈ ਉਹ ਕਾਨੂੰਨਾਂ ਦਾ ਨੈਟਵਰਕ ਹੈ ਕਿ ਉਹ ਉਹਨਾਂ ਨੂੰ ਡਰਾ ਕੇ ਜਿਹੜੀ ਚੀਜ਼ ਨੂੰ ਮਰਜ਼ੀ ਉਹ ਜਿਹੜੇ ਨੇ ਉਹ ਉਸ ਤੋਂ ਲਵਾ ਦਿੰਦੇ ਨੇ ਜਾਂ ਜਿਹਨੂੰ ਬੈਨ ਕਰਾ ਦਿੰਦੇ ਨੇ। ਔਰ ਅਸੀਂ ਤਾਂ ਲਗਾਤਾਰਤਾ ਨਾਲ ਇਹਨਾਂ 12-13 ਸਾਲਾਂ 'ਚ, ਹਾਲਾਂ ਮੁੱਢਲੇ ਵਰਿਆਂ 'ਚ ਅਸੀਂ ਕੋਈ ਫੇਸਬੁੱਕ ਜਾਂ YouTube ਤੇ ਤਾਂ ਕੁਝ ਸਾਲ ਪਹਿਲਾਂ ਹੀ, ਸ਼ਾਇਦ 4-5 ਸਾਲ ਪਹਿਲਾਂ ਹੀ ਅਸੀਂ ਆਏ ਹਾਂ, ਪਹਿਲਾਂ ਧਿਆਨ ਵੀ ਨਹੀਂ ਸੀ ਇਸ ਪਾਸੇ, ਕਿਉਂਕਿ ਸਾਡਾ ਫੋਕਸ ਮੇਨ ਉਦੋਂ ਜਿਹੜਾ ਇੱਕ ਪਾਸੇ IP ਬਾਕਸ ਸੀ, ਪਰ ਅਸੀਂ ਡਿਸ਼ ਜਾਂ ਜਿਹੜਾ ਕੇਬਲ ਜਿਵੇਂ ਟਾਈਮ ਵਾਰਨਰ ਉਸ ਦੇ ਉੱਤੇ ਫੋਕਸ ਸੀ। ਹੁਣ ਉਹ ਸਭ ਕੁਝ ਇਰਰੈਲੇਵੈਂਟ ਹੋ ਗਿਆ ਔਰ ਸੋਸ਼ਲ ਮੀਡੀਆ 'ਚ ਜਿਹੜਾ ਨੈਰੇਟਿਵ ਹੈ ਉਹ ਇੰਨਾ ਕਨਫਿਊਜ਼ਨ ਵਾਲਾ ਹੈ। ਔਰ ਜਿਨ੍ਹਾਂ ਨੇ ਇਹ ਪਿਛਲੇ ਪੀਰੀਅਡ ਨੂੰ ਹੀ ਮੋਨੀਟਰ ਕੀਤਾ ਹੈ, 2 ਦਸੰਬਰ ਨੂੰ ਜਿਹੜੇ ਹੁਕਮਨਾਮੇ ਜਾਰੀ ਅਕਾਲ ਤਖਤ ਤੋਂ ਹੋਏ ਇਹਨਾਂ ਸਾਰਿਆਂ ਦੇ ਲਈ, ਬਾਗੀ ਦਾਗੀ ਅਕਾਲੀ ਦੂਜੇ, ਉਹਨਾਂ ਤੋਂ ਲੈ ਕੇ ਜੇ ਹੁਣ ਤੱਕ ਨਾ 4 ਮਹੀਨਿਆਂ 'ਚ ਤੁਸੀਂ ਦੇਖੋ ਤੇ ਜਿੰਨਾ ਭੰਬਲ ਭੂਸਾ, ਜਿੰਨਾ ਨੈਰੇਟਿਵ ਜਿਸ ਕਿਸਮ ਦਾ ਜਿਹੜਾ ਉਹ ਨੈਗੇਟਿਵ ਵਾਲਿਆਂ ਨੇ ਕੀਤਾ। ਫਿਰ ਇੱਕ ਉੱਥੇ ਉਹ ਕਲਾਸ ਵੀ ਹੈ ਜਿਹੜੇ ਅਦਰਵਾਈਜ਼ ਹੈਵੀ ਵੇਟ ਨੇ, ਉਹ ਸਮਝਦੇ ਨੇ ਇਸ਼ੂ ਨੂੰ, ਲੇਕਿਨ ਉਹਨਾਂ 'ਚ ਵੀ ਜਿਹੜੀ ਹੈ ਉਹ ਕਿਸੇ ਗੱਲ ਨੂੰ ਜਦੋਂ ਤੱਕ ਕੰਟਰੋਵਰਸ਼ੀਅਲ ਨਾ ਬਣਾਓ ਉਦੋਂ ਤੱਕ ਲੋਕਾਂ ਦਾ ਧਿਆਨ ਨਹੀਂ ਜਾਂਦਾ। ਇਹ ਵੀ ਸਾਡਾ ਕੁਛ ਹਾਲ ਬਣ ਗਿਆ, ਜਦੋਂ ਚੀਜ਼ ਕੋਈ ਨਾਰਮਲ ਚੱਲ ਰਹੀ ਹੁੰਦੀ ਹੈ ਉਸ ਬਾਰੇ ਸਾਡੀ ਦਿਲਚਸਪੀ ਨਹੀਂ ਹੁੰਦੀ, ਤੇ ਜੇ ਕੋਈ ਵਾਦ ਵਿਵਾਦ ਵਾਲੀ ਗੱਲ ਹੋ ਜਾਏ ਫਿਰ ਅਸੀਂ ਮਰਿਆਦਾ ਵੀ ਆ ਗਈ, ਦੂਜੀ ਵੀ ਆ ਗਈ, ਉਹਨਾਂ ਮੁੱਦਿਆਂ ਨੂੰ ਲੈ ਕੇ ਉਹ ਆਪਣੀ ਬਿਜ਼ਨਸ ਕਰ ਰਹੇ ਹੁੰਦੇ ਨੇ। ਉਹ ਤੁਹਾਡੇ 'ਚ ਉਸ ਕਿਸਮ ਦੇ ਇਸ਼ੂ ਸੁੱਟ ਕੇ ਸਾਡੇ ਜਿਹੜੇ ਨੇ ਉਹਨਾਂ ਦੀ ਟਿਊਨ ਦੇ ਉੱਤੇ ਡਾਂਸ ਕਰ ਰਹੇ ਹੁੰਦੇ ਨੇ। ਸੋ ਅਸੀਂ ਕੋਈ ਸੈਲਫ ਪੈਟਿੰਗ ਨਹੀਂ ਹੈ ਕਿ ਵੀ ਬਹੁਤ ਹੋਰ ਵੀ ਬਹੁਤ ਸਾਰੇ ਵੀਰ ਭੈਣਾਂ ਇਸ ਪਾਸੇ ਆਪਣਾ ਰੋਲ ਅਦਾ ਕਰ ਰਹੇ ਨੇ, ਪਰ ਅਸੀਂ ਸਮਝਦੇ ਹਾਂ ਵੀ ਜੇ TV 84 ਦੀ ਯੂਜ਼ਫੁਲਨੈਸ ਜਾਂ ਉਸ ਦੀ ਲਾਭਦਾਇਕਤਾ ਜਾਂ ਉਸ ਦਾ ਜਿਹੜਾ ਉਹ ਉਸ ਦੀ ਹੋਂਦ ਗੁਣਕਾਰੀ ਲੱਗਦੀ ਹੈ ਜਾਂ ਫਾਇਦੇਮੰਦ ਹੈ ਜਾਂ ਇਸ ਨੂੰ ਜਿਹੜਾ ਕਾਇਮ ਰੱਖਣਾ ਹੈ, ਫਿਰ ਤੁਹਾਡੀ ਮਦਦ ਨਾਲ ਹੀ ਇਹ ਸੰਭਵ ਹੋਏਗਾ। ਨਹੀਂ ਤਾਂ ਮੈਂ ਫਿਰ ਬਾਕੀ ਫਿਲਮ ਦਾ ਬਲੈਂਕ ਛੱਡ ਦਿੰਦਾ। ਨਵਤੇਜ ਸਿੰਘ ਹੋਰਾਂ ਦਾ ਇੱਕ ਵਾਰ ਫਿਰ ਬਹੁਤ ਬਹੁਤ ਸ਼ੁਕਰੀਆ। ਬੇਸ਼ੱਕ ਮੈਂ ਫਰਾਈਡੇ ਜ਼ਿਕਰ ਕਰਨਾ ਚਾਹੁੰਦਾ ਸੀ ਈਦ ਉਲ ਫਿਤਰ ਬਾਰੇ, ਕਿਉਂਕਿ ਚੱਲ ਰਿਹਾ ਸੀ ਕੁਛ ਥਾਵਾਂ ਤੇ ਸੈਚਰਡੇ ਸੰਡੇ ਕੁਛ ਥਾਵਾਂ ਤੇ, ਲੇਕਿਨ ਬਹੁਤ ਸਾਰੀਆਂ ਥਾਵਾਂ ਤੇ ਜਿਵੇਂ ਨਿਊਯਾਰਕ 'ਚ ਜਾਂ ਹੋਰ ਮੁਲਕਾਂ 'ਚ ਮੰਡੇ ਦੇ ਹਵਾਲੇ ਨਾਲ ਹੀ ਈਦ ਮਨਾਈ ਗਈ, ਕਿਉਂਕਿ ਬੇਸ਼ੱਕ ਇੱਕ ਸੈਂਟਰਲ ਪਲੇਸ ਹੈ ਜਿਹਦੇ ਤੇ ਆਧਾਰਿਤ ਫੈਸਲਾ ਹੋ ਸਕਦਾ ਹੈ, ਲੇਕਿਨ ਮੈਂ ਇਸ ਡਿਬੇਟ 'ਚ ਨਹੀਂ ਜਾਵਾਂਗਾ ਕਿ ਵੀ ਇਹ ਜਿੱਥੇ ਜਿੱਥੇ ਜਿਹਨੂੰ ਜਦੋਂ ਚੰਦਰਮਾ ਨਜ਼ਰ ਆਉਂਦਾ ਹੈ ਉਹਦੇ ਨਾਲ ਹੀ ਈਦ ਦੀ ਹੋਂਦ ਜਿਹੜੀ ਹੈ ਉਹ ਸਥਾਪਿਤ ਹੁੰਦੀ ਹੈ। ਇਹੀ ਕਾਰਨ ਹੈ ਕਿ ਵੀ ਸਾਊਦੀ ਅਰੇਬੀਆ ਦੇ ਵਿੱਚ ਜਾਂ ਸਬ ਕੰਟੀਨੈਂਟ ਭਾਰਤ, ਪਾਕਿਸਤਾਨ, ਬੰਗਲਾਦੇਸ਼ ਕਈ ਵਾਰ ਇੱਕ ਦਿਨ ਦਾ ਜਾਂ ਕਈ ਵਾਰ ਸਾਡੇ ਇੱਥੇ ਪਹੁੰਚਦਿਆਂ ਤੱਕ ਤਾਂ ਉਹ 2 ਦਿਨ ਦਾ ਵੀ ਕਈ ਵਾਰ ਫਰਕ ਹੁੰਦਾ। ਪਰ ਅਸੀਂ ਆਪਣੇ ਲੈਵਲ ਦੇ ਉੱਤੇ ਬੀਤੇ ਕੱਲ ਜਿੰਨਾ ਸਾਡਾ
ਦਾਇਰਾਕਾਰ ਸਾਡੇ WhatsApp ਗਰੁੱਪਸ ਤੇ ਜਾਂ ਦੂਜੇ ਨੇ ਉਹਨਾਂ ਸਾਰਿਆਂ ਦੇ ਨਾਲ ਈਦ ਦੀ ਮੁਬਾਰਕ ਸਾਂਝੀ ਕੀਤੀ ਸੀ ਔਰ ਬਹੁਤ ਸਾਰਿਆਂ ਦੇ ਬੜੇ ਹੌਸਲਾਕੁਨ ਮੈਸੇਜ ਵੀ ਆਏ ਔਰ ਉਹਦੇ 'ਚ ਅਸੀਂ ਇਹ ਸਮਝਦੇ ਹਾਂ ਵੀ ਜਿੱਥੇ ਇਹ ਮੁਬਾਰਕ ਮਹੀਨਾ ਈਦ ਤੋਂ ਦੇ ਆਉਣ ਤੱਕ ਕੰਸੀਡਰ ਹੁੰਦਾ ਹੈ ਮਾਹ ਰਮਜ਼ਾਨ ਜੀ ਇਸ ਦਾ ਇੱਕ ਬੜਾ ਸਪਿਰਿਚੁਅਲ ਪਿਛੋਕੜ ਹੈ ਕਿਉਂਕਿ ਇਹੀ ਮਹੀਨਾ ਹੈ ਜਿਸ ਦੌਰਾਨ ਕੁਰਾਨ ਮਜੀਦ ਜਿਹੜਾ ਹੈ ਉਹ ਨਾਜ਼ਲ ਹੋਇਆ ਹਜ਼ਰਤ ਸਾਹਿਬ ਦੇ ਉੱਤੇ ਮੁਹੰਮਦ ਸਾਹਿਬ ਦੇ ਉੱਤੇ ਫਿਰ ਈਵਨ ਜਦੋਂ ਮੱਕਾ ਲਿਬਰੇਟ ਕਰਵਾਇਆ ਵਾਪਸ ਮਦੀਨੇ ਤੋਂ ਆ ਕੇ ਉਸ ਦਾ ਸੰਬੰਧ ਵੀ ਜਿਹੜਾ ਮਾਹ ਰਮਜ਼ਾਨ ਨਾਲ ਹੈ ਔਰ ਇਸ ਕਿਸਮ ਦੀ ਕੁਰਾਨ ਦੇ ਵਿੱਚ ਹੀ ਆਇਤ ਹੈ ਕਿ ਇਸ ਮਹੀਨੇ 'ਚ ਜਿਹੜੀ ਇਬਾਦਤ ਹੈ ਇੱਕ ਪਾਸੇ ਤਾਂ ਰੋਜ਼ਾ ਰੱਖਣਾ ਹੈ ਸਵੇਰ ਤੋਂ ਸ਼ਾਮ ਤੱਕ ਮਕਸਦ ਜਿੱਥੇ ਇਹ ਅਹਿਸਾਸ ਕਰਵਾਉਣਾ ਹੈ ਕਿ ਜਿਨ੍ਹਾਂ ਨੂੰ ਮਹਿਰੂਮੀਅਤ ਹੁੰਦੀ ਹੈ ਜੇ ਤੁਹਾਨੂੰ ਅੰਨ ਜਾਂ ਪਾਣੀ ਨਾ ਮਿਲੇ ਜਿਸ ਨੂੰ ਅਸੀਂ ਇਹ ਰੱਬ ਦੀ ਗਿਫਟ ਹੈ ਰਾਜ਼ਕ ਤਾਂ ਨਿਰੰਕਾਰ ਹੈ ਰੱਬ ਦਾ ਇੱਕ ਨਾਂ ਹੀ ਰਾਜ਼ਕ ਹੈ ਔਰ ਇਹ ਸਾਨੂੰ ਇਸ ਗੱਲ ਦੇ ਨਾਲ ਦਾ ਅਹਿਸਾਸ ਵੀ ਕਰਵਾਉਂਦਾ ਹੈ ਕਿ ਭਾਈ ਅਸੀਂ ਕਿੰਨੇ ਰੱਬ ਦੀਆਂ ਰਹਿਮਤਾਂ ਨੇ ਜਿਹੜਾ ਰੱਬ ਸਾਨੂੰ ਰਿਜ਼ਕ ਦਿੰਦਾ ਹੈ ਔਰ ਦੂਸਰੇ ਪਾਸੇ ਹਦਾਇਤ ਇਹੀ ਹੈ ਕਿ ਵੀ ਜਦੋਂ ਸਾਡੇ ਜੇ ਅਸੀਂ ਆਮ ਰੂਟੀਨ ਦੇ ਦਿਨਾਂ 'ਚ ਵੀ ਦੇਖੀਏ ਤਾਂ ਇੱਕ ਜ਼ਿਆਦਾ ਵਕਤ ਸਾਡਾ ਖਾਣ ਪੀਣ ਦੇ ਆਰ 'ਚ ਗੁਜ਼ਰ ਜਾਂਦਾ ਹੈ ਜਾਂ ਸੌਣ 'ਚ ਗੁਜ਼ਰਦਾ ਹੈ ਸੋ ਇਹ ਅਲਰਟ ਹੋ ਕੇ ਸਾਵਧਾਨੀ ਦੇ ਨਾਲ ਖਾਣ ਪੀਣ ਦਾ ਫਿਕਰ ਛੱਡ ਕੇ ਅੱਲਾਹ ਤਾਲਾ ਰੱਬ ਦੀ ਇਬਾਦਤ ਦੇ ਨਾਲ ਜੁੜਨਾ ਇਹ ਵੀ ਇਸ ਦਾ ਜਿਹੜਾ ਇੱਕ ਅਹਿਸਾਸ ਕਰਵਾਉਣਾ ਰੂਹਾਨੀਅਤ ਦਾ ਔਰ ਜ਼ਾਹਰ ਹੈ ਕਿ ਇੱਕ ਭਾਈਚਾਰੇ ਦੇ ਰੂਪ ਦੇ ਵਿੱਚ ਜਦੋਂ ਈਦ ਦਾ ਦਿਨ ਹੁੰਦਾ ਹੈ ਫਿਰ ਇੱਕ ਦੂਸਰੇ ਨੂੰ ਜਿਹੜਾ ਉਹ ਜੱਫੀ 'ਚ ਲੈ ਕੇ ਗਲੇ ਲੱਗ ਕੇ ਜਿਹੜਾ ਹੈ ਮੁਸਲਮਾਨ ਭਰਾ ਜਿਹੜੇ ਨੇ ਭੈਣਾਂ ਉਹ ਈਦ ਮੁਬਾਰਕ ਔਰ ਇੱਕ ਖੁਸ਼ੀ ਦਾ ਇਜ਼ਹਾਰ ਹੁੰਦਾ ਹੈ ਸੋ ਅਸੀਂ ਵੀ ਇਸ ਖੁਸ਼ੀ ਦੇ ਵਿੱਚ ਸ਼ਰੀਕ ਹੈ ਸਿੱਖ ਧਰਮ ਦੇ ਨਾਲ ਇਸਲਾਮ ਦਾ ਇੱਕ ਡੂੰਘਾ ਸੰਬੰਧ ਹੈ ਔਰ ਅਕਸਰ ਅਸੀਂ ਇਹਨਾਂ 12-13 ਸਾਲਾਂ 'ਚ ਜਿੱਥੇ ਹੋਰ ਇੰਟਰਨੈਸ਼ਨਲ ਪੋਲਿਟਿਕਸ ਨੂੰ ਸਿੱਖ ਨੁਕਤਾ ਨਿਗਾਹ ਤੋਂ ਡਿਸਕਸ ਕੀਤਾ ਉੱਥੇ ਸਾਡਾ ਇੱਕ ਇਹ ਹਮੇਸ਼ਾ ਫੋਕਸ ਵੀ ਰਿਹਾ ਕਿ ਜਿਹੜੀ ਕੁੜਿੱਤਣ 47 ਦੇ ਪਾਗਲਪਨ ਦੇ ਦੌਰ ਨੇ ਦੋਨੋਂ ਪੰਜਾਬਾਂ ਦੇ ਵਿੱਚ ਜਾਂ ਦੋਨੋਂ ਕੌਮਾਂ ਦੇ ਵਿੱਚ ਲਿਆਂਦੀ ਜਾਂ ਜਿਹੜਾ ਨੈਰੇਟਿਵ ਸਾਡੇ ਦੁਸ਼ਮਣ ਨੇ ਦਿੱਲੀ ਦਰਬਾਰ ਨੇ ਇਸ ਨੈਰੇਟਿਵ ਨੂੰ ਜਿਹੜਾ ਨਫ਼ਰਤ ਵਾਲਾ ਸੀ ਉਹਨੂੰ ਵਧਾਉਣ ਦੇ ਵਿੱਚ ਯੋਗਦਾਨ ਪਾਇਆ ਅਸੀਂ ਇਹ ਠੀਕ ਹੈ ਕੁਝ ਚੀਜ਼ਾਂ ਹਿਸਟਰੀ ਦੀਆਂ ਸੱਚਾਈਆਂ ਨੇ ਉਹ ਪਾਸਟ 18th ਸੈਂਚੁਰੀ ਹੋਏ ਉਹ ਮੁਗਲ ਹੋਣ ਅਫਗਾਨ ਹੋਣ ਜਾਂ ਨਾਦਰ ਸ਼ਾਹ ਹੋਏ ਉਹਨਾਂ ਦੇ ਜ਼ੁਲਮਾਂ ਦੀ ਇੱਕ ਆਪਣੀ ਕਹਾਣੀ ਹੈ ਔਰ ਉਸ ਦਾ ਜਵਾਬ ਵੀ ਜਿਹੜਾ ਉਹ ਸਿੱਖਾਂ ਨੇ ਉਸ ਧਰਤੀ ਦੇ ਉੱਤੇ ਉਹਨਾਂ ਦੇ ਰਾਜ ਭਾਗ ਨੂੰ ਖਤਮ ਕਰਕੇ ਦਿੱਤਾ ਜਿਸ ਪ੍ਰਥਾਏ ਸਾਈਂ ਬੁੱਲੇ ਸ਼ਾਹ ਨੇ ਕਿਹਾ ਕਿ ਭੂਰਿਆਂ ਵਾਲੇ ਰਾਜੇ ਕੀਤੇ ਮੁਗਲਾਂ ਜ਼ਹਿਰ ਪਿਆਲੇ ਪੀਤੇ ਪਰ ਇਹ ਇੱਕ ਹਿਸਟਰੀ ਹੈ ਜਿੱਥੋਂ ਤੱਕ ਮਜ਼ਹਬ ਦਾ ਤਾਲੁਕ ਹੈ ਅਸੀਂ ਸਮਝਦੇ ਹਾਂ ਕਿ ਜਿਹੜੀ ਸਾਂਝ ਗੁਰੂ ਨਾਨਕ ਪਾਤਸ਼ਾਹ ਔਰ ਭਾਈ ਮਰਦਾਨੇ ਦੀ ਇੱਕ ਪਾਸੇ ਤੁਰਕੀ ਬਾਣੀ ਹੈ ਇਲਾਹੀ ਬਾਣੀ ਹੈ ਨਾਜ਼ਲ ਹੋਈ ਬਾਣੀ ਹੈ ਦੂਸਰੇ ਪਾਸੇ ਭਾਈ ਮਰਦਾਨੇ ਦੀ ਰਬਾਬ ਹੈ ਔਰ ਉਹ ਵਰਿਆਂ ਦਾ ਸਫ਼ਰ ਹੈ ਉਦਾਸੀਆਂ ਦਾ ਸੋ ਇਹ ਬਾਣੀ ਤੇ ਰਬਾਬ ਜਿਹੜੀ ਕੀਰਤਨ ਔਰ ਇਹ ਜਿਹੜੀ ਸਾਂਝ ਹੈ ਇਹ ਅਟੁੱਟ ਹੈ ਬਿਲਕੁਲ ਫਿਰ ਜਦੋਂ ਅਸੀਂ ਸਾਈਂ ਮੀਆਂ ਮੀਰ ਜਿਨ੍ਹਾਂ ਨੂੰ ਗੁਰੂ ਅਰਜਨ ਸਾਹਿਬ ਪਾਲਕੀ ਭੇਜ ਕੇ ਲਾਹੌਰ ਤੋਂ ਉਹਨਾਂ ਨੂੰ ਸਪੈਸ਼ਲ ਇਨਵਾਈਟ ਕਰਦੇ ਨੇ ਉਹਨਾਂ ਤੋਂ ਸੰਗੇ ਬੁਨਿਆਦ ਰਖਵਾਇਆ ਜਾਂਦਾ ਹੈ ਹਰਮੰਦਰ ਸਾਹਿਬ ਦਾ ਦਰਬਾਰ ਸਾਹਿਬ ਦਾ ਇਹ ਉਸ ਦੀ ਜਿਹੜੀ ਹੈ ਅੱਗੇ ਉਸ ਦੀ ਕੜੀ ਤੁਰਦੀ ਹੈ ਫਿਰ ਅਸੀਂ 10ਵੇਂ ਪਾਤਸ਼ਾਹ ਤੱਕ ਪਹੁੰਚਦੇ ਹਾਂ ਉਹ ਪੀਰ ਬੁੱਧੂ ਸ਼ਾਹ ਤੇ ਉਹਨਾਂ ਦੇ ਪੁੱਤਰਾਂ ਮੁਰੀਦਾਂ ਦੀ ਸ਼ਹਾਦਤ ਹੈ ਜਾਂ ਨਬੀ ਖਾਨ ਗਨੀ ਖਾਨ ਜਾਂ ਸ਼ੇਰ ਮੁਹੰਮਦ ਖਾਨ ਮਲੇਰਕੋਟਲੇ ਦਾ ਮਾਰਿਆ ਹਾ ਦਾ ਨਾਰਾ ਹੈ ਜਾਂ ਰਾਏ ਕੱਲਾ ਜਿਨ੍ਹਾਂ ਦੇ ਕੋਲ ਗੁਰੂ ਸਾਹਿਬ ਰਾਏਕੋਟ ਰੁਕੇ ਉਹਨਾਂ ਦਾ ਗੁਰੂ ਸਾਹਿਬ ਦੇ ਲਈ ਕੀਤੀਆਂ ਸੇਵਾਵਾਂ ਨੇ ਔਰ ਇਹ ਲਗਾਤਾਰਤਾ ਦੇ ਨਾਲ ਅਸੀਂ ਜੇ ਈਵਨ 18th ਸੈਂਚੁਰੀ 'ਚ ਜਾ ਕੇ ਦੇਖੀਏ ਕਿ ਜੇ ਜਦੋਂ ਸਾਂਝਾ ਰਾਜ ਪੰਜਾਬ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਦੀ ਅਗਵਾਈ ਥੱਲੇ ਸਰਕਾਰੇ ਖਾਲਸਾ ਜੀਓ ਸਥਾਪਿਤ ਹੁੰਦਾ ਹੈ ਜਿਹੜਾ ਇੱਕ ਰੋਲ ਮਾਡਲ ਦੇ ਤੌਰ ਤੇ ਹੈ ਜਿਹਦੇ 'ਚ ਮੁਸਲਮਾਨ ਹਿੰਦੂ ਈਵਨ ਯੂਰਪ ਦੇ ਈਸਾਈ ਵੀ ਬਰਾਬਰ ਦੇ ਜਿੱਥੇ ਮੈਰੀਟੋਕ੍ਰੇਸੀ ਜਿਹਨੂੰ ਕਿਹਾ ਜਾਂਦਾ ਇਹ ਵੱਖਰੀ ਕਹਾਣੀ ਹੈ ਕਿ ਹਿੰਦੂ ਡੋਗਰਿਆਂ ਨੇ ਔਰ ਮਿਸਰਾਂ ਨੇ
ਲਾਲ ਸਿੰਘ ਤੇਜਾ ਸਿੰਘ ਨੇ ਕਿਵੇਂ ਗਦਾਰੀ ਕੀਤੀ। ਪਰ ਇਹ ਵੀ ਇੱਕ ਜਿਹੜਾ ਬਹੁਤ ਪੋਜ਼ਿਟਿਵ ਮਾਰਕ ਹੈ ਕਿ ਜਿਹੜੇ ਮੁਸਲਮਾਨ ਉਹ ਭਾਵੇਂ ਮਹਾਰਾਜਾ ਰਣਜੀਤ ਸਿੰਘ ਦੇ ਦਰਬਾਰ 'ਚ ਸਨ, ਫਕੀਰ ਅਜ਼ੀਜ਼ੁਦੀਨ ਵਰਗੇ ਉਹਨਾਂ ਦੇ ਭਰਾਤਾ ਜਿਹੜੇ ਹਾਇਰ ਪੋਸਟਾਂ ਤੇ ਸੀ, ਜਾਂ ਜਿਹੜੇ ਮੁਸਲਮਾਨ ਜਿਹੜੇ ਉਹਨਾਂ ਦੀ ਫੌਜ ਦੇ ਵਿੱਚ ਸਿੱਖ ਰਾਜ ਦੀ ਤੋਪਖਾਨੇ 'ਚ ਖਾਸ ਤੌਰ ਤੇ, ਜਿਸ ਪ੍ਰਥਾਏ ਸ਼ਾਹ ਮੁਹੰਮਦ ਨੇ ਕਿਹਾ ਸੀ ਕਿ ਮੇਵਾ ਸਿੰਘ ਤੇ ਮਾਖੇ ਖਾਂ ਹੋਏ ਸਿੱਧੇ, ਹੱਲੇ 3 ਫਰੰਗੀ ਦੇ ਤੋੜ ਸੁੱਟੇ। ਉੱਥੇ ਕੋਈ ਵੀ ਤੁਹਾਨੂੰ ਇੱਕ ਵੀ ਉਦਾਹਰਣ ਐਸੀ ਨਹੀਂ ਮਿਲਦੀ ਕਿ ਕਿਸੇ ਮੁਸਲਮਾਨ ਨੇ ਜਿਹੜਾ ਲਾਹੌਰ ਦਰਬਾਰ 'ਚ ਸੀ ਜਾਂ ਫੌਜ 'ਚ ਸੀ ਉਹਨੇ ਗੱਦਾਰੀ ਕੀਤੀ ਹੋਵੇ। ਸੋ ਇਹ ਬਹੁਤ ਵੱਡੀ ਗੱਲ ਹੈ ਕਿ ਜਦੋਂ ਅਸੀਂ ਇੱਕ ਸਦੀ ਪੂਰੀ 18ਵੀਂ ਸਦੀ 1699 ਤੋਂ 1799 ਤੱਕ ਇੱਕ ਪੂਰੀ ਜੰਗ ਚੱਲਦੀ ਹੈ ਆਪਣੀ ਆਜ਼ਾਦੀ ਦੀ, ਔਰ ਉਸ ਤੋਂ ਬਾਅਦ ਜਿਹੜੀ ਅਗਲੀ ਅੱਧੀ ਸਦੀ ਹੈ ਜਿਹੜਾ ਰਾਜ ਭਾਗ ਹੈ ਉਹਦੇ 'ਚ ਸਾਂਝ ਹੈ ਔਰ ਲਾਇਲਟੀ ਹੈ, ਵਫਾਦਾਰੀ ਹੈ। ਸੋ ਅੱਜ ਵੀ ਅਸੀਂ ਇਹ ਮਹਿਸੂਸ ਕਰਦੇ ਹਾਂ ਕਿ ਵੀ ਲੰਬਾ ਸਫ਼ਰ ਇਹਨਾਂ ਦੋਨਾਂ ਕੌਮਾਂ ਨੇ ਤੈਅ ਕੀਤਾ, ਜਿਸ ਦੇ ਵਿੱਚ 47 ਦਾ ਦੌਰ ਜਿਵੇਂ ਮੈਂ ਕਿਹਾ ਇੱਕ ਪਾਗਲਪਨ ਸੀ, ਪਰ ਇਹ ਇੱਕ ਜੇ ਬੇਸ਼ੱਕ ਜੂਨ 84 ਤੋਂ ਬਾਅਦ ਸਿੱਖਾਂ ਦੇ ਵਿੱਚ ਇੱਕ ਰੀਵਿਜ਼ਿਟਿੰਗ ਦਾ ਹਿਸਟਰੀ ਵਾਲਾ ਪਾਰਟ ਵੀ ਆਇਆ, ਗੁਆਂਢੀ ਮੁਲਕ 'ਚ ਪਨਾਹ ਲੈਣ ਕਰਕੇ ਜਿਹੜੀ ਇੱਕ ਨਵੀਂ ਅੰਡਰਸਟੈਂਡਿੰਗ ਉਹਨਾਂ ਦੇ ਸਿਸਟਮ 'ਚ ਵੀ ਆਈ। ਨਤੀਜੇ ਦੇ ਤੌਰ ਤੇ ਜਿਹੜਾ ਇੱਕ ਨਵਾਂ ਸੋਚ ਦਾ ਦਾਇਰਾਕਾਰ, ਔਰ ਇਸ ਅੱਜ ਦੀ ਜਿਸ ਸਟੇਜ ਦੇ ਉੱਤੇ ਪਾਕਿਸਤਾਨੀ ਸਟੇਟ ਦੇ ਨਾਲ ਸਿੱਖ ਕੌਮ ਦੀ ਰਿਲੇਸ਼ਨਸ਼ਿਪ ਹੈ, ਇਸ ਦੇ ਪਿੱਛੇ ਬਹੁਤ ਵੱਡਾ ਯੋਗਦਾਨ ਸਾਡੇ ਉਹਨਾਂ ਯੋਧਿਆਂ ਦਾ ਹੈ ਜਿਹੜਾ ਜੂਨ 84 ਤੋਂ ਬਾਅਦ ਜਿਨ੍ਹਾਂ ਨੇ ਉੱਥੇ ਪਨਾਹ ਲਈ। ਔਰ ਇਸ ਦੇ ਵਿੱਚ ਵੀ ਮੁਸਲਮਾਨ ਸੁਸਾਇਟੀ 'ਚ, ਪੰਜਾਬੀ ਸੁਸਾਇਟੀ 'ਚ ਜਿਹੜੇ ਹਮਦਰਦ ਸਨ ਸਿੱਖਾਂ ਦੇ, ਜਿਨ੍ਹਾਂ ਦਾ ਕਿਤੇ ਨਾ ਕਿਤੇ ਜਿਹੜਾ ਉਹ ਇੱਕ ਜਿੱਥੇ ਉਹ ਇਸਲਾਮ ਦੇ ਪ੍ਰਿੰਸੀਪਲ ਰਾਹੀਂ ਉਸ ਸਾਂਝ ਦੀ ਗੱਲ ਨੂੰ ਸਮਝਦੇ ਸੀ, ਉੱਥੇ ਕੋਈ ਸਾਂਝਾਂ ਦੀ ਗੱਲ ਵੀ ਸੀ। ਉਹਨਾਂ 'ਚ ਗੁਰਦੁਆਰਿਆਂ ਦੇ ਉੱਤੇ ਪਹਿਲਾਂ ਤਾਂ ਜਾਣਕਾਰੀ ਆਣਾ, ਜਿਨ੍ਹਾਂ ਦੇ ਵਿੱਚ ਇਲਿਆਸ ਘੁੰਮਣ, ਇਕਬਾਲ ਕੈਸਰ, ਉਹਨਾਂ ਨੇ ਮੁੱਢਲਾ ਕੰਮ ਕੀਤਾ ਗੁਰਦੁਆਰਿਆਂ ਦੀ ਸ਼ਨਾਖਤ, ਔਰ ਉਹਨਾਂ ਹਾਲਾਤਾਂ 'ਚ ਜਾ ਕੇ ਜਿੱਥੇ ਕੋਈ ਗੁਰਦੁਆਰੇ ਤਾਂ ਬੰਦ ਪਏ ਸੀ ਜਾਂ ਉੱਥੇ ਲੋਕ ਆ ਕੇ ਵਸ ਕੇ ਸੀ ਜਿਹੜੇ ਦੂਸਰੇ ਪੰਜਾਬ ਤੋਂ ਆਏ, ਔਰ ਇਹ ਹੌਲੀ 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 ਫਿਰ ਗੁਰਦੁਆਰਾ ਸਾਹਿਬਾਨ ਦੀ ਸਾਂਭ ਸੰਭਾਲ ਨੂੰ ਲੈ ਕੇ ਫਿਰ 1999 ਤੱਕ ਪਹੁੰਚਦੇ ਹਾਂ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ 'ਚ ਆਉਂਦੀ ਹੈ, ਗੁਰਦੁਆਰਿਆਂ ਵੱਲ ਹੋਰ ਧਿਆਨ ਜਾਂਦਾ ਹੈ, ਔਰ ਫਿਰ ਇੱਕ ਵੱਡਾ ਲੈਂਡਮਾਰਕ ਜਿਹੜਾ ਸਰ ਮੁਹੰਮਦ ਇਕਬਾਲ, ਜਿਨ੍ਹਾਂ ਨੂੰ ਅਸੀਂ ਇਕੱਲੇ ਉਹ ਮਸ਼ਰਕ ਦੇ ਵੱਡੇ ਸ਼ਾਇਰ ਨਹੀਂ ਨੇ, ਉਹ ਇਹਨਾਂ ਦੋਨਾਂ ਕੌਮਾਂ ਦੀ ਸਾਂਝ ਦੇ ਇੱਕ ਵੱਡੇ ਪ੍ਰਤੀਕ ਵੀ ਬਣਦੇ ਨੇ। ਔਰ ਉਹਨਾਂ ਦੀ ਨਜ਼ਮ ਨਾਨਕ ਜਿਹੜੀ ਬਾਂਗੇ ਦਰਾ 'ਚ ਹੈ, ਉਹ ਆਪਣੇ ਆਪ ਦੇ ਵਿੱਚ ਇਸ ਗੱਲ ਦਾ ਸਬੂਤ ਹੈ ਕਿ ਇਹ ਸਾਂਝ ਕੀ ਹੈ। ਔਰ ਉਹਨਾਂ ਦੇ ਜਨਮ ਦਿਨ ਦੇ ਯੋਮੇ ਮੁਬਾਰਕ ਦੇ ਮੌਕੇ ਹੀ ਜਿਹੜਾ 9 ਨਵੰਬਰ ਨੂੰ ਦਿਨ ਬਣਦਾ ਹੈ, 9 ਨਵੰਬਰ 2019 ਨੂੰ ਕਰਤਾਰਪੁਰ ਸਾਹਿਬ ਕੋਰੀਡੋਰ ਦਾ ਖੋਲ੍ਹਣਾ, 550 ਸਾਲਾ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ, ਇਸ ਨੇ ਇੱਕ ਵੱਡੀ ਤਬਦੀਲੀ ਲਿਆਂਦੀ। ਔਰ ਇਹਨਾਂ ਆਲਮੋਸਟ 6 ਸਾਲਾਂ ਦੇ ਵਿੱਚ ਹੁਣ ਅਸੀਂ ਦੇਖਦੇ ਹਾਂ ਕਿ ਇਕੱਲਾ ਗੁਰਪੁਰਬਾਂ ਦੇ ਮੌਕੇ ਤੇ ਹੀ ਨਹੀਂ, ਪਾਕਿਸਤਾਨ ਨੇ ਈਵਨ ਹੁਣ ਵੀਜ਼ਾ ਨੂੰ ਵੀ ਫਰੈਂਡਲੀ ਹੋਰ ਬਣਾ ਦਿੱਤਾ ਹੈ। ਤੁਸੀਂ ਆਨਲਾਈਨ ਔਰ ਵਿਦਆਊਟ ਐਨੀ ਫੀ ਅਪਲਾਈ ਕਰਕੇ ਜਾ ਸਕਦੇ ਹੋ, ਔਰ ਵੱਡੀ ਗਿਣਤੀ 'ਚ ਡਾਇਸਪੋਰਾ ਸਿੱਖ ਵੀ ਜਾਣ ਲੱਗ ਗਏ ਨੇ। ਇਸ ਲਈ ਤੁਹਾਨੂੰ ਬਹੁਤ ਸਾਰੇ ਹੁਣ ਯੂਟਿਊਬਰ ਵੀ ਜਿਨ੍ਹਾਂ ਨੇ ਪੁਰਾਣੀਆਂ ਯਾਦਾਂ ਜਿਹੜੇ ਬਜ਼ੁਰਗ ਬਚੇ ਨੇ ਉਹਨਾਂ ਦੇ ਨਾਲ ਸਾਂਝਾਂ ਦੀ ਕੀਤੀ, ਔਰ ਜਿੰਨਾ ਪਿਆਰ, ਮੁਹੱਬਤ ਔਰ ਸਤਿਕਾਰ, ਰਿਸਪੈਕਟ ਸਿੱਖਾਂ ਦੇ ਲਈ ਪਾਕਿਸਤਾਨ 'ਚ ਹੈ, ਇਹ ਜੇ ਤੁਸੀਂ ਉਹਨਾਂ ਵੀਡੀਓਜ਼ ਨੂੰ ਹੀ ਦੇਖੋ ਜਿਹੜੀਆਂ ਲਗਾਤਾਰਤਾ ਨਾਲ ਪੋਸਟ ਹੁੰਦੀਆਂ ਰਹਿੰਦੀਆਂ, ਉਹਨਾਂ ਦੁਨੀਆ 'ਚ ਕਿਤੇ ਨਹੀਂ ਹੈ। ਸੋ ਅਸੀਂ ਸਮਝਦੇ ਹਾਂ ਕਿ ਵੀ, ਔਰ ਹੁਣ ਵੀ ਜਦੋਂ ਅਸੀਂ ਗੱਲ ਕਰ ਰਹੇ ਹਾਂ, ਬੇਸ਼ੱਕ ਪਿਛਲੇ ਕੱਲ ਵੀ ਜਿਹੜਾ ਸਾਡੇ ਵੀਰ ਸਨੀ ਸਿੰਘ ਜਿਹੜੇ ਕਿ ਸਾਰਾਗੜੀ ਜਿਹੜਾ ਬਿਲਕੁਲ ਨਾਰਥ ਵੈਸਟ ਫਰੰਟੀਅਰ ਪ੍ਰੋਵਿੰਸ ਹੰਗੂ ਡਿਸਟ੍ਰਿਕਟ ਦੇ ਵਿੱਚ ਹੈ, ਉੱਥੇ ਉਹਨਾਂ ਨੇ ਪਿਕਚਰਸ ਵੀ ਭੇਜੀਆਂ ਰਮਜ਼ਾਨ ਦੇ ਮੌਕੇ ਦੇ ਉੱਤੇ, ਜਿਹੜਾ ਈਦ ਦੇ ਮੌਕੇ ਤੇ ਉਹਨਾਂ ਨੇ ਪੂਰਾ ਲੰਗਰ ਲਾਇਆ ਹੋਇਆ ਸੀ, ਔਰ ਪਾਕਿਸਤਾਨ 'ਚ ਕਈ ਥਾਵਾਂ ਦੇ ਉੱਤੇ। ਸੋ ਇਹ ਆਪਣੇ ਆਪ ਦੇ ਵਿੱਚ ਜਿੱਥੇ ਅਸੀਂ, ਕਿਉਂਕਿ ਸਿੱਖ ਮਜ਼ਹਬ ਹਰ ਇੱਕ ਦੀ ਆਪਣੀ ਹੋਂਦ, ਔਰ ਇਹੀ ਗੁਰੂ ਨਾਨਕ ਪਾਤਸ਼ਾਹ ਦਾ ਸਿਧਾਂਤ ਹੈ ਕਿ ਭਾਈ ਤੁਸੀਂ ਜਿਸ ਰਸਤੇ ਵੀ ਤੁਰੇ ਹੋ, ਆਪਣੇ ਮਜ਼ਹਬ, ਆਪਣੇ ਸਿਧਾਂਤ, ਸੱਚ ਜਿਹੜਾ ਤੁਹਾਡਾ ਅਮਲ ਹੈ ਜ਼ਿੰਦਗੀ ਦਾ, ਉਸ 'ਚ ਸਚਿਆਰਤਾ ਰੱਖੋ।
ਔਰ ਅਸੀਂ ਇਹ ਮੰਨ ਕੇ ਤੁਰਦੇ ਹਾਂ ਕਿ ਭਾਈ ਆਪੋ ਆਪਣੇ ਰਸਤੇ ਤੇ ਤੁਰ ਕੇ ਵੀ ਜੇ ਪੱਲੇ ਤੁਹਾਡੇ ਸੱਚ ਹੈ ਔਰ ਤੁਸੀਂ ਸੱਚ ਹੱਕ ਇਨਸਾਫ ਦੇ ਇਸ ਰਸਤੇ ਤੇ ਇਮਾਨਦਾਰੀ ਨਾਲ ਤੁਰਦੇ ਹੋ ਤੇ ਉਹ ਰੱਬ ਨੂੰ ਕਬੂਲ ਹੁੰਦਾ ਹੈ। ਔਰ ਇਹ ਜਿਵੇਂ ਅਲਾਮਾ ਇਕਬਾਲ ਦਾ ਹੀ ਇਹ ਸ਼ੇਅਰ ਮੈਂ ਅਕਸਰ ਦੁਹਰਾਉਂਦਾ ਹੈ ਕਿ ਅਮਲ ਸੇ ਜ਼ਿੰਦਗੀ बनती है जन्नत भी जहन्नम भी ये खाकी अपनी फितरत में ना ਨੂਰੀ ਹੈ ਨਾ ਨਾਰੀ ਹੈ। ਸੋ ਅਸੀਂ ਇੱਕ ਵਾਰ ਫਿਰ ਆਪਣੇ ਸਮੁੱਚੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਈਦ ਉਲ ਫਿਤਰ ਦੇ ਮੁਬਾਰਕ ਦਿਨ ਦੀ ਬਹੁਤ ਬਹੁਤ ਵਧਾਈ ਪੇਸ਼ ਕਰਦੇ। ਟੌਪਿਕ ਬੇਸ਼ੱਕ ਇਸ ਦੀ ਅਹਿਮੀਅਤ ਨੂੰ ਮੈਂ ਇਸ ਲਈ ਸਮਝਦੇ ਹਾਂ ਲੀਡ ਟੌਪਿਕ ਰੱਖਿਆ ਕਿਉਂਕਿ ਕੁਝ ਮੌਕੇ ਹੁੰਦੇ ਨੇ ਜਿੱਥੇ ਤੁਸੀਂ ਆਪਣੀ ਤਾਕਤ ਸ਼ੋਅ ਕਰਦੇ ਹੋ। ਬਿਲਕੁਲ। ਹਾਲਾਂਕਿ ਸਿੱਖ ਫੈਡਰੇਸ਼ਨ ਕੈਨੇਡਾ ਨੇ ਜਿਹੜਾ ਕੁਐਸਚਨੇਅਰ ਜਾਰੀ ਕੀਤਾ ਪਿਛਲੇ ਦਿਨਾਂ 'ਚ ਅਸੀਂ ਇਸ ਦੇ ਉੱਤੇ ਇੱਕ ਲੀਡ ਸੈਗਮੈਂਟ ਆਲਰੇਡੀ ਕੀਤਾ ਹੋਇਆ ਹੈ ਔਰ ਉਹਦੇ 'ਚ ਉਹਨਾਂ ਨੇ ਇਹ ਕੈਲਕੂਲੇਟ ਕੀਤਾ ਸੀ ਕਿ 30 ਪਾਰਲੀਮਾਨੀ ਹਲਕੇ ਕੈਨੇਡਾ 'ਚ ਐਸੇ ਨੇ ਜਿਨ੍ਹਾਂ ਦੇ ਵਿੱਚ ਹਾਰ ਜਿੱਤ ਦਾ ਫੈਸਲਾ ਸਿੱਖ ਵੋਟਰ ਕਰਦੇ ਨੇ। ਔਰ ਬੇਸ਼ੱਕ ਜਿਵੇਂ ਇਸ ਵੇਲੇ ਲਿਬਰਲ ਪਾਰਟੀ ਜਿਸ ਬਾਰੇ ਲੱਗਦਾ ਸੀ ਕਿ ਵੀ ਇਹ ਤਾਂ ਲਾਸਟ ਕੇਸ ਹੈ ਔਰ ਕੰਜ਼ਰਵੇਟਿਵ ਮਿਸਟਰ ਪੀਅਰ ਜਿਹੜੇ ਨੇ ਉਹਨੇ ਪ੍ਰਾਈਮ ਮਿਨਿਸਟਰ ਬਣਨਾ ਹੀ ਬਣਨਾ ਔਰ ਉਹ ਵੀ ਆਪਣੇ ਆਪ ਨੂੰ ਜਿਹੜਾ ਉਹ ਡੋਨਲਡ ਟਰੰਪ ਵਾਂਗ ਹੀ ਪੇਸ਼ ਕਰ ਰਿਹਾ ਸੀ ਐਡਮਾਇਰਰ ਵੀ ਕਿਉਂਕਿ ਦੁਨੀਆ ਭਰ ਦੇ ਕੰਜ਼ਰਵੇਟਿਵ ਔਰ ਲਿਬਰਲ ਉਸ ਕਿਸਮ ਦੀ ਲਾਈਨ ਨੂੰ ਹੀ ਫੋਲੋ ਕਰਦੇ ਨੇ ਜਿਵੇਂ ਇੱਥੋਂ ਵਾਲੇ ਉਹਨਾਂ ਦੀ ਕੰਜ਼ਰਵੇਟਿਵ ਔਰ ਇਹੀ ਯੂਕੇ ਦੇ ਵਿੱਚ ਔਰ ਇਹੀ ਅਸੀਂ ਯੂਰਪ ਦੇ ਬਾਕੀ ਪਾਰਟ 'ਚ ਵੀ ਦੇਖਦੇ ਹਾਂ। ਪਰ ਜਦੋਂ ਅਸੀਂ ਈਵਨ ਉਹਦਾ ਸ਼ਾਇਦ ਚਰਚਲ ਦੀ ਕੋਟ ਹੀ ਹੈ ਕਿ 24 ਆਵਰਸ ਇਜ਼ ਟੂ ਲੌਂਗ ਏ ਟਾਈਮ ਇਨ ਪੋਲਿਟਿਕਸ ਕਿ 24 ਘੰਟੇ ਵੀ ਬਾਜ਼ੀ ਪਲਟ ਦਿੰਦੇ ਨੇ। ਇੱਥੇ ਤਾਂ ਅਜੇ ਕਈ ਹਫ਼ਤੇ ਬਚੇ ਸੀ ਕਿੱਥੇ ਇੱਕ ਪਾਸੇ ਲੋ ਪੋਪੂਲੈਰਿਟੀ ਕਰਕੇ ਔਰ ਸਪੋਰਟ ਲੂਜ਼ ਕਰਨ ਕਰਕੇ ਜਸਟਿਨ ਟਰੂਡੋ ਨੂੰ ਰਿਜ਼ਾਈਨ ਕਰਨ ਤੇ ਮਜਬੂਰ ਹੋਣਾ ਪਿਆ। ਉਹਨਾਂ ਦੀ ਪਾਰਟੀ ਦੇ ਅੰਦਰ ਹੀ ਉਹਨਾਂ ਦੀ ਰੈਜ਼ਿਗਨੇਸ਼ਨ ਦੀ ਮੰਗ ਜ਼ੋਰ ਫੜ ਗਈ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਵੀ ਸਾਡੇ ਕੋਲ ਤਾਂ ਬਹੁਤ ਥੋੜ੍ਹੀਆਂ ਸੀਟਾਂ ਵੀ ਨਹੀਂ ਬਚਣੀਆਂ ਜਿਸ ਕਿਸਮ ਦਾ ਮਾਹੌਲ ਬਣਦਾ ਜਾਂਦਾ ਸੀ। ਪਰ ਕੈਨੇਡੀਅਨ ਲਿਬਰਲ ਪਾਰਟੀ ਨੂੰ ਟਰੰਪ ਦਾ ਥੈਂਕਸ ਕਰਨਾ ਚਾਹੀਦਾ ਹੈ ਕਿ ਜਿਉਂ ਹੀ ਪ੍ਰੈਜ਼ੀਡੈਂਟ ਟਰੰਪ ਆਏ ਉਹਨਾਂ ਨੇ ਕੈਨੇਡਾ ਨੂੰ ਰਿਡੀਕਿਊਲ 51ਵਾਂ ਸੂਬਾ ਬਣਾਉਣਾ ਔਰ ਗਵਰਨਰ ਟਰੂਡੋ ਤੇ ਇਹ ਕਹਿਣਾ ਸ਼ੁਰੂ ਕੀਤਾ। ਟਰੂਡੋ ਨੇ ਵੀ ਅੱਖਾਂ ਲਾਲ ਕੀਤੀਆਂ ਔਰ ਦੂਸਰਿਆਂ ਦੇ ਲਈ ਜਿਹੜੀ ਕੰਜ਼ਰਵੇਟਿਵ ਪਾਰਟੀ ਆਲਮੋਸਟ ਵਿਨਿੰਗ ਪਾਰਟੀ ਸੀ ਉਹਨਾਂ ਦੇ ਲਈ ਡਿਫੈਂਡ ਕਰਨਾ ਔਖਾ ਹੋ ਗਿਆ। ਅਦਰਵਾਈਜ਼ ਤਾਂ ਉਹ ਟਰੰਪ ਦੇ ਐਡਮਾਇਰਰ ਬਣੇ ਹੋਏ ਸੀ। ਔਰ ਜਿਉਂ ਹੀ ਹੁਣ ਮਿਸਟਰ ਕਾਰਨਿੰਗ ਜਿਹੜੇ ਬੈਂਕਰ ਨੇ ਉਹਨਾਂ ਨੇ ਐਜ਼ ਏ ਪ੍ਰਾਈਮ ਮਿਨਿਸਟਰ ਸਹੁੰ ਚੁੱਕ ਲਈ ਔਰ ਨਾਲ ਦੀ ਨਾਲ ਉਹਨਾਂ ਨੇ ਸਨੈਪ ਪੋਲਸ ਅਨਾਉਂਸ ਕਰਤੀਆਂ ਅਦਰਵਾਈਜ਼ ਤਾਂ ਅਕਤੂਬਰ ਦੇ ਵਿੱਚ ਹੋਣੀਆਂ ਸੀ। ਔਰ ਨਾਲ ਹੀ ਜਿਹੜਾ ਉਹ ਤਿੱਖੇ ਸੁਰ ਤਿੱਖੇ ਤੇ ਔਰ ਹੁਣ ਫਿਰ ਦੋਨਾਂ ਪਾਰਟੀਆਂ ਦੇ ਵਿੱਚ ਇਹ ਦੌੜ ਲੱਗ ਗਈ ਕਿ ਅਮਰੀਕਾ ਦੇ ਖਿਲਾਫ ਮੋਰ ਫਰਮ ਔਰ ਵੋਕਲ ਪੋਜੀਸ਼ਨ ਕੌਣ ਲੈਂਦਾ ਸੋ ਕਿਉਂਕਿ ਲਿਬਰਲ ਪਾਰਟੀ ਤਾਂ ਆਲਰੇਡੀ ਕੋਈ ਪ੍ਰੋ ਰਿਪਬਲਿਕਨ ਨਹੀਂ ਸੀ ਸੋ ਉਹਨਾਂ ਨੂੰ ਤਾਂ ਕੋਈ ਦਿੱਕਤ ਨਹੀਂ ਹੋਈ ਔਰ ਕਿਉਂਕਿ ਮਿਸਟਰ ਕਾਰਨੀ ਬੈਂਕਿੰਗ ਬੈਕਗਰਾਉਂਡ ਹੋਣ ਕਰਕੇ ਕੈਨੇਡਾ ਵਾਸੀ ਇਹ ਸਮਝਦੇ ਨੇ ਕਿ ਵੀ ਇਹੀ ਸਾਡਾ ਬੇੜਾ ਪਾਰ ਲਾ ਸਕਦਾ। ਸੋ ਇਸ ਵੇਲੇ ਉਹ ਜਿਹਨੂੰ ਤੁਸੀਂ ਕਹਿੰਦੇ ਹੋ ਕਿ ਨੈਕ ਟੂ ਨੈਕ ਜਾਂ ਨੈਕ ਬਾਈ ਨੈਕ ਫਾਈਟ ਤੱਕ ਤਾਂ ਪਹੁੰਚ ਗਏ ਪਰ ਅਜੇ ਕਿਉਂਕਿ ਅੱਜ ਅਸੀਂ 31 ਮਾਰਚ ਨੂੰ ਗੱਲ ਕਰ ਰਹੇ ਹਾਂ ਤੇ ਜੇ 24 ਆਵਰ ਬਿਗ ਟਾਈਮ ਹੈ 4 ਹਫ਼ਤੇ ਵਿਚਾਲੇ ਨੇ ਔਰ 2 ਦਿਨ ਬਾਅਦ ਉਹ ਮਹਾਨ ਦਿਨ ਵੀ ਆ ਰਿਹਾ ਹੈ ਜਿਸ ਨੂੰ ਪ੍ਰੈਜ਼ੀਡੈਂਟ ਟਰੰਪ ਨੇ ਅਮਰੀਕਾ ਲਿਬਰੇਸ਼ਨ ਡੇ ਕਿਹਾ ਕਿ ਜਿੱਦਣ ਨਵੇਂ ਟੈਰਿਫ ਆਣੇ ਨੇ ਆਲਰੇਡੀ ਕੈਨੇਡਾ ਨੂੰ ਐਲੂਮੀਨੀਅਮ ਸਟੀਲ ਆਟੋ ਉਹਦਾ ਸਵਾਦ ਤਾਂ ਚਖਾ ਦਿੱਤਾ ਹੈ ਉਹਨਾਂ ਨੇ ਵੀ ਕਾਊਂਟਰ ਕੀਤਾ। ਸੋ ਇਸ ਸਾਰੀ ਦੌੜ ਦੇ ਵਿੱਚ ਜਿਹੜਾ ਇੱਕ ਵੋਟ ਵੀ ਮੈਟਰ ਕਰੇਗੀ। ਹਾਲਾਂਕਿ ਮੈਨੂੰ ਇਸ ਗੱਲ ਦਾ ਇਹ ਗੱਲ ਕਹਿੰਦਿਆਂ ਕੋਈ ਝਿਜਕ ਨਹੀਂ ਹੈ ਵੀ ਇਸ ਲਿਬਰਲ ਔਰ ਕੰਜ਼ਰਵੇਟਿਵ ਦੀ ਨੈਕ ਟੂ ਨੈਕ ਫਾਈਟ ਦਾ ਜਿਹੜਾ ਵੱਡਾ ਵਿਕਟਮ ਹੋਏਗਾ ਉਹ NDP ਪਾਰਟੀ ਹੋਏਗੀ ਜਗਮੀਤ ਸਿੰਘ ਦੀ। ਹੁਣ ਭਾਵੇਂ 24-25 ਸੀਟਾਂ ਨੇ ਬਹੁਤ ਘੱਟ ਜਾਣਗੀਆਂ ਇਹਨਾਂ ਦੀਆਂ ਕਿਉਂਕਿ ਬਹੁਤਿਆਂ ਨੂੰ ਲੱਗੇਗਾ ਕਿ ਵੀ ਜੇ ਹੁਣ ਕੰਜ਼ਰਵੇਟਿਵ ਦੇ ਨਾਲ ਟੱਕਰ ਲੈਣੀ ਹੈ ਜਾਂ ਟਰੰਪ ਦੀਆਂ ਨੀਤੀਆਂ ਨਾਲ ਤੇ ਲਿਬਰਲ ਨੂੰ ਲਿਆਓ ਕਿਉਂਕਿ ਸਿੱਖ ਵੋਟਰ ਜ਼ਿਆਦਾ ਲਿਬਰਲ 'ਚ ਹੀ ਰਹੇ ਪਹਿਲਾਂ ਤੋਂ। ਹੁਣ ਜਗਮੀਤ ਸਿੰਘ ਦੇ ਆਉਣ ਨਾਲ ਜਾਂ ਬ੍ਰਿਟਿਸ਼ ਕੋਲੰਬੀਆ 'ਚ NDP ਦੀ ਹੋਂਦ ਰਹੀ ਹੈ ਉਹਦੇ 'ਚ ਲੋਕਲ ਸਿੱਖ ਵੀ ਪਾਉਂਦੇ ਰਹੇ ਨੇ ਸੋ ਇਹ ਇਹਨਾਂ ਦਾ ਹੋਏਗਾ। ਸੋ ਸਾਨੂੰ ਇਸ ਗੱਲ ਦੀ ਪ੍ਰਵਾਸੀ ਬਹੁਤ ਵਾਰੀ ਪਰਸਨਲ ਲਾਇਲਿਸਟ ਹੁੰਦੇ ਆ ਜਾਂ ਕਿਸੇ ਇੱਕ ਗੱਲ ਤੇ ਸਾਨੂੰ
ਜਿਹੜੀ ਪੋਜੀਸ਼ਨ ਸਿੱਖ ਫੈਡਰੇਸ਼ਨ ਕੈਨੇਡਾ ਨੇ ਲਈ ਹੈ ਕਿ ਵੀ ਇਸ ਸਾਰੇ ਪੀਰੀਅਡ 'ਚ ਜਿਹੜਾ ਸਾਡਾ ਇਸ਼ੂ ਹੈ ਉਹ ਹਾਈਲਾਈਟ ਹੋਇਆ ਇੰਡੀਆ ਐਜ਼ ਏ ਰੋਗ ਸਟੇਟ, ਔਰ ਦੂਸਰੇ ਪਾਸੇ ਸਿੱਖਾਂ ਦਾ ਇਸ਼ੂ, ਖਾਲਿਸਤਾਨ ਦਾ ਮੁੱਦਾ ਰਡਾਰ ਸਕਰੀਨ ਤੇ ਆਇਆ। ਸੋ ਸਾਡਾ ਇਹ ਫਰਜ਼ ਹੈ ਕਿ ਵੀ ਅਸੀਂ ਹਰ ਕੈਂਡੀਡੇਟ, ਭਾਵੇਂ ਉਹ ਕੰਜ਼ਰਵੇਟਿਵ ਦਾ ਹੈ, ਲਿਬਰਲ ਦਾ ਹੈ, NDP ਦਾ ਹੈ, ਜਾਂ ਬਲਾਕ ਕਿਊਬਿਕॉयਜ਼ ਵਾਲਿਆਂ 'ਚ ਵੀ, ਭਾਵੇਂ ਮੌਂਟਰੀਆਲ ਜਾਂ ਦੂਜਿਆਂ 'ਚ ਕੋਈ ਬਹੁਤ ਜ਼ਿਆਦਾ ਸਾਡਾ ਨੰਬਰ ਨਹੀਂ ਹੈ, ਪਰ ਇਹ ਜਿਹੜੇ ਮੁੱਦੇ ਕੈਨੇਡਾ ਦੇ ਵਿੱਚ ਪ੍ਰੋਮੀਨੈਂਸ ਦੇ ਨਾਲ ਆਏ, ਕਿਉਂਕਿ ਕੈਨੇਡਾ 'ਚ ਇਹ ਤਾਂ ਠੀਕ ਹੈ ਵੀ ਇਕਨੋਮੀ ਦੇ ਲਿਹਾਜ਼ ਨਾਲ ਜਿਹੜਾ ਲਿਬਰਲ ਪਾਰਟੀ ਦਾ ਅਪਰ ਐਜ ਹੋਏਗਾ, ਉਹ ਇੱਕ ਬੈਂਕਰ ਲੈਡ, ਔਰ ਇਹਨਾਂ ਦਿਨਾਂ 'ਚ ਉਹਨੇ ਕਾਫੀ ਟੈਕਸ ਵੀ ਕੱਟ ਕਰਨ ਦੀ ਕੋਸ਼ਿਸ਼ ਕੀਤੀ ਹੈ, ਹੋਰ ਵੀ ਸਸਤਾ ਕਰਨ ਦਾ ਕੀਤਾ, ਤਾਂ ਕਿ ਇਹ ਹਰ ਇੱਕ ਨੂੰ ਇਹ ਜਿਹੜੀਆਂ ਚੋਣਾਂ ਦੇ ਨੇੜੇ ਆ ਕੇ ਜੋ ਆਫਰਸ ਦਿੱਤੀਆਂ ਜਾਂਦੀਆਂ ਨੇ ਇਹ ਪ੍ਰਭਾਵਿਤ ਕਰਦੀਆਂ ਨੇ, ਇਹ ਵੋਟਰ ਸਾਊਥ ਏਸ਼ੀਆ ਦਾ ਹੋਏ ਜਾਂ ਅਮਰੀਕਾ ਕੈਨੇਡਾ ਦਾ ਹੋਏ। ਪਰ ਇਹਦੇ 'ਚ ਦੋ ਤਿੰਨ ਚੀਜ਼ਾਂ, ਜਿਹੜਾ ਮੁੱਦਾ ਖਾਸ ਤੌਰ ਤੇ ਜਸਟਿਨ ਟਰੂਡੋ ਨੇ ਪਹਿਲਾਂ ਪਾਰਲੀਮੈਂਟ ਦੇ ਵਿੱਚ ਲਿਆਂਦਾ 18 ਸਤੰਬਰ 2023 ਨੂੰ ਇੰਡੀਆ ਵੱਲੋਂ ਟਰਾਂਸਨੈਸ਼ਨਲ ਰਿਪਰੈਸ਼ਨ ਦਾ, ਫਿਰ ਜਿਹੜੀ ਇਨਕੁਆਇਰੀ ਆਰਡਰ ਕੀਤੀ ਵਿਦਨ ਜਿਹੜਾ ਕੈਨੇਡਾ ਦੀ ਪਾਰਲੀਮੈਂਟਰੀ ਕਮੇਟੀ ਹੈ ਪਬਲਿਕ ਸੇਫਟੀ ਐਂਡ ਨੈਸ਼ਨਲ ਸਿਕਿਉਰਿਟੀ, ਜਿਹੜੀ ਪਿਛਲੇ ਸਾਲ ਹੋਈ, ਜਿਹਦੇ ਸਾਹਮਣੇ ਜਿਹੜਾ ਟੈਸਟੀਫਾਈ ਕ੍ਰਾਸ ਐਗਜ਼ਾਮਿਨ ਕਰਨ ਦੇ ਲਈ ਜਿਹੜਾ ਉਹ ਸਾਰੇ ਪੇਸ਼ ਹੋਏ, ਜਿਹਦੇ 'ਚ ਉਹਨਾਂ ਦੀ ਸਾਰੀਆਂ ਜਿਹੜੀਆਂ ਬਾਡੀਜ਼ ਨੇ ਉਹ RCMP ਹੋਏ, ਸੀਸਸ ਹੋਏ, ਔਰ ਦੂਸਰੀਆਂ ਨੇ ਆਪਣਾ ਆਪ ਜਿਹੜਾ ਉਹ ਲਿਆਂਦਾ, ਔਰ ਜਸਟਿਨ ਟਰੂਡੋ ਖੁਦ ਵੀ ਜਿਹੜੇ ਨੇ ਉਸ ਬਾਡੀ ਦੇ ਸਾਹਮਣੇ ਪੇਸ਼ ਹੋਏ, ਔਰ ਉਹਦੇ ਜਿਹੜੇ ਉਹਨਾਂ ਨੇ ਇਨਕਸ਼ਾਫ ਕੀਤੇ। ਸਾਡੇ ਕੋਲ ਸਿੱਖ ਫੈਡਰੇਸ਼ਨ UK ਦੀ ਕਟਸੀ ਓਰੀਜਨਲ ਉਹਦੀਆਂ ਸਾਊਂਡ ਕਲਿੱਪਸ ਨੇ, ਔਰ ਉਸ ਜਿਹੜੀ ਇਹ ਕਮੇਟੀ ਪਾਰਲੀਮੈਂਟਰੀ ਕਮੇਟੀ ਪਬਲਿਕ ਸੇਫਟੀ ਐਂਡ ਨੈਸ਼ਨਲ ਸਿਕਿਉਰਿਟੀ ਦੀ ਆਈ, ਉਹਦੇ 'ਚ ਦੋ ਸਿੱਖ, ਕਿਉਂਕਿ ਇਹ ਇੱਕ ਪਾਸੇ ਜਸਟਿਸ ਹੌਕ ਕਮਿਸ਼ਨ ਜਿਹੜਾ ਜਿਹਦੀ 193 ਪੇਜ ਦੀ ਰਿਪੋਰਟ ਆਈ, ਇਸੇ ਤੇ ਹੀ ਬੇਸਡ ਇਹ ਸਾਰੀ ਜਿਹੜੀ ਪਾਰਲੀਮੈਂਟਰੀ ਕਮੇਟੀ ਦੀ ਰਿਪੋਰਟ ਸੀ, ਔਰ ਦੋ ਸਿੱਖ ਨੁਮਾਇੰਦੇ ਸਿੱਖ ਫੈਡਰੇਸ਼ਨ ਦੇ ਭਾਈ ਮਨਿੰਦਰ ਸਿੰਘ ਜਿਹੜੇ ਬ੍ਰਿਟਿਸ਼ ਸਿੱਖ ਗੁਰਦੁਆਰਾ ਕੌਂਸਲ ਨੂੰ ਰਿਪਰੈਜ਼ੈਂਟ ਕਰਦੇ ਸੀ, ਔਰ ਪ੍ਰਭਜੋਤ ਸਿੰਘ ਜਿਹੜੇ ਵਰਲਡ ਸਿੱਖ ਆਰਗੇਨਾਈਜੇਸ਼ਨ ਨੂੰ ਰਿਪਰੈਜ਼ੈਂਟ ਕਰਦੇ ਸੀ। ਸੋ ਇਹਨਾਂ ਨੇ ਜਿਹੜਾ ਉਹ ਆਪਣੀ ਬਰੀਫਿੰਗ ਵੀ ਦਿੱਤੀ, ਉਹਦੇ ਵਿੱਚ ਭਾਈ ਮਨਿੰਦਰ ਸਿੰਘ ਔਰਾਂ ਦੀ ਬਰੀਫਿੰਗ ਦੀ ਕਲਿੱਪਿੰਗ ਵੀ ਸਾਡੇ ਕੋਲ ਹੈ, ਜਿਹੜੀ ਕਿ ਅਸੀਂ ਟੁਵਰਡਸ ਦਾ ਐਂਡ ਆਫ ਦਾ ਇਸ ਸੈਗਮੈਂਟ ਦਿਖਾਵਾਂਗੇ। ਔਰ ਪ੍ਰਭਜੋਤ ਸਿੰਘ ਜਿਨ੍ਹਾਂ ਨੇ ਜਸਟਿਨ ਟਰੂਡੋ ਨੂੰ ਕ੍ਰਾਸ ਐਗਜ਼ਾਮਿਨ ਕੀਤਾ, ਜਿਹਨੂੰ ਅਸੀਂ ਜਿਰਾ ਕਹਿੰਦੇ ਆ ਅਦਾਲਤੀ ਲੈਂਗੁਏਜ ਦੇ ਵਿੱਚ, ਔਰ ਬੜਾ ਜ਼ਬਰਦਸਤ ਪ੍ਰੈਜੈਂਟੇਸ਼ਨ ਸੀ। ਔਰ ਜਸਟਿਨ ਟਰੂਡੋ ਨੇ, ਹਾਲਾਂ ਪੋਲੀਟੀਸ਼ੀਅਨਸ ਜਿਹੜੇ ਨੇ ਕਈ ਵਾਰ ਇਹ ਬਾਇਸ ਨਹੀਂ, ਇਹ ਐਕੂਜ਼ੇਸ਼ਨ ਨਹੀਂ ਲੈਣਾ ਚਾਹੁੰਦੇ ਵੀ ਉਹਨਾਂ 'ਚ ਕੋਈ ਬਾਇਸ ਸੀ ਜਾਂ ਦੂਜਾ, ਪਰ ਜਸਟਿਨ ਟਰੂਡੋ ਨੇ ਗੱਲ ਸਾਰੀ ਉਹ ਕਹਿ ਦਿੱਤੀ ਜਿਹੜੀ ਗੱਲ ਅਸੀਂ ਇਸ ਪਲੇਟਫਾਰਮ ਤੋਂ ਕਹਿੰਦੇ ਰਹੇ ਹਾਂ ਲਗਾਤਾਰਤਾ ਨਾਲ, ਕਿ ਭਾਈ ਇੰਡੀਆ ਉਹ ਕੈਨੇਡਾ ਦੇ ਵਿੱਚ ਕਿਵੇਂ ਉਹਨੇ ਜੜ੍ਹਾਂ ਲਾਈਆਂ, ਕਿਵੇਂ ਉਹ ਜ਼ਿੰਮੇਵਾਰ ਹੈ। ਔਰ ਖਾਸ ਤੌਰ ਤੇ ਜਦੋਂ ਇੱਕ ਸਿਟਿੰਗ ਪ੍ਰਾਈਮ ਮਿਨਿਸਟਰ ਵੱਲੋਂ ਇਹ ਪਾਰਟ ਆਉਂਦਾ ਹੈ ਕਿ ਵੀ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ, ਔਰ ਉਸ ਕਲਿੱਪ ਦੇ ਵਿੱਚ ਕਿ ਵੀ ਤੁਸੀਂ ਕੀ ਸਮਝਦੇ ਹੋ ਕਿ ਵੀ ਇਹ ਇੰਡੀਆ ਨੇ ਜਿਹੜਾ ਜਾਂ ਦੂਜਾ ਕਿਉਂ ਕੀਤਾ, ਉਹਨਾਂ ਨੇ ਕਿਹਾ ਵੀ ਇੱਕ ਪਾਸੇ ਤਾਂ ਉਹਨਾਂ ਨੇ ਇੱਥੋਂ ਦੀ ਸਿਆਸਤ ਔਰ ਦੂਸਰਿਆਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ, ਦੂਸਰਾ ਕਿਉਂਕਿ ਅਸੀਂ ਉਹਨਾਂ ਦਾ ਪ੍ਰੈਸ਼ਰ ਨਹੀਂ ਮੰਨ ਰਹੇ ਸੀ, ਉਹ ਇਹ ਸਾਬਤ ਵੀ ਕਰਨਾ ਚਾਹੁੰਦੇ ਸੀ ਕ੍ਰਿਮੀਨਲ ਐਕਟੀਵਿਟੀ ਕੈਨੇਡਾ 'ਚ ਕਰਕੇ ਕਿ ਉਹ ਜਿਹੜੇ ਨੇ ਕੈਨੇਡਾ 'ਚ ਅਸੀਂ ਸਥਿਤੀ ਸਾਡੇ ਕੰਟਰੋਲ 'ਚ ਨਹੀਂ ਹੈ। ਔਰ ਇਹ ਫਿਰ ਜਦੋਂ ਅਸੀਂ ਉਹਨੂੰ ਜਿਹੜਾ ਕਰੋਬੋਰੇਟ ਕਰਨ ਦੇ ਲਈ ਬਾਅਦ ਦੇ ਵਿੱਚ ਵੀ ਸਬੂਤ ਆਏ, ਜਿਹੜੇ ਉਸ ਹੌਕ ਕਮਿਸ਼ਨ ਰਿਪੋਰਟ 'ਚ ਵੀ ਆਏ ਕਿ 2019-2021 ਦੀਆਂ ਫੈਡਰਲ ਇਲੈਕਸ਼ਨਸ ਦੇ ਵਿੱਚ ਕਿਵੇਂ ਇੰਡੀਆ ਨੇ ਇੰਟਰਫੀਅਰ ਕੀਤਾ ਲੀਡਰਸ਼ਿਪ ਦੀ ਇਲੈਕਸ਼ਨ 'ਚ ਵੀ, ਔਰ ਨਾਲ ਦੀ ਨਾਲ ਅਸੀਂ ਇਹ ਦੇਖਦੇ ਹਾਂ ਕਿ ਵੀ ਇਹ ਵੀ ਸਾਹਮਣੇ ਆਇਆ ਕਿ ਭਾਈ ਕਿਵੇਂ ਅਮਿਤ ਸ਼ਾਹ ਦਾ ਨਾਂ ਵੀ ਡ੍ਰੌਪ ਹੋਇਆ, 6 ਉਹਨਾਂ ਦੇ ਵੱਡੇ ਇਨਕਲੂਡਿੰਗ ਉਹਨਾਂ ਦਾ ਹਾਈ ਕਮਿਸ਼ਨ ਇੰਡੀਆ ਦਾ ਉਹ ਕੱਢੇ ਗਏ, ਔਰ ਉਸ ਦੇ ਨਾਲ ਇਹ ਗੱਲ ਬੜੀ ਕਲੀਅਰਲੀ ਸਾਹਮਣੇ ਆਈ ਕਿ ਈਵਨ ਜਿਹੜੀ ਇਨਫੋਰਮੇਸ਼ਨ ਆਮ ਲੋਕਾਂ ਤੋਂ ਇੰਡੀਅਨ ਹਾਈ ਕਮਿਸ਼ਨ ਜਾਂ ਕੌਂਸੂਲੇਟਸ ਦੇ ਕੋਲ ਸੀ, ਉਹਨਾਂ ਨੂੰ ਗੈਂਗਸਟਰਸ ਨੂੰ ਦਿੱਤਾ ਗਿਆ, ਔਰ ਉਹਨਾਂ ਨੂੰ ਕ੍ਰਿਮੀਨਲਸ ਨੂੰ ਲਿਆ ਕੇ ਸੈਟਲ ਕਰਨਾ। ਹੁਣ ਆ ਜਿਹੜਾ ਗੁਰਦੇਵ ਸਿੰਘ ਨਾਂ ਦਾ ਬੰਦਾ ਕੈਲੀਫੋਰਨੀਆ ਚੱਕਿਆ, ਔਰ ਇਹ ਸਾਹਮਣੇ ਆਇਆ ਕਿ ਵੀ ਕਿਵੇਂ ਇਹ ਜਿਹੜਾ ਪੰਜਾਬ ਪੁਲਿਸ ਦਾ ਇੱਕ ਪੂਰਾ
ਗੁਰਦਾਸ ਪਿਛਲੇ ਦਿਨਾਂ 'ਚ ਖਬਰ ਸੀ ਕਿ ਗੁਰਦਾਸਪੁਰ ਜ਼ਿਲ੍ਹੇ 'ਚ ਫਲਾਣਾ ASI ਤੇ ਦੂਜਾ ਪੈਸੇ ਕਲੈਕਟ ਕਰਦੇ ਫੜਿਆ ਗਿਆ ਔਰ ਅਮਰੀਕਾ ਦੇ ਗੈਂਗਸਟਰ ਉਹਦੇ ਨਾਲ ਤਾਲੁਕ ਔਰ ਦੂਜੇ ਤੀਜੇ ਉੱਥੋਂ ਹਥਿਆਰ ਵੀ ਗੁਰਦੇਵ ਸਿੰਘ ਤੋਂ ਬਰਾਮਦ ਹੋਏ। ਹੁਣ ਇਹ ਜਿਹੜਾ ਲਿੰਕ ਹੈ ਜਿਹੜਾ ਆਲਰੇਡੀ ਕੈਨੇਡਾ ਨੇ ਇਹਦਾ ਇੰਕਸ਼ਾਫ ਖੁਦ ਪ੍ਰਾਈਮ ਮਿਨਿਸਟਰ ਔਰ ਇਸ ਸਾਰੀਆਂ ਰਿਪੋਰਟਸ ਦੇ ਵਿੱਚ ਸੀ ਕਿ ਵੀ ਇਹ ਕ੍ਰਿਮੀਨਲ ਗੈਂਗਸ ਨੂੰ ਸੈਟਲ ਕਰਨਾ, ਫਿਰ ਤਾਂ ਭੇਜਣ ਦਾ ਵੀ ਪਾਰਟ ਉਹਨਾਂ ਦਾ ਕਿ ਕਿਵੇਂ ਜਿਹੜਾ ਕਿ ਇਹ ਸਾਰੇ ਉਹਨਾਂ ਨੂੰ ਵਿੱਚ ਵਾੜਿਆ ਗਿਆ, ਉਹਨਾਂ ਤੱਕ ਜਾਣਕਾਰੀ ਪਹੁੰਚਾਣੀ ਜਿਹੜੇ ਐਕਟਿਵ ਨੇ ਸਿੱਖ ਜਾਂ ਥੋੜਾ ਬਹੁਤ ਖਾਂਦੇ ਪੀਂਦੇ ਨੇ। ਔਰ ਅਮਰੀਕਾ ਔਰ ਕੈਨੇਡਾ ਦੇ ਵਿੱਚ ਇਹ ਫਰੋਤੀਆਂ ਦਾ ਸਿਲਸਿਲਾ ਸ਼ੁਰੂ ਕਰਾਉਣਾ, ਕਿਉਂਕਿ ਇਸ ਔਰ ਮਰਡਰ ਹਰਦੀਪ ਸਿੰਘ ਨਿੱਜਰ ਦਾ, ਸ਼ਰਦੂਲ ਸਿੰਘ ਦਾ, ਇੱਕ ਹੋਰ ਮਰਡਰ ਜਿਹੜਾ ਐਡਮਿੰਟਨ 'ਚ ਇੱਕ ਬਾਪ ਔਰ ਬੇਟੇ ਦਾ ਹੋਇਆ ਸੀ ਉਹਨੂੰ ਵੀ, ਔਰ ਈਵਨ ਉਸ ਤੋਂ ਸਾਲ ਪਹਿਲਾਂ ਰਿਪਦਮਨ ਸਿੰਘ ਮਲਕ ਦਾ। ਸੋ ਜਦੋਂ ਅਸੀਂ ਇਸ ਸਾਰੀ ਖੇਡ ਨੂੰ ਦੇਖਦੇ ਹਾਂ ਫਿਰ ਅਸੀਂ ਸਮਝਦੇ ਹਾਂ ਕਿ ਜਿਹੜਾ ਸਿੱਖ ਫੈਡਰੇਸ਼ਨ ਦੀ ਪਹੁੰਚ ਹੈ ਕਿ ਕੈਨੇਡੀਅਨ ਸਿੱਖਾਂ ਨੂੰ ਇਹ ਕਹਿ ਕੇ ਕਿ ਭਾਈ ਤੁਸੀਂ ਹਰ ਕੈਂਡੀਡੇਟ ਨੂੰ ਇੱਕ ਕੁਐਸਚਨੇਅਰ ਦਿਓ, ਉਹਨਾਂ ਨੂੰ ਪੁੱਛੋ ਕਿ ਬਈ ਤੁਹਾਡਾ ਇਸ ਦੇ ਉੱਤੇ ਕੀ ਸਟੈਂਡ ਹੈ, ਇੰਡੀਆ ਦੀ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ, ਦਖਲ ਅੰਦਾਜ਼ੀ ਦੇ ਉੱਤੇ, ਕੈਨੇਡੀਅਨ ਸਿੱਖਾਂ ਦੇ ਆਪਣੇ ਰਾਈਟਸ ਜਿਨ੍ਹਾਂ ਦੇ ਵਿੱਚ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਜਿਹੜਾ ਉਹ ਵੀ ਕੈਨੇਡਾ ਦਾ ਚਾਰਟਰ ਆਫ ਰਾਈਟਸ ਦਿੰਦਾ ਜਿਹਦੇ ਥੱਲੇ ਖਾਲਿਸਤਾਨ ਰੈਫਰੈਂਡਮ ਦੀ ਗੱਲ ਹੋਈ। ਸੋ ਔਰ ਇਹ ਬਿਲਕੁਲ ਸਿੱਖ ਫੈਡਰੇਸ਼ਨ ਨੇ ਠੀਕ ਉਹਨਾਂ ਨੇ ਕਿਹਾ ਜੀ ਅਸੀਂ ਇੱਕ ਡੈਡਲਾਈਨ ਦੇਵਾਂਗੇ, ਤਰੀਕ ਦੇਵਾਂਗੇ, ਉਸ ਤੱਕ ਉਹਨਾਂ ਦੀ ਸਾਰੀਆਂ ਪਾਰਟੀਆਂ ਦੇ ਉਮੀਦਵਾਰਾਂ ਤੋਂ ਇਹ ਸਵਾਲਾਂ ਦਾ ਜਵਾਬ ਲਿਆ ਜਾਏਗਾ ਔਰ ਉਹਨੂੰ ਜਨਤਕ ਕੀਤਾ ਜਾਏਗਾ ਤਾਂ ਕਿ ਲੋਕਾਂ ਨੂੰ ਵੋਟ ਪਾਉਣ ਤੋਂ ਪਹਿਲਾਂ ਪਤਾ ਹੋਏ ਕਿ ਕੌਣ ਕਿੱਥੇ ਖੜਾ। ਔਰ ਇਹ ਬੜਾ ਇੰਪੋਰਟੈਂਟ ਹੈ ਔਰ ਅਸੀਂ ਸਮਝਦੇ ਹਾਂ ਵੀ ਇਸ ਮਾਮਲੇ 'ਚ ਸਿੱਖ ਫੈਡਰੇਸ਼ਨ ਨੇ ਬੜਾ ਚੰਗੀ ਤਰ੍ਹਾਂ ਆਪਣਾ ਹੋਮਵਰਕ ਕੀਤਾ ਔਰ ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਇਸ ਜਿਹੜੀ ਕਮੇਟੀ ਦੇ ਸਾਹਮਣੇ ਪਬਲਿਕ ਸੇਫਟੀ ਐਂਡ ਨੈਸ਼ਨਲ ਸਿਕਿਉਰਿਟੀ ਦੀ ਜਿਹੜੀ ਪਾਰਲੀਮੈਂਟਰੀ ਕਮੇਟੀ ਸੀ ਉਹਦੇ ਸਾਹਮਣੇ ਜਿਹੜੀ ਭਾਈ ਮਨਿੰਦਰ ਸਿੰਘ ਜਿਹੜੇ ਸਿੱਖ ਫੈਡਰੇਸ਼ਨ ਜਾਂ ਉਦੋਂ ਉਹਨਾਂ ਦੀ ਰਿਪਰੈਜ਼ੈਂਟੇਸ਼ਨ ਬ੍ਰਿਟਿਸ਼ ਕੋਲੰਬੀਆ ਗੁਰਦੁਆਰਾ ਕੌਂਸਲ ਵੱਲੋਂ ਸੀ, ਉਹਨਾਂ ਦੀ ਪ੍ਰੈਜੈਂਟੇਸ਼ਨ ਦੇਣ ਵੀ ਉਹਨਾਂ ਨੇ ਉਹਨਾਂ ਸਾਰਿਆਂ ਨੂੰ ਕੀ ਬਰੀਫ ਕੀਤਾ ਔਰ ਉਸ ਤੋਂ ਬਾਅਦ ਉਹਦੇ ਨਾਲ ਹੀ ਫਾਲੋ ਅਪ ਪ੍ਰਭਜੋਤ ਸਿੰਘ ਜਿਹੜੇ ਕਿ ਜਸਟਿਨ ਟਰੂਡੋ ਉਹਨਾਂ ਦੀ ਜਿਹੜੀ ਹੈ ਉਹ ਜਿਰਾ ਕਰ ਰਹੇ ਨੇ ਕ੍ਰਾਸ ਐਗਜ਼ਾਮੀਨੇਸ਼ਨ। ਔਰ ਅਸੀਂ ਅਗੇਨ ਇਹ ਕਵਾਂਗੇ ਕਿ ਵੀ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰੋ। ਬਿਲਕੁਲ ਇਹ ਬਹੁਤ ਡਿਸਾਈਡਿੰਗ ਫੈਕਟਰ ਹੁੰਦਾ ਹੈ। ਅਸੀਂ ਦੇਖ ਰਹੇ ਹਾਂ ਕਿ ਵੋਟ ਦੀ ਕੀ ਅਹਿਮੀਅਤ ਹੈ। ਫਿਰ ਇੱਕ ਪਾਸੇ ਇੰਡੀਅਨ ਸਿਸਟਮ ਸਮੁੱਚੀ ਸਿੱਖ ਕੌਮ ਨੂੰ ਇੰਟਰਨੈਸ਼ਨਲੀ ਬਦਨਾਮ ਕਰਨ ਤੇ ਲੱਗਾ ਹੋਇਆ। ਕੈਨੇਡਾ ਦੇ ਸਿੱਖਾਂ ਦੇ ਮੁੱਢਲੇ ਹੱਕਾਂ 'ਚ ਐਜ਼ ਏ ਸਿਟੀਜ਼ਨ ਜਿਹੜੇ ਰਾਈਟ ਨੇ ਉਹ ਦਖਲ ਅੰਦਾਜ਼ੀ ਕਰਦੇ ਆ। ਜਿਹੜਾ ਸਟੇਟ ਟੈਰਰ ਉੱਥੇ ਜਿਹਦੇ ਥੱਲੇ ਉਹਨਾਂ ਨੇ 1.5 ਲੱਖ ਤੋਂ ਜ਼ਿਆਦਾ ਸਿੱਖ ਜਿਹੜੇ ਨੇ ਉਹਨਾਂ ਦੀ ਨਸਲਕੁਸ਼ੀ ਕੀਤੀ, ਉਹ ਗੰਦਾ ਦਹਿਸ਼ਤਗਰਦੀ ਦਾ ਹਥਿਆਰ ਅਮਰੀਕਾ ਕੈਨੇਡਾ ਦੀ ਧਰਤੀ ਤੇ, ਕਿਉਂਕਿ ਅਸੀਂ ਕੈਨੇਡੀਅਨ ਇਲੈਕਸ਼ਨਸ ਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ। ਸੋ ਇਹਦੇ ਲਈ ਸਾਡੇ ਸਾਹਮਣੇ ਸਾਡੇ 14-15 ਕੈਨੇਡਾ ਦੇ MP ਵੀ ਨੇ ਜਿਨ੍ਹਾਂ 'ਚੋਂ ਬਹੁਤ ਸਾਰੇ ਮਿੱਟੀ ਦੇ ਮਾਧੋ ਬਣੇ ਰਹੇ ਜਿਨ੍ਹਾਂ ਦਾ ਬੋਲਣ ਦਾ, ਕਿਉਂਕਿ ਕੁਛ ਤਾਂ ਕਾਣੇ ਕੀਤੇ ਹੋਏ ਨੇ ਇੰਡੀਅਨ ਸਿਸਟਮ ਨੇ। ਸੋ ਜਦੋਂ ਹੁਣ ਇਹ ਸਾਰੇ ਸਾਹਮਣੇ ਜਾਣਗੇ ਔਰ ਇਹ ਸਵਾਲ ਉਹਨਾਂ ਦੇ ਸਾਹਮਣੇ ਹੋਣਗੇ ਔਨ ਰੈਕਰਡ, ਤੇ ਫਿਰ ਇਹ ਜਿਹੜੇ ਉਹਨਾਂ ਨੇ ਕਾਣੇ ਕੀਤੇ ਨੇ ਇਹਨਾਂ ਦੀ ਵੀ ਜਾਂ ਦੂਜੀ ਅੱਖ ਵੀ ਨਿਕਲੇਗੀ ਤੇ ਜਾਂ ਅੱਖਾਂ ਖੋਲ ਲੈਣਗੇ, ਇਹੀ ਹੈ। ਔਰ ਜਿਹੜੇ ਨਵੇਂ ਨੇ ਉਹਨਾਂ ਦੇ ਸਾਹਮਣੇ ਵੀ ਹੋਏਗਾ ਕਿ ਵੀ ਇਹ ਅਸੀਂ ਜਵਾਬ ਦੇ ਬਣਾਉਣਾ ਹੈ। ਸੋ ਮੈਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਪਹਿਲਾਂ ਭਾਈ ਮਨਿੰਦਰ ਸਿੰਘ ਹੋਰਾਂ ਦਾ ਕਲਿੱਪ ਜਿਹੜਾ ਇਸ ਕਮੇਟੀ ਦੀ ਹੀਅਰਿੰਗ ਦੇ ਦੌਰਾਨ ਆਇਆ ਔਰ ਫਿਰ ਦੂਸਰੇ ਆਪਣੇ ਸਿੰਘ ਪ੍ਰਭਜੋਤ ਸਿੰਘ ਉਹਨਾਂ ਦਾ ਦਿਖਾਣ। ਬਿਲਕੁਲ। ਇਨਵਾਈਟ ਮਿਸਟਰ ਮਨਿੰਦਰ ਸਿੰਘ to make an opening statement of up to 5 minutes. Please go ahead, sir. This is what an authoritarian regime like India looks like, and this is what they want, to intimidate and shut down dissenting voices. But that's not going to be possible in Canada, and it's definitely not going to be possible for the Sikh community in Canada. Transnational repression tactics include assassinations, attempts, threats, and intimidation of Sikh activists. The assassination of Bhai Hardeep Singh Nijjar is a blatant example of how deeply India has penetrated into Canada, not only with the assassinations, but undermining of general elections, nominations for candidates in political parties, all the way to leadership races, and in that sphere as well. We have evidence that has been presented at the Foreign Interference Commission
that verifies all of this. India has conducted these operations for over 40 years. I myself have come out over the last 2 years several times stating that we have known in the Sikh community that India is interfering within Canada. I'd like to read you something. India conducts intelligence operations in Canada at 2 levels, directly through its consulates in Toronto and Vancouver, and indirectly through infiltration of the Canadian Sikh community. India's target is a well-organized international Sikh lobby that is the financial, intellectual, and administrative backbone of the drive for a homeland in Punjab. According to the sources, India's intelligence activities in Canada include the spreading of false information, the use of paid informers, and the instigation of activities to discredit the Sikh separatist movement. This is not something that was put out in the last 6 months. This is from November 28, 1984 in the Globe and Mail in Canada. Canada has known about Indian interference for 40 years. Canada, its media, and the Sikh community all have known about it. The unfortunate reality is little to nothing has been done about it. In closing, we have 4 things that we think that would help protect Canadians. The suspension of security and intelligence agreements with India in the short term. It's a short-term mechanism to ensure that there is safety within Canada for all Canadians. A public inquiry into the assassination of Mr. Nijjar, along with India's activities and the revelations of violence that have been put forward by the RCMP on October 14th. As far as we know, India is the only country to inflict this much violence in Canada on Canadian citizens on Canadian soil. Prosecution of conspirators and perpetrators and imposition of targeted sanctions against Indian diplomats that are believed to be involved in this, especially those that have been removed from this country, and a support for the Sikh community in combating rise in anti-Sikh hate, which has a direct link back to India's misinformation and disinformation campaigns against Sikhs. And finally, I implore you all to ask me questions about the real lived experience of Indian foreign interference. If anyone here remains silent on this issue, it will actually speak volumes to where they stand and who they are seeking to protect. So the RCMP's press release and its comments at the press conference stated that organized crime was used to execute the violent activities to create a perception of an unsafe environment targeting the South Asian community in Canada. Do you recall that? Yes. So I think you would agree that this is quite an alarming and intrusive attack on Canada. So this goes beyond simple disinformation and amplifying narratives in the media that Canada is unsafe. These individuals and government officials actually orchestrated violence to make people feel unsafe and come to that conclusion. Is that fair? I'd actually say there seem to be 2 goals in this. One is, yes, to make Canadians, particularly South Asian Canadians, feel less safe here in their own country. But secondly is actually to help prove a point that the Indian government has been trying to make about Canada for quite some time, that we are a country that doesn't take seriously violence or terrorism or incitements to hatred, which is entirely false. But failing an ability to point out how Canada has been supposedly failing to prevent violence, it seems like folks within the Indian government have decided to create violence and unlawfulness in Canada as a way of demonstrating the point that they are trying to make, that there is violence and unlawfulness in Canada. And I think that is exceptionally egregious as an approach to a neighboring sovereign democracy. फरीदा बार पराए बैसना साईं मुझे न दे। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਭਰ ਦੀਆਂ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ, ਖਾਲਸਾ ਸਾਜਣਾ ਦਿਵਸ ਵਿਸਾਖੀ ਨੂੰ ਸਮਰਪਿਤ 8ਵੀਂ ਨੈਸ਼ਨਲ ਸਿੱਖ ਡੇ ਪਰੇਡ ਸਿੱਖ ਫਰੀडम ਮਾਰਚ
5 ਅਪ੍ਰੈਲ ਦਿਨ ਸ਼ਨਿਚਰਵਾਰ 2025 ਨੂੰ ਕੈਪੀਟਲ ਹਿੱਲ ਵਾਸ਼ਿੰਗਟਨ ਡੀਸੀ ਵਿਖੇ ਕੱਢਿਆ ਜਾ ਰਿਹਾ ਹੈ। ਇਸ ਵਾਰ ਏਰੀਆ 5 20 ਸਟਰੀਟ ਕੌਂਸਟੀਟਿਊਸ਼ਨ ਐਵਨਿਊ, ਜਿੱਥੇ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ 9:30 ਵਜੇ ਹੋਣਗੇ। ਉਪਰੰਤ ਸ਼ਬਦ ਕੀਰਤਨ ਢਾਡੀ ਵਾਰਾਂ ਦੇ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾਏਗਾ। ਲਗਭਗ 12 ਵਜੇ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ, ਜਿਹੜੀ ਕਿ ਸਮਾਪਤੀ ਕੈਪੀਟਲ ਹਿੱਲ ਵਿਖੇ ਜਾ ਕੇ ਹੋਵੇਗੀ। ਉਪਰੰਤ ਪੰਥਕ ਬੁਲਾਰੇ ਸੰਗਤਾਂ ਨੂੰ ਆਪਣੇ ਵਿਚਾਰਾਂ ਰਾਹੀਂ ਸੰਬੋਧਨ ਹੋਣਗੇ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਨੀਲੀਆਂ ਦਸਤਾਰਾਂ, ਕੇਸਰੀ ਦਸਤਾਰਾਂ ਸਜਾ ਕੇ, ਭੈਣਾਂ ਦੁਪੱਟੇ ਲੈ ਕੇ ਇਸ ਨਗਰ ਕੀਰਤਨ ਦੇ ਵਿੱਚ ਹੁਮ ਹਮਾ ਕੇ ਪਹੁੰਚੋ ਜੀ ਤੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਿੱਕਲ ਸੁਸਾਇਟੀ, ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ, ਸਭਾਵਾਂ ਅਤੇ ਸੰਗਤੀ ਰੂਪ ਦੇ ਵਿੱਚ ਜੋ ਹਰ ਸਾਲ ਦੀ ਤਰ੍ਹਾਂ ਮਨਿਹਾਟਨ ਵਿਖੇ ਸਿੱਖ ਡੇ ਪਰੇਡ ਕੱਢੀ ਜਾਂਦੀ ਹੈ, ਉਹ ਇਸ ਸਾਲ 26 ਅਪ੍ਰੈਲ ਦਿਨ ਸ਼ਨੀਚਰਵਾਰ ਨੂੰ 12:30 ਵਜੇ 37 ਸਟਰੀਟ ਮੈਡੀਸਨ ਤੋਂ ਆਰੰਭ ਹੋਵੇਗੀ। ਉਹ ਤੇ 24 ਸਟਰੀਟ ਮੈਡੀਸਨ ਦੇ ਉੱਤੇ ਜੋ ਕਿ ਸਟੇਜ ਸਜਾਈ ਜਾਏਗੀ, ਜਿਹਦੇ ਉੱਤੇ ਪੰਥਕ ਬੁਲਾਰੇ ਤੇ ਸਾਡੇ ਜਿਹੜੇ ਨਿਊਯਾਰਕ ਦੇ ਜਿੰਨੇ ਵੀ ਇਲੈਕਟਡ ਅਫੀਸ਼ਲ ਆ ਉਹ ਸੰਗਤਾਂ ਨੂੰ ਸੰਬੋਧਨ ਹੋਣਗੇ। ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਕੀਤੀ ਜਾਂਦੀ ਆ ਕਿ ਇਹ ਜਿਸ ਪਰੇਡ ਦੇ ਵਿੱਚ ਆਪਣੇ ਆਪ ਨੂੰ ਸ਼ਾਮਲ ਕਰੋ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਕਿ ਇਹ ਪਰੇਡ ਸਾਡੀ ਪੋਲੀਟੀਕਲ ਤੇ ਧਾਰਮਿਕ ਆਜ਼ਾਦੀ ਨੂੰ ਦਰਸਾਉਂਦੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਈ ਮੁਝੇ ਨਾ ਦੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਨਿਊਯਾਰਕ ਟਾਈਮਜ਼ ਦੀ ਇੱਕ ਤਾਜ਼ਾ ਰਿਪੋਰਟ ਅਨੁਸਾਰ ਭਾਰਤ ਦੀ ਸਰਕਾਰੀ ਕੰਪਨੀ ਹਿੰਦੁਸਤਾਨ ਐਟੋਨਿਕਸ ਲਿਮਟਿਡ ਵੱਲੋਂ ਬ੍ਰਿਟਿਸ਼ ਕੰਪਨੀ ਤੋਂ ਸੰਵੇਦਨਸ਼ੀਲ ਟੈਕਨੀਕਲ ਸਟਾਫ ਜਿਹੜੇ ਖਰੀਦ ਕੇ ਰਸ਼ੀਆ ਨੂੰ ਸਪਲਾਈ ਕੀਤਾ ਜਾ ਰਿਹਾ ਹੈ ਔਰ ਇਸ ਤਰ੍ਹਾਂ ਭਾਰਤ ਨੇ ਰੂਸ ਤੇ ਲੱਗੀਆਂ ਆਰਥਿਕ ਪਾਬੰਦੀਆਂ ਦੀ ਉਲੰਘਣਾ ਕੀਤੀ ਹੈ। ਸੋ ਭਾਰਤ ਲਗਾਤਾਰਤਾ ਨਾਲ ਅਮਰੀਕਾ ਦੇ ਸ਼ਿਕੰਜੇ 'ਚ ਫਸਦਾ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅੱਜ ਇੱਕ ਪ੍ਰੋਮੀਨੈਂਟ ਇੰਡੀਅਨ ਜਰਨਲਿਸਟ ਜਿਹੜਾ ਬੜਾ ਵੈਲ ਅਵੇਅਰ ਹੈ ਸਾਰੀਆਂ ਸਿਚੁਏਸ਼ਨਸ ਬਾਰੇ ਇੰਟਰਨੈਸ਼ਨਲੀ, ਉਹ ਜਦੋਂ ਇਹ ਤਬਸਰਾ ਕਰ ਰਿਹਾ ਸੀ ਕਿ ਵੀ ਕੀ ਕਾਰਨ ਹੈ ਕਿ ਵੀ ਜਦੋਂ ਦਾ ਪ੍ਰੈਜ਼ੀਡੈਂਟ ਟਰੰਪ ਨੇ ਟੈਰਿਫ ਤੋਂ ਸ਼ੁਰੂ ਕਰਕੇ ਜਿੰਨੇ ਇਲਜ਼ਾਮ ਭਾਰਤ ਤੇ ਲੱਗੇ ਵੀ ਦੁਨੀਆ ਦਾ ਹਰ ਵੱਡਾ ਛੋਟਾ ਦੇਸ਼ ਆਪੋ ਆਪਣੇ ਤਰੀਕੇ ਦੇ ਨਾਲ ਉਹਨੇ ਰਿਐਕਟ ਕੀਤਾ। ਕੈਨੇਡਾ ਨੇ ਬਰਾਬਰ ਦਾ, ਇਸੇ ਤਰ੍ਹਾਂ ਈਵਨ ਜਰਮਨ ਨੇ, ਯੂਕੇ ਨੇ, ਭਾਵੇਂ ਲਿਮਟ, ਹਰ ਇੱਕ ਨੇ ਆਪਣਾ ਰਿਐਕਸ਼ਨ, ਆਪਣੀ ਸਟ੍ਰੈਟਜੀ, ਆਪਣਾ ਸਾਰਾ ਕੁਝ ਦਿੱਤਾ ਹੈ। ਪਰ ਐਸਾ ਕੀ ਕਾਰਨ ਹੈ ਕਿ ਭਾਰਤ ਦਾ ਜਿਹੜਾ 1 ਬਿਲੀਅਨ 400 ਮਿਲੀਅਨ ਲੋਕਾਂ ਦਾ ਮੁਲਕ ਹੈ, ਮੋਦੀ ਜਾਂ ਐਸ ਜੈ ਸ਼ੰਕਰ, ਇਹਨਾਂ ਦੇ ਮੂੰਹ ਨੂੰ ਕਿਉਂ ਜਿਹੜਾ ਹੈ ਉਹ ਬਿਲਕੁਲ ਇਹਨਾਂ ਦਾ ਦੀ ਜੀਭ ਸਿੱਤੀ ਹੋਈ ਹੈ ਜਾਂ ਮੂੰਹ ਸੀਤਾ ਹੋਇਆ ਵੀ ਇਹਨਾਂ ਤੋਂ ਇੱਕ ਲਫ਼ਜ਼ ਵੀ ਨਹੀਂ ਨਿਕਲਿਆ, ਇਹਦੇ ਬਾਵਜੂਦ ਕਿ ਵੀ ਕਿਸੇ ਹੋਰ ਮੁਲਕ ਦੇ ਵਿੱਚ ਬੇੜੀਆਂ ਹੱਥਕੜੀਆਂ ਦੇ ਵਿੱਚ ਜਕੜ ਕੇ ਨਹੀਂ ਭੇਜੇ ਗਏ ਅਦਰ ਦੈਨ ਜਿਹੜੇ ਸਾਊਥ ਅਮਰੀਕਾ ਦੇ, ਜਿੱਥੇ ਇਹਨਾਂ ਨੇ ਆਪਣਾ ਉਹ ਕੈਂਪ ਜਿਹਾ ਬਣਾ ਲਿਆ ਪੱਕੇ ਤੌਰ ਤੇ ਭੇਜਣ ਦਾ। ਹਰ ਇੱਕ ਨੇ ਜਿਹੜਾ ਇਸ ਦੇ ਉੱਤੇ ਔਰ ਮੋਦੀ ਦੀ ਆਮਦ ਨੂੰ ਲੈ ਕੇ ਫਿਰ ਉਹਦੇ 'ਚ ਉਹਨੇ ਇਹਦਾ ਜਵਾਬ ਵੀ ਦਿੱਤਾ ਜਿਹੜਾ ਮੈਨੂੰ ਲੱਗਦਾ ਕਾਫੀ ਹੱਦ ਤੱਕ ਠੀਕ ਹੈ। ਔਰ ਇਹ ਗੱਲ ਫਿਰ ਜਿਹੜੀ ਇਹਨਾਂ ਦਾ ਹੀ ਹਿੰਦੂ ਤੋਂ ਵੀ ਆਈਡੀਆਲੋਗ ਸੁਬਰਾਮਨਿਅਮ ਸਵਾਮੀ ਕਰਦਾ ਹੈ, ਜਾਂ ਪਿਛਲੇ ਦਿਨਾਂ 'ਚ ਯਸ਼ਵੰਤ ਸਿਨਹਾ ਜਿਹੜਾ ਮਿਨਿਸਟਰ ਸੀ ਵਾਜਪਾਈ ਦੀ ਗਵਰਨਮੈਂਟ 'ਚ, ਫੋਰਨ ਮਿਨਿਸਟਰ ਵੀ ਰਿਹਾ, ਫਾਈਨੈਂਸ ਮਿਨਿਸਟਰ ਵੀ ਸੀ, ਉਹਨੇ ਕਿਹਾ ਵੀ ਇਹ ਜਿਹੜੇ ਨੇ ਮੋਦੀ ਨੂੰ ਲੈ ਕੇ ਇਹਨਾਂ ਦੇ ਕੋਲ ਖਾਸ ਭੇਤ ਨੇ ਜਿਹੜਾ ਅਮਰੀਕਾ ਕੋਲ ਵੀ ਨੇ। ਔਰ ਇਸੇ ਤਰ੍ਹਾਂ ਈਵਨ ਇਜ਼ਰਾਈਲ ਦੇ ਹਵਾਲੇ ਨਾਲ ਵੀ ਹੋ ਰਿਹਾ ਸੀ ਕਿ ਵੀ ਜੇ ਇਜ਼ਰਾਈਲ ਇਹਨਾਂ ਨੂੰ ਪੈਗਾਸਸ ਉਹ ਸਪਲਾਈ ਕਰ ਸਕਦਾ ਹੈ ਜਿਹਦੇ ਥੱਲੇ ਉਹ ਜਿਹਦੇ ਮਰਜ਼ੀ ਕੰਪਿਊਟਰ 'ਚ ਵੜ ਜਾਣ, ਸੌਫਟਵੇਅਰ ਜਿਹੜਾ ਦਿੱਤਾ ਹੈ, ਤਾਂ ਉਹਨਾਂ ਕਿਹਾ ਵੀ ਉਹਨਾਂ ਨੇ ਆਪਣੇ ਕਿੰਨੇ ਸੌਫਟਵੇਅਰ ਰਾਹੀਂ ਇਹਨਾਂ ਦੇ ਕਿੰਨੇ ਭੇਤ ਇਹਨਾਂ ਦੇ ਕੋਲ ਨੇ। ਔਰ ਅਲਟੀਮੇਟਲੀ ਇਹੀ ਇੱਕ ਵੱਡਾ ਕਾਰਨ ਹੁੰਦਾ ਹੈ ਕਿ ਜਦੋਂ ਉਹ ਕੋਈ ਖੱਬੇ ਸੱਜੇ ਹੋਣ ਲੱਗਦੇ ਨੇ ਤਾਂ ਉਹਨਾਂ ਨੂੰ ਤੂੰ ਦਿਖਾ। ਇਵੇਂ ਹੀ ਚਾਈਨਾ ਦੇ ਬਾਰੇ ਵੀ ਹੈ, ਜਦੋਂ ਅਸੀਂ ਕਹਿੰਦੇ ਹਾਂ ਕਿ ਵੀ ਚੀਨ ਨੇ 4000 ਸਕੁਅਰ ਕਿਲੋਮੀਟਰ ਟੈਰੀਟਰੀ ਲਈ
ਪੂਰਾ ਇਹਨਾਂ ਨੇ ਵਿਪ ਅਪ ਕੀਤੀਆਂ ਇਮੋਸ਼ਨਸ ਲੋਕਾਂ ਦੀਆਂ। ਚਾਈਨੀਜ਼ ਚੀਜ਼ਾਂ ਦੇ ਬਾਈਕਾਟ ਤੱਕ ਦੀ ਕਾਲ ਵੀ ਹਿੰਦੂਤਵੀ ਸੰਗਠਨਾਂ ਨੇ ਦੇਣੀ ਸ਼ੁਰੂ ਕੀਤੀ, ਬਜਰੰਗ ਦਲ ਔਰ ਵਿਸ਼ਵ ਹਿੰਦੂ ਪਰਿਸ਼ਦ ਨੇ। ਫਿਰ ਐਸਾ ਕੀ ਕਾਰਨ ਹੈ ਕਿ ਜਾ ਕੇ ਉਹਨਾਂ ਦੀ ਗੋਦ 'ਚ ਬੈਠ ਕੇ ਔਰ ਬਿਲਕੁਲ ਨਾ ਕੋ ਆਇਆ ਨਾ ਕੋ ਗਿਆ, ਇਹ ਤਾਂ ਕਿਹਾ ਹੀ ਸੀ। ਲੇਕਿਨ 2020 'ਚ ਗਲਵਾਨ ਤੋਂ ਲੈ ਕੇ ਹੁਣ 2025 'ਚ ਅਸੀਂ ਦੇਖਦੇ ਹਾਂ ਕਿ ਹੁਣ ਜਿਹੜਾ ਇੱਕ ਇੰਟਰਵਿਊ, ਇੱਕ ਪੋਡਕਾਸਟ ਮੋਦੀ ਦਾ 3 ਘੰਟੇ ਮਿਸਟਰ ਫਰੀਡਮੈਨ ਨੇ ਕੀਤਾ ਅਮਰੀਕਾ ਵਾਲਿਆਂ ਨੇ, ਉਹਦੇ 'ਚੋਂ ਚਾਈਨਾ ਬਾਰੇ ਇੰਨੀ ਪੋਜ਼ਿਟਿਵ ਨੇ ਕਿਹਾ ਜੀ ਪਰਿਵਾਰ 'ਚ ਵੀ ਹੁੰਦਾ ਹੀ ਹੈ, ਸਾਡੇ ਤਾਂ ਬਿਲਕੁਲ ਕੋਈ ਐਸਾ ਨਹੀਂ ਹੈ, ਸਾਡੀਆਂ ਸੱਭਿਅਤਾਵਾਂ ਤੇ ਸਾਡਾ ਇਹ ਉਹ। ਹੁਣ ਐਸਾ ਕੀ ਕਾਰਨ ਹੈ ਕਿ ਇੱਕ ਪਾਸੇ ਜਿਹਨੂੰ ਐਗਰੈਸਰ ਕਹਿ ਕੇ ਜਿਸ ਕਿਸਮ ਦਾ ਡਿਮੋਨਾਈਜ਼ ਜਾਂ ਜਿਹਦਾ ਸ਼ੈਤਾਨੀਕਰਨ ਕੀਤਾ ਜਾਂਦਾ ਰਿਹਾ ਆਪਣੇ ਲੋਕਾਂ 'ਚ, ਉਹਦੇ ਸਾਹਮਣੇ ਸਭ ਚੁੱਪ ਹੋ ਕੇ ਬੈਠੇ ਨੇ। ਹੁਣ ਇੱਕ ਪਾਸੇ ਅੰਦਰੂਨੀ ਕੀ ਹੈ ਉਹ ਸਾਨੂੰ ਪਤਾ ਨਹੀਂ ਹੈ, ਪਰ ਜਦੋਂ ਮੈਂ ਇਹ ਸਾਰਿਆਂ ਨੂੰ ਦੇਖਦਾ ਤਾਂ ਮੈਨੂੰ ਲੱਗਦਾ ਵੀ ਇਹ ਜਿਹੜੀ ਦਲੀਲ ਹੈ ਇਹਦੇ 'ਚ ਇੱਕ ਵੇਟ ਹੈ ਕਿ ਵੀ ਜਦੋਂ ਤੁਹਾਡਾ ਗੱਲ ਇਹੀ ਹੁੰਦੀ, ਹੁਣ ਬਹੁਤ ਵਾਰੀ ਇਹ ਹੁੰਦਾ ਵੀ ਅਕਾਲੀ ਕਿਉਂ ਨਹੀਂ ਬੋਲਦੇ ਜੀ ਪੰਜਾਬ ਦੇ, ਜਾਂ ਉਹ ਫਲਾਣੇ ਉਹਦੇ ਨਾਲ ਕਿਉਂ, ਉਹ ਅੰਦਰ ਵੜ ਕੇ ਫਾਈਲ ਦਿਖਾ ਦਿੰਦੇ ਉਹਨਾਂ ਨੂੰ ਕਿ ਵੀ ਆਹ ਤੇਰੀ ਫਾਈਲ ਹੈ। ਔਰ ਮੈਨੂੰ ਯਾਦ ਹੈ ਵੀ ਇੱਕ ਵਾਰ ਇੱਕ ਸਾਬਕਾ ਪੋਲੀਟੀਸ਼ੀਅਨ ਉਹ ਸਾਡੇ ਪਿਤਾ ਜੀ ਨਾਲ ਗੱਲ ਕਰ ਰਹੇ ਸੀ ਤੇ ਉਹ ਕਹਿੰਦਾ ਜੀ ਵੀ ਹਰਦੁਆਰੀ ਲਾਲ ਹਰਿਆਣੇ ਦਾ ਚੌਧਰੀ, ਉਦੋਂ ਇਹ ਹਰਿਆਣਾ ਪੰਜਾਬ ਦਾ ਹੀ ਹਿੱਸਾ ਹੁੰਦਾ ਸੀ 1966 ਤੱਕ, ਤੇ ਪ੍ਰਤਾਪ ਸਿੰਘ ਕੈਰੋਂ ਚੀਫ ਮਿਨਿਸਟਰ ਭੀਮ ਸੈਨ ਸੱਚਰ ਔਰ ਗੋਪੀ ਚੰਦ ਭਾਰਗਵ, ਦੋ ਪਹਿਲਾਂ ਬਣਾਏ ਨਹਿਰੂ ਨੇ। ਉਹਨਾਂ ਨੇ ਦੇਖਿਆ ਵੀ ਇਹ ਸਿੱਖ ਇਹਨਾਂ ਤੋਂ ਲੋਟ ਨਹੀਂ ਆਉਂਦਾ, ਉਹਨਾਂ ਨੇ ਕਿਹਾ ਵੀ ਸਿੱਖਾਂ ਚੋਂ ਹੀ ਕੱਢੋ ਜਿਹੜਾ ਕੁੱਟੇ ਵੀ ਸਿੱਖਾਂ ਨੂੰ, ਅਹੁਦੇ ਦਾ ਵੀ ਭੁੱਖਾ ਹੋਏ। ਅੱਜ ਵੀ ਕਈ ਕੈਰੋਂ ਦੀਆਂ ਸਿਫਤਾਂ ਕਰਨਗੇ ਤੇ ਮੈਨੂੰ ਕਹਿੰਦਾ ਵੀ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਵੀ ਜਿਹੜਾ ਕੰਮ ਬੁੱਚੜ ਬੇਅੰਤੇ ਨੇ 1992 ਦੇ ਵਿੱਚ ਕੀਤਾ, ਉਹ ਕੈਰੋਂ ਨੇ ਉਸ ਕਿਸਮ ਦੀ ਲਾਲੈਸਨੈਸ ਜਿਹੜੀ ਹੈ ਉਹ 50ਵੇਂ 'ਚ ਕੀਤੀ ਸੀ। ਜਥੇਦਾਰ ਮੋਹਨ ਸਿੰਘ ਤੋੜ ਜਿਹੜੇ ਅਕਾਲੀ ਦਲ ਦੇ, ਉਹਨੂੰ ਚੁੱਕ ਕੇ ਬਰਫ਼ ਦੀ ਸਿਲ ਦੇ ਉੱਤੇ ਪਾਇਆ, ਘਰ ਨੂੰ ਜੰਦਰੇ ਲਾਤੇ, ਡੰਗਰਾਂ ਨੂੰ ਪੱਠੇ ਤੱਕ ਨਾ ਪਾਣ ਦਿੱਤੇ। ਬਠਿੰਡਾ ਜੇਲ੍ਹ 'ਚ ਜਿਹੜੀ ਹੈ ਉਹ ਗੋਲੀ ਚਲਾ ਕੇ ਕਿੰਨੇ ਮਾਰਤੇ ਸੀ ਪੰਜਾਬੀ ਸੂਬੇ ਮੋਰਚੇ ਦੇ। ਕਰਨਾਲ ਦੇ ਵਿੱਚ 11-12 ਸਾਲਾਂ ਦਾ ਸਿੱਖ ਬੱਚਾ ਇੰਦਰਜੀਤ ਸਿੰਘ, ਉਹਨੂੰ ਟਾਰਚਰ ਕਰਕੇ ਮਾਰਿਆ। ਸੋ ਇਹ ਇੱਕ ਪਾਰਟ ਹੈ। ਪਰ ਕੈਰੋਂ ਦੀ ਉਹ ਗੱਲ ਜਿਹੜਾ ਸਾਬਕਾ ਪੋਲੀਟੀਸ਼ੀਅਨ ਸੁਣਾ ਰਿਹਾ ਸੀ ਕਿ ਜੀ ਚੌਧਰੀ ਹਰਦੁਆਰੀ ਲਾਲ ਹਰਿਆਣੇ 'ਚ ਦੇ ਜਿਹੜਾ ਬਾਅਦ ਦੇ ਵਿੱਚ ਵੀ ਪ੍ਰੋਮੀਨੈਂਟ ਰਿਹਾ, ਵੀ ਉਹਦੇ 'ਚ ਵੀ ਇਹ ਐਂਬੀਸ਼ਨ ਸੀ ਕਿ ਵੀ ਉਹ ਚੀਫ ਮਿਨਿਸਟਰ ਬਣੇ ਕੈਰੋਂ ਦੇ ਤੋਂ ਬਾਅਦ, ਜਾਂ ਕੈਰੋਂ ਦਾ ਯੰਗ ਸੀ ਉਹਨਾਂ ਜ਼ਮਾਨੇ 'ਚ ਜੀ। ਸੋ ਕਹਿੰਦੇ ਵੀ ਕੈਰੋਂ ਨੂੰ ਵੀ ਇਹ ਲੱਗਾ ਕਿ ਵੀ ਇਹਦੇ 'ਚੋਂ ਸਮੈਲ ਆ ਰਹੀ ਹੈ ਵੀ ਇਹ ਵੀ ਦਾਅਵੇਦਾਰ ਜਾਂ ਇਹ ਵੀ ਜਿਹੜਾ ਇਸ ਦੀ, ਉਹਨੇ ਕਿਹਾ ਜੀ, ਉਹਨੇ ਜਿਹੜਾ ਆਪਣਾ CID ਸਟੇਟ ਦਾ ਸਬਜੈਕਟ ਹੁੰਦਾ ਹੈ, ਆਪਣਾ CID ਹੈਡ ਨੂੰ ਸੱਦਿਆ, ਉਹਨੇ ਕਿਹਾ ਵੀ ਜ਼ਰਾ ਇਹਦੇ ਤੇ ਅੱਖ ਰੱਖੋ। ਔਰ ਉਹਨੇ ਹੁਣ ਜਿਹੜੇ ਪੋਲੀਟੀਸ਼ੀਅਨ ਨੇ ਉਹ ਰਿਕਮੈਂਡੇਸ਼ਨਸ ਵੀ ਕਰਦੇ ਨੇ, ਆਪਣਿਆਂ ਨੂੰ ਮਫਾਦ ਵੀ ਪਹੁੰਚਾਉਂਦੇ ਨੇ, ਦੂਜੇ ਵੀ ਨੇ। 2 ਮਹੀਨੇ ਬਾਅਦ ਉਹਨੇ ਸੱਦਿਆ ਉਹਨੂੰ CID, ਕਹਿੰਦਾ ਜੀ ਹੋ ਗਈ ਫਾਈਲ ਤਿਆਰ, ਉਹ ਕਹਿੰਦਾ ਜੀ ਹੋ ਗਈ। ਉਹਨੇ ਕਹਿੰਦੇ ਵੀ ਕੈਰੋਂ ਨੇ ਉਹਨੂੰ ਸੱਦਿਆ ਹਰਦੁਆਰੀ ਲਾਲ ਨੂੰ, ਉਹਨੂੰ ਆਪਣੇ ਡਿਨਰ ਦੇ ਉੱਤੇ, ਔਰ ਜਦੋਂ ਖਾਣਾ ਖਾ ਖੂ ਕੇ ਉਹਨੂੰ ਕਿਹਾ ਕਿ ਵੀ ਤੂੰ ਜ਼ਰਾ ਬੈਡਰੂਮ 'ਚ ਆ ਜਾ, ਤੇ ਉਹ ਫਾਈਲ ਉਹਨੇ ਉਹਨੂੰ ਦਿਖਾਤੀ ਕਿ ਵੀ ਆ ਮੈਨੂੰ ਰਿਪੋਰਟ ਮਿਲੀ ਹੈ, ਹੁਣ ਦੱਸ ਇਹਦਾ ਕੀ ਕਰਨਾ। ਤੇ ਕਹਿੰਦਾ ਵੀ ਉਹਨੇ ਪੈਰ ਫੜ ਲਿਆ, ਉਹਨੇ ਕਿਹਾ ਜੀ ਬਸ ਮੇਰੀ ਇੱਜ਼ਤ ਦੇ ਤੁਸੀਂ ਰੱਖੇ। ਸੋ ਉਹ ਜਿਹੜਾ ਚੀਫ ਮਿਨਿਸਟਰੀ ਦਾ ਭੂਤ ਸੀ ਵੀ ਕੈਰੋਂ ਨੂੰ ਕੱਢ ਕੇ। ਸੋ ਕਹਿਣ ਦਾ ਮਤਲਬ ਇਹ ਹੈ ਕਿ ਵੀ ਇਹ ਪਾਰਟ ਜਦੋਂ ਅਸੀਂ ਪੰਜਾਬ ਦੇ ਵੀ ਬਹੁਤ ਸਾਰੇ ਜਿਹੜੇ ਇਹਨਾਂ ਦੇ ਸਾਹਮਣੇ ਅੱਖ ਨਹੀਂ ਚੁੱਕ, ਕਿਉਂਕਿ ਮੂੰਹ ਖਾਂਦਾ ਅੱਖਾਂ ਸ਼ਰਮਾਂਦੀਆਂ, ਇਹ ਐਵੇਂ ਨਹੀਂ ਬਣਾਈ ਹੋਈ ਘਟਨਾ ਹੈ ਨਾ। ਇਸੇ ਤਰ੍ਹਾਂ ਜਿਹੜੇ ਲੋਕ ਬਦ ਅਖਲਾਕ ਨੇ, ਹੁਣ ਉਹਨਾਂ ਦਾ ਜਿਹੜੇ ਮੈਜੋਰਿਟੀ ਉੱਥੋਂ ਵਾਲੇ ਨੇ, ਉਹਨਾਂ ਦੀਆਂ ਜਿਹੜੀਆਂ ਫਾਈਲਾਂ ਇਹਨਾਂ ਦੇ ਕੋਲ ਕਰਪਟ ਤਾਂ ਹੈ ਹੀ ਹੈ ਨੇ, ਪੈਸੇ ਵੀ ਖਾਦੇ ਹੋਏ ਨੇ, ਟੈਕਸ ਚੋਰੀ ਤਾਂ ਜਿਹਨੂੰ ਮਰਜ਼ੀ, ਨਹੀਂ ਵੀ ਚੋਰੀ ਤਾਂ ਵੀ ਚੋਰੀ ਬਣਾ ਦੇਣ। ਸੋ ਇਸੇ ਤਰ੍ਹਾਂ ਜਦੋਂ ਇਸ ਲੈਵਲ ਦੇ ਉੱਤੇ ਅਸੀਂ ਇੰਟਰਨੈਸ਼ਨਲੀ ਦੇਖਦੇ ਹਾਂ ਕਿ ਕਿਸੇ ਮੁੱਦੇ ਦੇ ਉੱਤੇ ਕਿਸੇ ਦੀ ਕੋਈ ਨਸਲੋ ਹਰਕਤ ਨਹੀਂ ਹੁੰਦੀ ਜਾਂ ਬਿਲਕੁਲ ਕੋਈ ਜਿਹੜਾ ਉਹ ਗੂੰਗਾ ਹੋ ਜਾਂਦਾ ਹੈ, ਤੇ ਜ਼ਰੂਰ ਇਸ ਕਿਸਮ ਦਾ ਕਨੈਕਸ਼ਨ ਹੁੰਦਾ ਹੈ। ਪਰ ਅਮਰੀਕਾ ਨੇ ਇਕੱਲਾ ਇਹ ਨਹੀਂ ਰੱਖਿਆ ਹੋਇਆ, ਪਬਲਿਕਲੀ ਵੀ ਅਸੀਂ ਦੇਖਦੇ ਹਾਂ ਕਿ ਵੀ ਉਹ ਟਰਾਂਸਨੈਸ਼ਨਲ ਰਿਪਰੈਸ਼ਨ ਕ੍ਰਾਈਮ ਹੋਏ। ਜਿਹੜਾ ਕੇਸ ਆਲਰੇਡੀ ਜਿਵੇਂ ਅਸੀਂ ਦੱਸਿਆ ਸੀ ਕਿ ਹੁਣ 3 ਨਵੰਬਰ ਨੂੰ ਸ਼ੁਰੂ ਹੋਏਗਾ ਨਿਖਿਲ ਗੁਪਤਾ ਦਾ, ਲੇਕਿਨ ਜਿਹੜੀ ਇੱਕ ਹੋਪ ਸੀ ਉੱਥੇ ਇੰਡੀਅਨ ਮੀਡੀਆ 'ਚ ਕਿ ਜੀ ਟਰੰਪ ਆਏਗਾ, ਦੂਜਾ ਇਹ ਪਾਸੇ ਹੋ ਜਾ। ਅਸੀਂ ਉਦੋਂ ਵੀ ਕਿਹਾ ਸੀ ਵੀ ਇੱਥੇ ਜਿਹੜੀ ਅਦਾਲਤੀ ਪ੍ਰੋਸੈਸ ਹੈ ਉਹ ਆਪਣੀ ਥਾਂ ਲੈਂਦੀ ਹੈ। ਬਿਲਕੁਲ। ਫਿਰ ਤੁਲਸੀ ਗੈਬਰਟ ਔਰ ਉਹਦੇ ਬਣਨ ਨਾਲ FBI ਚੀਫ ਕਾਸ਼ ਪਟੇਲ ਦੇ ਬੜੇ ਜਸ਼ਨ ਹੋਏ ਕਿ ਲਓ ਜੀ ਹੁਣ ਤਾਂ ਖਾਲਿਸਤਾਨੀਆਂ ਨੂੰ ਸਬਕ ਸਿਖਾ ਦੇਵਾਂਗੇ ਦੂਜੇ,
ਤੁਲਸੀ ਗੈਬਰਟ ਨੂੰ ਓਪਨਲੀ ਰਾਜਨਾਥ ਸਿੰਘ ਡਿਫੈਂਸ ਮਿਨਿਸਟਰ ਨੇ ਦੂਸਰਾ ਮੰਗ ਕੀਤੀ ਕਿ ਜੀ 6 ਫਾਰ ਜਸਟਿਸ ਨੂੰ ਦਹਿਸ਼ਤਗਰਦ ਔਰ ਇਹ ਐਕਟੀਵਿਟੀ। ਉਸ ਤੋਂ ਬਾਅਦ ਅਸੀਂ ਦੇਖਦੇ ਹਾਂ 23 ਮਾਰਚ ਨੂੰ ਰੈਫਰੈਂਡਮ ਹੋਇਆ, ਸਿਵਿਕ ਸੈਂਟਰ 'ਚ ਹੋਇਆ ਇਹਦੇ 'ਚ। ਸੋ ਮੈਸੇਜ ਬੜਾ ਕਲੀਅਰ। ਇਸੇ ਤਰ੍ਹਾਂ ਜਿਹੜਾ ਅਡਾਨੀ ਚਾਚਾ ਭਤੀਜਾ ਸਾਗਰ ਅਡਾਨੀ ਤੇ ਗੌਤਮ ਅਡਾਨੀ, ਉਹਨਾਂ ਦੇ ਖਿਲਾਫ ਜਿਹੜਾ ਕੇਸ ਉਹ ਬਰਾਬਰ ਅੱਗੇ ਤੁਰ ਰਿਹਾ। ਫਿਰ ਤੁਸੀਂ ਦੇਖੋਗੇ ਵੀ ਕੋਈ ਨਾ ਕੋਈ ਇਨਕਸ਼ਾਫ ਹਰ ਚੌਥੇ ਦਿਨ ਇੰਡੀਆ ਨੂੰ ਲੈ ਕੇ ਹੁੰਦਾ ਹੀ ਹੁੰਦਾ ਹੈ। ਹੁਣ ਇਹ ਜਿਹੜੀ ਖਬਰ ਨਿਊਯਾਰਕ ਟਾਈਮਸ ਨੇ ਬ੍ਰੇਕ ਕੀਤੀ ਔਰ ਇੰਡੀਅਨ ਗਵਰਨਮੈਂਟ ਅੱਜ ਪੂਰੇ ਡਿਨਾਇਲ ਮੋਡ 'ਚ ਹੈ, ਔਰ ਐਨ ਉਸ ਮੌਕੇ ਦੇ ਉੱਤੇ, ਕਿਉਂਕਿ ਸਾਰੇ ਦੌਰ 'ਚ ਟੈਰਿਫ ਨੂੰ ਲੈ ਕੇ ਤਾਂ ਟਰੰਪ ਨੇ ਇਹਨਾਂ ਦਾ ਕੋਈ ਲਿਹਾਜ਼ ਨਹੀਂ ਕੀਤਾ। ਕਿੰਗ ਆਫ ਉਹ ਤਾਂ ਮੋਦੀ ਦੇ ਨਾਲ ਪ੍ਰੈਸ ਕਾਨਫਰੰਸ ਕਿਹਾ ਕਿ ਬਈ ਇਹ ਬਹੁਤ ਸਮਾਰਟ ਨੈਗੋਸ਼ੀਏਟਰ ਹੈ। ਨਹੀਂ ਕਹਿਣਾ ਇਹ ਜਾਏ ਵੀ ਕਿੰਗ ਆਫ ਟੈਰਿਫ ਹੈ, ਵੀ ਅਸੀਂ ਸਾਡੀ ਤਾਂ ਕੋਈ ਚੀਜ਼ ਵੇਖ ਹੀ ਨਹੀਂ ਸਕਦੀ, ਇਸ ਕਿਸਮ ਦਾ ਲਾ ਰਹੇ ਨੇ। ਈਵਨ 2 ਦਿਨ ਪਹਿਲਾਂ ਵੀ ਇਸ ਕਿਸਮ ਦਾ ਬਿਆਨ। ਹੁਣ ਲੱਗ ਜਾਏਗਾ ਪਤਾ, ਇੱਕ ਦਿਨ ਵਿਚਾਲੇ ਹੈ ਕਿ ਭਾਈ ਅਲਟੀਮੇਟਲੀ ਕੋਈ ਲੱਗਦਾ ਨਹੀਂ ਕਿ ਕੋਈ ਡੀਲ ਇਹਨਾਂ ਦੀ ਸਟ੍ਰਾਈਕ ਹੋਈ ਹੋਏ। ਹਾਲਾਂ ਜਿਸ ਲੈਵਲ ਤੱਕ ਜਾ ਕੇ ਮੋਦੀ ਔਰ ਦੂਜੇ ਉਹਨਾਂ ਨੇ ਮੂੰਹ ਵੀ ਨਹੀਂ ਖੋਲਿਆ, ਇਹ ਵੀ ਨਜ਼ਰ ਆ ਰਿਹਾ ਅੰਦਰ ਖਾਤੇ ਕਿ ਵੀ ਜਿਹੜਾ ਇੱਕ ਪੂਰਾ ਆਰਟੀਕਲ ਸੀ BBC ਦੇ ਵਿੱਚ ਕਿ ਅਮਰੀਕਾ ਕਹਿੰਦਾ ਵੀ ਸਾਡੀ ਕਾਰਨ ਤੁਸੀਂ ਕਿਉਂ ਨਹੀਂ ਖਰੀਦਦੇ, ਮੱਕੀ। ਐਗਰੀਕਲਚਰ ਸੈਕਟਰ ਜਿਹੜੀ ਖਾਸ ਤੌਰ ਤੇ ਮਿਲਕ ਔਰ ਉਹਦੇ ਨਾਲ ਰਿਲੇਟਡ ਪਲੱਸ ਦੂਜਾ ਪਾਰਟ, ਔਰ ਈਵਨ ਇਹਦੇ 'ਚ BBC ਪੰਜਾਬੀ ਸਰਵਿਸ ਦੀ ਪੂਰੀ ਸਟੋਰੀ ਹੈ ਕਿ ਵੀ ਜੇ ਮੋਦੀ ਸਰਕਾਰ ਨੇ ਟਰੰਪ ਦੇ ਦਬਾਅ ਥੱਲੇ ਇਹ ਸਮਝੌਤਾ ਕਰ ਲਿਆ ਤਾਂ ਤਬਾਹ ਹੋ ਸਕਦੀ ਹੈ ਪੰਜਾਬ ਸਣੇ ਭਾਰਤੀ ਖੇਤੀ। ਲੰਬਾ ਚੌੜਾ ਆਰਟੀਕਲ ਹੈ ਕਿ ਵੀ ਇਹਦੇ ਥੱਲੇ ਤਾਂ ਜਿਹੜੀ ਹਾਲਾਂ ਟੋਟਲ ਭਾਰਤ ਦਾ ਐਗਰੀਕਲਚਰ 15% ਹੈ GDP, ਲੇਕਿਨ ਖੇਤੀਬਾੜੀ ਤਾਂ ਖੜੀ ਜਿਹੜੀ ਹੈ ਉਹ ਇਸ ਤੇ MSP ਔਰ ਦੂਸਰੇ, ਔਰ ਜੇ ਮਿਲਕ ਇੰਡਸਟਰੀ ਔਰ ਦੂਸਰੀ ਚੀਜ਼ ਜਾਂਦੀ ਹੈ ਅਮਰੀਕਾ ਜਿਹੜੇ ਚਾਹੁੰਦਾ ਹੈ। ਔਰ ਇਹ ਹੁਣ ਕੀ ਹੋਏਗਾ ਇਹ 2 ਤਰੀਕ ਨੂੰ ਪਤਾ ਲੱਗੇਗਾ, ਜਿਹੜੀ ਗੱਲ ਕਲੀਅਰ ਹੋਏਗੀ। ਲੇਕਿਨ ਇਸ ਸਾਰੇ ਪੀਰੀਅਡ 'ਚ ਅਮਰੀਕਾ ਨੇ ਭਾਰਤ ਨੂੰ ਇਹ ਦੱਸ ਦਿੱਤਾ ਹੋਇਆ ਕਿ ਜੇ ਖੱਬੇ ਸੱਜੇ ਹੋਏ ਤਾਂ ਬਾਂਹ ਮਰੋੜ ਕੇ ਪਿੱਠ ਨਾਲ ਤਾਂ ਲਾਈ ਹੋਈ ਹੈ ਵੀ ਗੋਡਾ ਵੀ ਧੌਣ ਦੇ ਉੱਤੇ ਧਰ ਦੇਣਾ। ਔਰ ਇਹ ਨਿਊਯਾਰਕ ਟਾਈਮਸ ਨੇ ਜਿਹੜੀ ਸਟੋਰੀ ਕੀਤੀ। ਹੁਣ ਜਿਹੜਾ ਹਿੰਦੁਸਤਾਨ ਐਰੋਨੌਟਿਕਸ ਲਿਮਟਿਡ ਹੈ HAL, ਇੰਡੀਆ ਦੀ ਗਵਰਨਮੈਂਟ ਕੰਪਨੀ, ਔਰ ਇਹ ਨਿਊਯਾਰਕ ਟਾਈਮਸ ਨੇ ਸਟੋਰੀ ਬ੍ਰੇਕ ਕੀਤੀ ਕਿ ਵੀ ਇਹ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਸਾਡੇ ਕੋਲ ਡਾਕੂਮੈਂਟ ਨੇ ਕਿ ਜਿਹੜੀ ਸਭ ਤੋਂ ਵੱਡਾ ਕਾਰਪੋਰੇਟ ਡੋਨਰ ਹੈ ਪੋਪੂਲਿਸਟ ਰਿਫਾਰਮ UK ਪਾਰਟੀ ਦਾ, ਉਹਨਾਂ ਨੇ $2 ਮਿਲੀਅਨ ਦਾ ਸਟੱਫ ਜਿਹਦੇ 'ਚ ਟਰਾਂਸਮੀਟਰ, ਕਾਕਪਿਟ ਇਕਵਿਪਮੈਂਟ, ਐਂਟੀਨਾ ਤੇ ਦੂਸਰੀ ਸੈਂਸਿਟਿਵ ਟੈਕਨੋਲੋਜੀ ਹੈ, ਉਹ ਉਹਨਾਂ ਨੇ ਵੇਚੀ ਮਾਸਕੋ ਦੀ ਬਲੈਕ ਲਿਸਟਡ ਸਟੇਟ ਵੈਪਨਸ ਏਜੰਸੀ ਨੂੰ। ਔਰ ਇਹ ਜਿਹੜਾ ਬ੍ਰਿਟਿਸ਼ ਐਰੋਸਪੇਸ ਮੈਨੂਫੈਕਚਰ HR ਸਮਿਥ ਗਰੁੱਪ ਹੈ, ਉਹਨਾਂ ਨੇ ਇਹ ਇਕਵਿਪਮੈਂਟ ਇੱਕ ਇੰਡੀਅਨ ਫਰਮ ਨੂੰ ਜਿਹੜੀ ਜ਼ਾਹਰ ਹੈ ਹਿੰਦੁਸਤਾਨ ਐਰੋਨੌਟਿਕਸ ਲਿਮਟਿਡ ਹੈ, ਉਹਨੂੰ ਸ਼ਿਪ ਕੀਤੀ। ਜਿਹੜਾ ਸਭ ਤੋਂ ਵੱਡਾ ਇਹ ਜਿਹੜਾ HAL ਹੈ, ਇਹ ਸਭ ਤੋਂ ਵੱਡਾ ਟ੍ਰੇਡਿੰਗ ਪਾਰਟਨਰ ਹੈ ਰਸ਼ੀਅਨ ਆਰਮਸ ਏਜੰਸੀ ਦਾ। ਸੋ ਇਧਰ ਹੁਣ ਤੁਸੀਂ ਇਹ ਤੋਂ ਅੰਦਾਜ਼ਾ ਲਾਓ ਵੀ ਜਦੋਂ ਅਸੀਂ ਇਹ ਕਹਿੰਦੇ ਹਾਂ ਵੀ ਕੈਨੇਡੀਅਨ ਇਲੈਕਸ਼ਨਸ 'ਚ ਕਿਵੇਂ ਇੰਡੀਆ ਨੇ 2019-2021 'ਚ ਇੰਟਰਫੀਅਰ ਕੀਤਾ, ਉਹ ਤਾਂ ਉਹਨਾਂ ਦੀ ਜਸਟਿਸ ਹੋਗ ਰਿਪੋਰਟ ਹੈ ਜੀ। ਆਲਰੇਡੀ ਉਹਨਾਂ ਦੀ ਡਿਪਟੀ ਜਿਹੜੀ ਹੈ ਸੀਸਸ ਦੀ ਨੇ ਕਿਹਾ ਵੀ ਜਿਹੜੀਆਂ 28 ਅਪ੍ਰੈਲ ਨੂੰ ਚੋਣਾਂ ਹੋਣੀਆਂ ਨੇ ਕੈਨੇਡਾ 'ਚ, ਉਹਦੇ 'ਚ ਇੰਡੀਆ ਦੀ ਇੰਟਰਫੀਅਰੈਂਸ ਹੋਏਗੀ। ਔਰ ਰੀਜ਼ਨ ਕਿ ਉਹਨਾਂ ਨੇ ਆਪਣੇ ਡੋਨਰ ਬੇਸ ਦੂਜੇ ਤੀਜੇ ਰੱਖਿਆ। ਹੁਣ ਇਹ ਜਿਹੜਾ ਨਿਊਯਾਰਕ ਟਾਈਮਸ ਦਾ ਇਨਕਸ਼ਾਫ ਹੈ ਕਿ ਕਿਵੇਂ ਸੈਂਸਿਟਿਵ ਟੈਕਨੋਲੋਜੀ ਜਿਹੜੀ ਹੈ, ਜਿਹੜੀ ਰਸ਼ੀਆ ਨੂੰ ਦੇਣ ਦੇ ਉੱਤੇ ਯੂਰਪ ਦੇ ਵਿੱਚ ਤਾਂ ਆਰਥਿਕ ਪਾਬੰਦੀਆਂ ਨੇ। ਹੁਣ ਇਹ ਜਿਹੜੀ ਪਾਰਟੀ ਹੈ ਉਹਨਾਂ ਦੀ ਰਿਫਾਰਮ ਪਾਰਟੀ ਉਹੀ ਹੈ ਜਿਹਨੂੰ ਐਲਨ ਮਸਕ ਨੇ ਸਪੋਰਟ ਕੀਤਾ ਸੀ ਕਿ ਜੀ ਬਹੁਤ ਵਧੀਆ ਕੰਮ ਕਰ ਰਹੇ ਔਰ ਫਲਾਣਾ ਢਿਮਕਾ। ਹੁਣ ਇੰਡੀਆ ਉਹਦੇ ਰਾਹੀਂ ਉਹਦੇ ਤੋਂ ਸਮਾਨ ਖਰੀਦਦਾ ਤੇ ਖਰੀਦ ਕੇ ਪਹੁੰਚਾਉਂਦਾ ਕਿਤੇ ਹੈ ਰਸ਼ੀਆ, ਔਰ ਜਿਹਦੇ 'ਚ ਜਿਹੜੀਆਂ ਚੀਜ਼ਾਂ ਨੇ ਉਹ ਨੇ ਜਿਹਦੇ 'ਚ ਕਾਕਪਿਟ ਇਕਵਿਪਮੈਂਟ ਹੈ, ਜ਼ਾਹਰ ਹੈ ਪਲੇਨਸ ਨਾਲ ਸੰਬੰਧਿਤ, ਐਂਟੀਨਾ ਨੇ ਔਰ ਟਰਾਂਸਮੀਟਰ ਨੇ, ਇਹ ਰਸ਼ੀਆ ਤੱਕ ਪਹੁੰਚਾ ਦਿੱਤੇ ਉਹਨਾਂ ਨੇ। HR ਸਮਿਥ ਗਰੁੱਪ ਨੇ ਜਿਹੜਾ ਉਹ ਦਿੱਤਾ, ਔਰ ਇਹ ਸਭ ਤੋਂ ਵੱਡਾ HR ਸਮਿਥ ਗਰੁੱਪ ਡੋਨਰ ਹੈ ਰਿਫਾਰਮ ਪਾਰਟੀ ਦਾ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ HR ਸਮਿਥ ਪ੍ਰੋਡਕਟ ਹੈ ਉਹਨਾਂ ਦੀਆਂ ਚੀਜ਼ਾਂ ਜਾ ਕੇ ਰਸ਼ੀਆ 'ਚ ਐਂਡ ਹੋਈਆਂ, ਔਰ ਉਹਦੇ 'ਚ ਇੰਡੀਅਨ ਕੰਪਨੀ ਜਿਹੜੀ ਹੈ ਉਹ ਮੇਨ ਇਨਵੋਲਵ ਹੈ, ਸਰਕਾਰੀ ਕੰਪਨੀ ਹੈ। ਔਰ
ਇਸ ਨੇ ਭੜਥੂ ਪਾਤਾ ਔਰ ਇੰਡੀਆ ਇੱਕਦਮ ਡਿਫੈਂਸਿਵ ਤੇ ਆ ਗਿਆ। ਔਰ ਇਹਦੇ ਵਿੱਚ ਅਸੀਂ ਜਦੋਂ ਖਬਰ ਦੇਖਦੇ ਹਾਂ, US media report claiming Hindustan Aeronautics Limited supplied sensitive technology to Russia is factually incorrect and misleading, center। और इंडियन एक्सटर्नल अफेयर्स मिनिस्ट्री ने फौरन कहा जी ये जी खबर आई है न्यूयॉर्क टाइम च ਇਹ ਜਿਹੜਾ ਕਿ ਵੀ ਅਸੀਂ ਇਹ ਸਾਡੀ ਕਿਉਂਕਿ ਹਿੰਦੁਸਤਾਨ ਐਰੋਨੌਟਿਕਲ ਲਿਮਟਿਡ ਸਟੇਟ ਰਨ ਹੈ, ਬਿਲਕੁਲ ਇਹ ਤਾਂ ਹੈ ਹੀ ਇੰਡੀਅਨ, ਇਹਦਾ ਮਤਲਬ ਵੀ ਇੰਡੀਆ ਨੇ ਵਾਇਲੇਟ ਕੀਤੀਆਂ। ਸੋ ਅਮਰੀਕਾ ਨੇ ਪ੍ਰੈਸ਼ਰ ਪੂਰਾ ਰੱਖਿਆ ਹੋਇਆ ਵੀ ਤੁਸੀਂ ਕੀ ਕਰ ਰਹੇ ਹੋ, ਔਰ ਫਿਰ ਉਹਨਾਂ ਨੇ ਇਹ ਇੰਡੀਆ ਨੇ ਡਿਫੈਂਸ ਦਿੱਤਾ ਕਿ ਨਹੀਂ 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 ਇਹ ਜਿਹੜਾ ਅਸੀਂ ਇਵੇਂ ਨਹੀਂ ਕੀਤਾ, ਅਸੀਂ ਕੋਈ ਸੈਂਕਸ਼ਨਸ ਵਾਇਲੇਟ ਨਹੀਂ ਕੀਤੀਆਂ, ਇਹ ਜਿਹੜੀ ਰਿਪੋਰਟ ਹੈ ਫੈਕਚੁਅਲੀ ਇਨਕਰੈਕਟ ਹੈ, ਮਿਸਲੀਡਿੰਗ ਹੈ, ਇਹਨੇ ਡਿਸਟੋਰਟ ਕੀਤੇ ਨੇ ਫੈਕਟ, ਇੰਡੀਅਨ ਐਂਟੀਟੀ ਜਿਹੜੀ ਹੈ ਉਹ ਇਵੇਂ ਨਹੀਂ ਹੈ ਉਵੇਂ ਨਹੀਂ ਹੈ। ਸੋ ਉਹ ਤਾਂ ਕਰਨਾ ਹੀ, ਲੇਕਿਨ ਜਦੋਂ ਨਿਊਯਾਰਕ ਟਾਈਮਸ ਵਰਗੀਆਂ ਕ੍ਰੈਡੀਬਲ ਪਬਲੀਕੇਸ਼ਨਸ ਇਸ ਕਿਸਮ ਦੀ ਗੱਲ ਕਰਦੀਆਂ ਨੇ ਤਾਂ ਉਹ ਸਬੂਤਾਂ ਨਾਲ ਗੱਲ ਕਰਦੀਆਂ, ਉਹਨਾਂ ਨੂੰ ਵੀ ਪਤਾ ਹੁੰਦਾ ਵੀ ਕੱਲ ਨੂੰ ਤੁਹਾਨੂੰ ਸੂ ਕੀਤਾ ਜਾ ਸਕਦਾ। ਹੁਣ ਕੱਲਾ ਇਹ ਨਹੀਂ ਹੈ, ਜਿਹੜੇ ਵਿਦਿਨ ਅਮਰੀਕਾ ਇੰਡੀਅਨਸ ਕਿਸ ਲੈਵਲ ਦੇ ਕਰਪਸ਼ਨ ਸਕੈਂਡਲ ਕਰ ਰਹੇ ਨੇ, ਔਰ ਇਹ ਸਟੋਰੀ ਸਾਡੇ ਲਈ ਵੀ ਇੰਪੋਰਟੈਂਟ ਹੈ, ਸਾਡੇ ਬਜ਼ੁਰਗਾਂ ਲਈ ਵੀ, ਔਰ ਜਿਹੜੇ ਅਮਰੀਕਾ 'ਚ ਕਿ ਵੀ ਕਿਸ ਲੈਵਲ ਦੇ ਫਰਾਡ ਇੰਡੀਅਨ ਜਿਹੜੇ ਨੇ ਉਹ ਇੱਥੇ ਬੈਠ ਕੇ ਕਰ ਰਹੇ ਨੇ। ਔਰ ਇਹ ਸਟੋਰੀ ਅਮਰੀਕਨ ਮੇਨ ਸਟ੍ਰੀਮ ਮੀਡੀਆ ਨੇ ਛਾਪੀ ਹੈ ਕਿ ਜਾਰਜੀਆ ਦੇ ਵਿੱਚ ਉਹਨਾਂ ਨੇ 2 ਅਮਿਤ ਪਟੇਲ 37 ਸਾਲਾਂ ਦਾ ਤੇ ਦਿਸ਼ਾਬੈਨ ਪਟੇਲ 28 ਸਾਲਾਂ ਦੀ, ਇਹ ਹਸਬੈਂਡ ਵਾਈਫ ਨੇ ਕਿ ਭੈਣ ਭਰਾ ਨੇ ਕਿ ਉਹਨਾਂ ਨੂੰ ਗ੍ਰਿਫਤਾਰ ਕੀਤਾ ਮੌਂਟੀਸੈਲੋ ਕੈਂਟਕੀ ਦੇ ਵਿੱਚ। ਇਹਨਾਂ ਨੇ ਬਹੁਤ ਵੱਡਾ ਸਕੈਮ ਕੀਤਾ, ਇੱਕ ਐਲਡਰਲੀ ਵੂਮਨ ਨੂੰ ਤੋਂ 1 ਲੱਖ ਟੈਨਸ ਆਫ ਥਾਊਜ਼ੈਂਡਸ ਆਫ ਡਾਲਰਸ ਦਾ ਮਤਲਬ ਇਹ ਹੈ ਕਿ ਲੱਖਾਂ ਡਾਲਰ ਉਹਦੇ ਅਕਾਊਂਟ ਚੋਂ ਗਾਇਬ ਕੀਤੇ। ਔਰ ਇਹ ਜਿਹੜੀ ਹੈ ਇਹਨੂੰ ਥੈਫਟ ਬਾਈ ਡਿਸੈਪਸ਼ਨ ਦੇ ਥੱਲੇ ਉਹਨਾਂ ਨੇ ਫੜਿਆ। ਹੁਣ ਇਹ ਕਹਾਣੀ ਇਹ ਹੈ ਕਿ ਵੀ ਇਹ ਇੱਕ ਬਜ਼ੁਰਗ ਬੀਬੀ ਜ਼ਾਹਰ ਹੈ ਅਮਰੀਕਨ ਹੋਏਗੀ, ਉਹਦਾ ਜਿਹੜਾ ਕੰਪਿਊਟਰ ਸੀ ਉਹ ਫਰੀਜ਼ ਹੋ ਗਿਆ ਔਰ ਉਹਦੇ ਤੇ ਆ ਰਿਹਾ ਸੀ ਕਿ ਵੀ ਜਿਹੜਾ ਉਹ ਇਸ ਨੰਬਰ ਦੇ ਉੱਤੇ ਕਾਲ ਕਰੇ। ਸੋ ਉਹਨੇ ਦੇਖਿਆ ਵੀ ਕੰਪਿਊਟਰ ਚੱਲਦਾ ਤੇ ਬੰਦ ਹੋ ਗਿਆ, ਉਹਨੇ ਉਸ ਨੰਬਰ ਤੇ ਕਾਲ ਕੀਤਾ ਔਰ ਜਿਹਨੂੰ ਕਾਲ ਕੀਤਾ ਉਹਨਾਂ ਨੇ ਕਿਹਾ ਜੀ ਅਸੀਂ ਫੈਡਰਲ ਟ੍ਰੇਡ ਕਮਿਸ਼ਨ ਆ, ਵੀ ਸਰਕਾਰੀ ਅਸੀਂ ਅਦਾਰਾ ਹੈ, ਔਰ ਉਹਨਾਂ ਨੂੰ ਕਿਹਾ ਕਿ ਵੀ ਤੁਹਾਡੀ ਜਿਹੜੀ ਹੈ ਉਸ ਮਾਈ ਨੂੰ ਕਿਹਾ ਵੀ ਤੁਹਾਡੀ ਆਈਡੈਂਟੀਟੀ ਕੰਪਰੋਮਾਈਜ਼ ਹੋਈ ਹੈ ਔਰ ਤੁਸੀਂ ਜਿਹੜਾ ਆਪਣੇ ਅਕਾਊਂਟ ਚੋਂ ਪੈਸੇ ਕਢਾ ਲਓ, ਦਵਾ ਦਾ $52,000 ਕੈਸ਼ ਕਢਾਓ ਔਰ ਤੁਸੀਂ ਇਹ ਸ਼ੂ ਬਾਕਸ ਰੱਖ ਦਿਓ, ਅਸੀਂ ਪ੍ਰੋਪਰ ਥਾਂ ਤੇ ਇਹਨੂੰ ਪਹੁੰਚਾ ਦੇਾਂਗੇ। ਕਿਉਂਕਿ ਉਹਦੇ ਚ ਉਹਨੇ ਵਿਚਾਰੀ ਨੇ ਹੁਣ ਜਦੋਂ ਤੁਸੀਂ ਹੁੰਦੇ ਹੋ ਹਾਂ ਉਹਨੇ ਕਢਾਏ, ਉਹਨੇ ਸ਼ੂ ਬਾਕਸ ਚ ਰੱਖੇ ਤੇ ਉਹ ਉਹਨਾਂ ਨੇ ਕਿਹਾ ਜੀ ਬਹੁਤ ਜਲਦੀ ਸਾਡਾ ਇੱਕ ਬੰਦਾ ਆਏਗਾ ਇਸ ਫੈਡਰਲ ਟ੍ਰੇਡ ਕਮਿਸ਼ਨ ਦਾ, ਤੁਹਾਡੇ ਤੋਂ ਲਏਗਾ। ਉਹਨੇ ਵਿਚਾਰੀ ਨੇ ਰੱਖੇ ਤੇ ਉਹ ਲੈ ਗਏ। ਫਿਰ ਅਗੇਨ ਮਾਰਚ 17 ਤੋਂ ਬਾਅਦ ਦੂਸਰਾ ਹੋਇਆ ਕਿ ਵੀ ਉਹਨੂੰ ਉਹਨਾਂ ਨੇ ਕਿਹਾ ਕਿ ਵੀ ਇਹ ਤਾਂ ਹੋ ਗਿਆ, ਹੁਣ $32,000 ਹੋਰ ਕਢਾ ਜੀ। ਫਿਰ ਉਹ ਵੀ ਉਹਨੇ ਹੈਂਡਓਵਰ ਕੀਤੇ ਤੇ ਜਦੋਂ ਤੱਕ ਥਰਡ ਕੈਸ਼ ਪਿਕਅਪ $50,000 ਸੀ, ਹੁਣ ਉਦੋਂ ਤੱਕ ਜਿਹੜੀ ਅਮਰੀਕਾ ਦੀ ਏਜੰਸੀ ਇਹਨੂੰ ਟਰੈਕ ਕਰਦੀ ਹੈ ਟ੍ਰਾਂਜੈਕਸ਼ਨਸ ਨੂੰ, ਉਹਨਾਂ ਨੂੰ ਇਹ ਸ਼ੱਕ ਹੋ ਗਿਆ ਸੀ ਕਿ ਵੀ ਕੁਛ ਨਾ ਕੁਛ ਹੋ ਰਿਹਾ। ਉਹਨਾਂ ਨੇ ਆਪਣੀ ਪ੍ਰੋਪਰ ਅੱਖ ਰੱਖੀ ਤੇ ਜਦੋਂ ਇਹ $50,000 ਵੀ ਉਹਨੇ ਰੱਖਿਆ, ਉਹ ਆ ਕੇ ਲੈਣ ਆਏ ਇਹ ਭੈਣ ਭਰਾ, ਤੇ ਉਹਨਾਂ ਨੇ ਅੱਗੇ ਹੀ ਜਿਹੜਾ ਕੈਸਲ ਔਰ ਐਕਟ ਸਟਰੀਟ ਮੌਂਟੀਸੈਲੋ ਤੇ ਚੁੱਕ ਲਏ ਪੈਸੇ, ਕਿਉਂਕਿ ਉਹਨਾਂ ਨੇ ਕੋਰਟ ਸਾਬਤ ਕਰਨਾ ਹੁੰਦਾ, ਕਾਰ 'ਚ ਰੱਖ ਲਏ। ਟ੍ਰੈਫਿਕ ਲਾਈਟ ਉਹ ਫੋਲੋ ਕਰ ਰਹੇ ਸੀ ਜਿਹੜੇ ਇਹਨਾਂ ਦੇ ਅਮਰੀਕਨ ਇਨਵੈਸਟੀਗੇਟਰ ਨੇ, ਉਹਨਾਂ ਨੇ ਉਹਦੇ ਤੇ ਲਾਈਟ ਤੇ ਰੋਕਿਆ, ਉਹਨਾਂ ਤੋਂ ਪੈਸੇ ਵੀ ਬਰਾਮਦ ਹੋਏ। ਔਰ ਹੁਣ ਉਹਨਾਂ ਨੇ ਕਿਹਾ ਵੀ ਇਹ ਨਹੀਂ ਪਤਾ ਵੀ ਇਦਾਂ ਉਹਨਾਂ ਨੇ ਹੋਰ ਕਿੰਨਿਆਂ ਨੂੰ ਲੁੱਟਿਆ ਹੋਏਗਾ। ਹੁਣ ਇਹ ਪਟੇਲ ਜਿਹੜੇ ਆਲਰੇਡੀ ਨੋਨ ਸੀ ਵੀ ਇਹਨਾਂ ਦੇ ਮੋਟੈਲ ਔਰ ਦੂਜੇ ਜਿਹੜੇ ਨੇ ਉਹ ਬਦਅਖਲਾਕੀ ਦੇ ਅੱਡੇ ਨੇ, ਹੁਣ ਇਸ ਲੈਵਲ ਦੇ, ਔਰ ਇੱਕ ਅਮਿਤ ਪਟੇਲ ਔਰ ਦਿਸ਼ਾਬੈਨ ਪਟੇਲ ਇਹ ਜਿਹੜਾ ਔਰ ਹੈ ਹੀ ਇਹਨਾਂ ਦਾ ਜਿਹੜਾ $1 ਲੱਖ ਤੋਂ ਹੈਡਲਾਈਨ ਹੈ, ਜਾਰਜੀਆ ਡਿਊ ਅਰੈਸਟਡ ਫॉर ਸਕੈਮਿੰਗ ਐਲਡਰਲੀ ਵੂਮਨ ਆਫ ਓਵਰ 100,000 ਕੇ। ਸੋ ਅਸੀਂ ਇਹ ਹਦਾਇਤ ਵੀ ਕਰਾਂਗੇ ਕਿ ਭਾਈ ਜਦੋਂ ਵੀ ਤੁਹਾਨੂੰ ਕੋਈ ਇਸ ਕਿਸਮ ਦਾ, ਕਈ ਵਾਰ ਇਹ ਹੁੰਦਾ ਹੈ ਕਿ ਵੀ ਕੋਈ ਤੁਹਾਨੂੰ ਲਿੰਕ ਆਇਆ ਕਿ ਜੀ ਤੁਹਾਡਾ ਤੁਸੀਂ ਉਹਦੇ ਤੇ ਕੀਤਾ ਨਹੀਂ ਤੇ ਤੁਹਾਡੀ ਸਾਰੀ ਇਨਫੋਰਮੇਸ਼ਨ ਗਈ। ਸੋ ਇਹ ਬਹੁਤ ਵੱਡੇ ਸਕੈਮਰ ਨੇ, ਉਹਨਾਂ 'ਚ ਬਹੁਤ ਸਾਰੇ, ਇਹ ਪਹਿਲਾਂ ਤਾਂ ਇਹਨਾਂ ਦੇ ਹੀ ਬੰਦੇ ਇੰਡੀਆ 'ਚ ਬੈਠੇ ਜਿਹੜੇ ਉੱਥੇ ਕਾਲ ਸੈਂਟਰਾਂ ਵਾਲੇ, ਉਹਨਾਂ ਨੇ ਕਿੰਨਿਆਂ ਦੇ ਪੈਸੇ ਕਢਾਏ ਨੇ ਬੈਂਕਾਂ ਜਾਂ ਦੂਜਿਆਂ 'ਚੋਂ। ਸੋ ਬੀ ਵੈਰੀ ਕੇਅਰਫੁਲ। ਸੋ ਮੈਨੂੰ ਇਹ ਲੱਗਦਾ ਕਿ ਵੀ ਇਹ ਇੱਕ ਪਾਸੇ ਜਿਹੜਾ ਮਾਹੌਲ ਵੀ ਜਦੋਂ ਇਹਨਾਂ ਨੂੰ
B2 ਵੀਜ਼ਾ ਡਿਨਾਈ H1 ਡਿਨਾਈ ਕਰਨ ਦੀ ਲਾਈਨ ਵੀ ਆਏ ਤੇ ਜਿਹੜੀ ਡਿਬੇਟ ਚੱਲੀ ਅਮਰੀਕਨਾਂ ਔਰ ਇਹਨਾਂ 'ਚ ਕਿ ਵੀ ਤੇ ਚੋਰ ਨੇ IT ਸੈਕਟਰ 'ਚ ਵੀ ਬੜੇ ਹੋਏ ਨੇ 72% ਵੀਜ਼ੇ ਲੈ ਕੇ ਆਏ ਨੇ ਦੇ ਹੈਵ ਕਰਪਟਡ ਦਾ ਸਿਸਟਮ। ਸੋ ਮੈਂ ਸਮਝਦਾ ਵੀ ਇਹ ਆਪਣੇ ਆਪ ਦੇ ਵਿੱਚ ਇਹ ਵੀ ਜ਼ਾਹਰ ਹੋ ਰਿਹਾ ਵੀ ਇਹਨਾਂ ਨੇ ਇਸ ਮੁਲਕ 'ਚ ਆ ਕੇ ਇਹਨਾਂ ਦੀਆਂ ਜਿਹੜੀਆਂ ਪੋਜ਼ਿਟਿਵ ਚੀਜ਼ਾਂ ਦਾ ਇਸਤੇਮਾਲ ਜਿਹੜਾ ਰੱਖਿਆ ਹੋਇਆ ਟਰਸਟ ਦੇ ਉੱਤੇ ਉਹਨੂੰ ਵੀ ਕਿਵੇਂ ਇਹ ਜਿਹੜਾ ਐਵਰੀ ਇੰਡੀਅਨ ਇਜ਼ ਜੈਨੇਟਿਕਲੀ ਕਰਪਟ ਜਿਹੜੇ ਇਹਨਾਂ ਦੇ ਇੱਕ ਮਹਾਨ ਸਕਾਲਰ ਨਿਰਾਦ ਚੌਧਰੀ ਨੇ ਕਿਹਾ ਹੋਇਆ ਹਾਊ ਰਾਈਟ ਹੀ ਵਾਸ। ਯੈਸ ਸੋ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸ ਤਰ੍ਹਾਂ ਬੜੇ ਰਹਿਣਾ ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ। ਦਰਸ਼ਕੋ ਬ੍ਰੇਕ ਤੋਂ ਬਾਅਦ ਫਿਰ ਦੁਬਾਰਾ ਤੁਹਾਡਾ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਕਰੇਨ ਦੇ ਮੁੱਦੇ ਤੇ ਪ੍ਰੈਜ਼ੀਡੈਂਟ ਟਰੰਪ ਰੂਸੀ ਪ੍ਰਧਾਨ ਪੁਤਿਨ ਤੋਂ ਕਾਫੀ ਖਫਾ ਨੇ। ਇਸ ਦਾ ਇਜ਼ਹਾਰ ਉਹਨਾਂ ਨੇ ਇੱਕ ਟੀਵੀ ਇੰਟਰਵਿਊ ਦੌਰਾਨ ਕੀਤਾ। ਸੋ ਪੁਤਿਨ ਨੂੰ ਇਸ ਦਾ ਜਿਹੜਾ ਜਵਾਬ ਹੈ ਨਰਮੀ ਨਾਲ ਹੀ ਦਿੱਤਾ ਗਿਆ। ਸੋ ਦੂਸਰੇ ਪਾਸੇ ਪ੍ਰੈਜ਼ੀਡੈਂਟ ਟਰੰਪ ਨੇ ਤੀਸਰੀ ਵਾਰ ਪ੍ਰੈਜ਼ੀਡੈਂਟ ਬਣਨ ਲਈ ਕਾਨੂੰਨੀ ਰਾਹ ਲੱਭਣ ਵਿੱਚ ਦਿਲਚਸਪੀ ਦਿਖਾਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਪੋਲਿਟਿਕਸ ਦੇ ਵਿੱਚ ਤੁਸੀਂ ਵਾਅਦੇ ਵੀ ਕਰਦੇ ਹੋ, ਟਾਈਮ ਲਾਈਨ ਵੀ ਦਿੰਦੇ ਹੋ, ਕਈ ਵਾਰ ਬਹੁਤ ਹੋਪਫੁਲ ਵੀ ਹੁੰਦੇ ਹੋ, ਪਰ ਜਿਹੜੀ ਰੀਅਲ ਪੋਲਿਟਿਕਸ ਹੁੰਦੀ ਹੈ ਉਹ ਬੜੀ ਜ਼ਾਲਮ ਹੁੰਦੀ ਹੈ, ਬੜੀ ਕੈਲਸ ਹੁੰਦੀ ਹੈ, ਜਿੱਤੀ ਬਾਜ਼ੀ ਹਾਰਨ ਦੀ ਗੱਲ ਹੁੰਦੀ ਹੈ। ਪ੍ਰੈਜ਼ੀਡੈਂਟ ਟਰੰਪ ਜਦੋਂ ਇਹ ਦਾਅਵੇ ਨਾਲ ਕਲੇਮ ਕਰਦੇ ਸੀ ਕਿ ਮੈਂ 24 ਘੰਟੇ ਦੇ ਵਿੱਚ ਯੂਕਰੇਨ ਵਾਰ ਬੰਦ ਕਰਵਾ ਸਕਦਾ ਔਰ ਇਸ ਦੇ ਲਈ ਉਹਨਾਂ ਨੇ ਜਿਹੜੀ ਪਹਿਲਾ ਪੂਰਾ ਮੋਰਚਾ ਖੋਲ੍ਹਿਆ ਜ਼ੈਲੈਂਸਕੀ ਦੇ ਖਿਲਾਫ ਉਹਨੂੰ ਜ਼ਿੰਮੇਵਾਰ ਦੱਸਿਆ। ਇਹ ਵੀ ਕਿਹਾ ਕਿ ਭਾਈ ਤੂੰ ਨਹੀਂ ਚਾਹੁੰਦਾ ਔਰ ਉਹ ਸਾਰੇ ਦੇ ਥੱਲੇ ਅਸੀਂ ਵਾਈਟ ਹਾਊਸ 'ਚ ਜ਼ੈਲੈਂਸਕੀ ਦੀ ਵਿਜ਼ਿਟ ਦੇ ਦੌਰਾਨ ਜਿਹੜਾ ਸੀਨ ਕ੍ਰੀਏਟ ਹੋਇਆ ਜਿਹੜਾ ਪਹਿਲਾਂ ਕਦੇ ਅਮਰੀਕਾ 'ਚ ਕਿਸੇ ਵੀ ਲੈਵਲ ਤੇ ਨਹੀਂ ਦੇਖਿਆ ਗਿਆ। ਉਸ ਤੋਂ ਬਾਅਦ ਟਰੰਪ ਐਡਮਿਨਿਸਟ੍ਰੇਸ਼ਨ ਨੂੰ ਲੱਗਾ ਵੀ ਜ਼ੈਲੈਂਸਕੀ ਨੂੰ ਉਹਨਾਂ ਨੇ ਪਟੜੀ ਤੇ ਲੈ ਆਂਦਾ ਔਰ ਗੱਲਬਾਤ ਦਾ ਫਰੰਟ ਖੋਲ੍ਹਿਆ। ਰਿਆਇਤ ਸਾਊਦੀ ਅਰੇਬੀਆ ਨੇ ਵਿਚੋਲਗੀ ਕੀਤੀ, ਰਸ਼ੀਆ ਔਰ ਅਮਰੀਕਾ ਦੇ ਫੋਰਨ ਮਿਨਿਸਟਰਸ ਪਹਿਲਾਂ ਮਿਲੇ, ਬਾਅਦ ਦੇ ਵਿੱਚ ਫਿਰ ਜਿਹੜਾ ਯੂਕਰੇਨ ਵੀ ਇਨਵੋਲਵ ਹੋਇਆ ਔਰ ਇਵੇਂ ਲੱਗਦਾ ਸੀ ਕਿ ਜ਼ੈਲੈਂਸਕੀ ਨੇ ਟੋਟਲ ਗਿਵਨ ਕਰਤਾ। ਜਿਹੜੀ ਇਵਨ ਡੀਲ ਰੇਅਰ ਮਿਨਰਲਸ ਨੂੰ ਲੈ ਕੇ ਵੀ ਸੀ ਉਹਦਾ ਵੀ ਸੈਕੰਡ ਡਰਾਫਟ ਅਮਰੀਕਾ ਨੇ ਦਿੱਤਾ, ਪਰ ਕੋਈ ਵੀ ਹਾਲਾਂ ਯੂਰਪ ਇਸ ਦੇ ਨਾਲ ਹਿੱਲਿਆ ਪੂਰੀ ਤਰ੍ਹਾਂ। ਨੈਟੋ ਦੇ ਵਿੱਚ ਗੜਬੜ ਜਿਹੜੀ ਹੈ ਉਹ ਕਾਫੀ ਭਗਦੜ ਵੀ ਮੱਚੀ ਔਰ ਈਵਨ ਜਰਮਨ ਨੇ ਤਾਂ ਖੁੱਲ੍ਹ ਕੇ ਕਹਿ ਦਿੱਤਾ ਵੀ ਅਸੀਂ ਜਿਹੜੀ ਮਿਲਟਰੀ ਤੋਂ ਦੌੜਨ ਦੀ ਲਾਈਨ ਸੀ ਕਿਉਂਕਿ ਇੱਕ ਫੀਲਿੰਗ ਆਫ ਸਿਨ ਸੀ ਉਹਨਾਂ 'ਚ ਕਿ ਵੀ ਅਸੀਂ ਸੈਕੰਡ ਵਰਲਡ ਵਾਰ ਵੇਲੇ ਕੀ ਕੀਤਾ। ਉਹਨਾਂ ਨੇ ਵੀ ਕਿਹਾ ਕਿ ਜੀ ਹੁਣ ਅਸੀਂ ਵਾਪਸ ਆਪਣਾ ਬਜਟ ਔਰ ਦੂਸਰਾ ਕਰ ਰਹੇ ਹਾਂ। ਉਹਨਾਂ ਦੀ
ਕਿਉਂਕਿ ਸਾਨੂੰ ਇਹ ਲੱਗਦਾ ਹੈ ਕਿ ਜੇ ਪੀਸ ਅਸੀਂ ਚਾਹੁੰਦੇ ਹਾਂ ਤੇ ਫੌਜੀ ਤਾਕਤ ਹੋਣਾ ਬੜਾ ਜ਼ਰੂਰੀ ਹੈ। ਔਰ ਉਹਨਾਂ ਦਾ ਆਪਣਾ ਅੰਦਾਜ਼ਾ ਹੈ ਕਿ ਜੋ ਰਸ਼ੀਆ ਦਾ ਡ੍ਰੀਮ ਹੈ ਅਗਲੇ 4 ਸਾਲਾਂ ਦੇ ਵਿੱਚ ਉਹ ਬਾਕੀ ਯੂਰਪੀਅਨ ਮੁਲਕਾਂ ਨੂੰ ਵੀ ਆਪਣੇ ਹਮਲੇ ਦਾ ਸ਼ਿਕਾਰ ਬਣਾ ਸਕਦਾ ਹੈ। ਬਿਲਕੁਲ। ਸੋ ਉਹਨਾਂ ਨੇ ਆਪਣਾ ਕੰਮ, ਫਰਾਂਸ ਨੇ ਜਿਹੜਾ ਈਵਨ ਬਾਕੀਆਂ ਨੂੰ ਅੰਡਰ ਨਿਊਕਲੀਅਰ ਅੰਬਰੇਲਾ ਲੈਣ ਦੀ ਗੱਲ ਵੀ ਕੀਤੀ। ਸੋ ਉਹਨਾਂ ਦਾ ਇੱਕ ਆਪਣਾ ਚੱਲ ਰਿਹਾ ਸੀ। ਲੇਕਿਨ ਇਹ ਸੀ ਕਿ ਵੀ ਜ਼ੈਲੈਂਸਕੀ ਨੇ ਕਾਫੀ ਹੱਦ ਤੱਕ ਆਪਣੀ ਤਲਖੀ ਘਟਾ ਕੇ, ਕਿਸੇ ਹੱਦ ਤੱਕ ਸਰੈਂਡਰ ਲਫ਼ਜ਼ ਤਾਂ ਮੈਂ ਨਹੀਂ ਕਹਾਂਗਾ, ਪਰ ਉਹਨੇ ਸਬਮਿਟ ਕਰ ਦਿੱਤਾ ਸੀ ਆਪਣੇ ਆਪ ਨੂੰ। ਹੁਣ ਪਰਖ ਟਰੰਪ ਦੀ ਸੀ ਕਿ ਵੀ ਜਿਹੜਾ ਇਧਰੋਂ ਤਾਂ ਹੋ ਗਿਆ, ਇਹ ਵੀ ਉਹਨੇ ਖੁੱਲੀ ਛੁੱਟੀ ਪੁੱਤਨ ਨੂੰ ਕਿ ਜਿਹੜੀ ਟੈਰੀਟਰੀ ਤੇਰੇ ਕੋਲ ਹੈ ਤੂੰ ਆਪਣੇ ਕੋਲ ਰੱਖ, ਨੈਟੋ ਦਾ ਮੈਂਬਰ ਵੀ ਨਹੀਂ ਬਣੇਗਾ। ਲੇਕਿਨ ਜਦੋਂ ਰੀਅਲ ਪੋਲਿਟਿਕਸ ਦੀ ਗੱਲ ਆਈ, ਹੁਣ ਰਸ਼ੀਅਨ ਪੁਰਾਣੇ ਬਾਰਗੇਨਰ ਵੀ ਨੇ ਔਰ 2 ਵਰਲਡ ਵਾਰਸ ਦੇ ਵਿੱਚ ਉਹਨਾਂ ਨੇ ਹੀ ਜਿਹੜਾ ਨੈਪੋਲੀਅਨ ਨੂੰ ਵੀ ਉਹਨਾਂ ਨੇ ਡੱਕਿਆ, ਹਿਟਲਰ ਨੂੰ ਵੀ ਉਹਨਾਂ ਨੇ ਡੱਕਿਆ, ਔਰ ਉਹ ਇਕੱਲੇ ਜੰਗ ਦੇ ਮੈਦਾਨ ਦੇ ਵਿੱਚ ਹੀ ਨਹੀਂ, ਉਹਦੇ ਟੇਬਲ ਦੇ ਉੱਤੇ ਵੀ। ਸੈਕੰਡ ਵਰਲਡ ਵਾਰ ਕਦੇ ਨਾ ਹੁੰਦਾ ਜੇ ਪਹਿਲੇ ਵਰਲਡ ਵਾਰ ਵੇਲੇ ਜਰਮਨੀ ਨੂੰ ਹਿਊਮਿਲੇਸ਼ਨ ਨਾ ਹੁੰਦੀ, ਉਹ ਵੀ ਸਮਝੌਤੇ ਦੀ ਟੇਬਲ ਤੇ। ਸੋ ਪੁਤਿਨ ਨੇ ਪਹਿਲਾਂ ਤਾਂ ਜਿਹੜਾ ਉਹ ਰੈੱਡ ਸੀ ਦੀ ਗੱਲ ਸ਼ੁਰੂ ਕਰਤੀ, ਫਿਰ ਹੌਲੀ ਪਹਿਲਾਂ ਵੀ ਸੈਂਕਸ਼ਨਸ ਵੀ ਹਟਾਓ, ਫਿਰ ਗੱਲ ਕਰਦੇ ਹਾਂ। ਫਿਰ ਇਹ ਹੋਇਆ ਕਿ ਜੀ ਇੰਨਾ ਲਿਮਿਟਿਡ ਹੋਏਗਾ, ਪਰ ਅਟੈਕ ਅਸੀਂ ਐਨਰਜੀ ਪਲਾਂਟ ਤੇ ਦੂਜਿਆਂ ਤੇ ਨਹੀਂ ਕਰਾਂਗੇ, ਉਹ ਜਾਰੀ ਰਹੇਗਾ। ਫਿਰ ਗੱਲ ਕਰਦੇ ਕਰਦੇ ਹੁਣ ਲਾਸਟ ਪੁਤਿਨ ਨੇ ਕਿਹਾ ਕਿ ਜੀ ਅਸੀਂ ਤਾਂ ਬਿਹਤਰ ਹੋਏ ਕਿ ਵੀ ਕੋਈ UN ਸਪਾਂਸਰਡ ਗਵਰਨਮੈਂਟ ਉੱਥੇ ਬਣ ਜਾਏ ਯੂਕਰੇਨ। ਜ਼ੈਲੈਂਸਕੀ ਨੂੰ ਤਾਂ ਮੈਂਡੇਟ ਹੀ ਨਹੀਂ ਹੈਗਾ ਇਹਦੇ ਕੋਲ, ਕਿਉਂਕਿ ਇਲੈਕਸ਼ਨਾਂ ਹੋਈਆਂ ਨਹੀਂ। ਤਾਂ ਦੂਸਰਾ ਹੁਣ ਇਸ ਗੱਲ ਦੇ ਉੱਤੇ ਹੁਣ ਟਰੰਪ ਨੂੰ ਇਹ ਲੱਗਦਾ ਸੀ ਵੀ ਆਲਰੇਡੀ ਬਹੁਤ ਸਾਰੀਆਂ ਜਿਹੜੀਆਂ ਨਾਵਾਜਬ ਸ਼ਰਤਾਂ ਵੀ ਸੀ, ਜਿਹਨੂੰ ਈਵਨ ਨੈਟੋ ਨੇ ਜਾਂ ਦੂਜਿਆਂ ਨੇ ਸਰੈਂਡਰ ਹੀ ਕਿਹਾ ਕਿ ਵੀ ਅਮਰੀਕਾ ਨੇ ਤਾਂ ਯੂਕਰੇਨ ਦਾ ਸਰੈਂਡਰ ਕਰਵਾ ਦਿੱਤਾ। ਬਿਲਕੁਲ। ਲੇਕਿਨ ਇਹਦੇ ਬਾਵਜੂਦ ਜਿਵੇਂ ਹੁੰਦਾ ਹੈ ਕਿ ਵੀ ਉਹ ਪੰਜਾਬੀ 'ਚ ਕਹਿੰਦੇ ਨੇ ਵੀ ਟੁੱਟੇ ਛੱਤਰ ਵਾਂਗੂ ਵੱਧਦਾ ਹੀ ਜਾਂਦਾ ਹੈ ਕਿ ਵੀ ਇਹ ਰੁਕਣ ਦਾ ਹੀ ਨਹੀਂ ਲੈਂਦਾ। ਔਰ ਇਹ ਇਜ਼ਹਾਰ ਜਿਹੜਾ ਉਹਨੇ ਪ੍ਰੈਜ਼ੀਡੈਂਟ ਟਰੰਪ ਨੇ ਬੀਤੇ ਕੱਲ੍ਹ ਜਦੋਂ ਉਹਨਾਂ ਨੇ NBC ਨੂੰ ਇੰਟਰਵਿਊ ਦਿੱਤਾ ਸੰਡੇ ਸ਼ਾਮ, ਤੇ ਉਹਨਾਂ ਨੇ ਕਿਹਾ ਕਿ ਵੀ ਮੈਂ ਬਹੁਤ ਜਿਹੜਾ ਫਰਸਟ੍ਰੇਟਡ ਹੈ, ਆਈ ਐਮ ਪਿਸਡ ਆਫ ਵਿਦ ਪੁਤਿਨ। ਔਰ ਜੇ ਇਹਨੇ ਸੀਜ਼ ਫਾਇਰ ਨਾ ਕੀਤਾ ਯੂਕਰੇਨ ਦੇ ਮੁੱਦੇ ਦੇ ਉੱਤੇ, ਫਿਰ ਮੈਂ ਈਵਨ ਉਹਨਾਂ ਮੁਲਕਾਂ ਨਾਲ ਜਿਹੜੇ ਰਸ਼ੀਅਨ ਆਇਲ 'ਚ ਡੀਲ ਕਰਦੇ ਨੇ 50% ਟੈਰਿਫ ਜਿਹੜਾ ਮੈਂ ਹੋਰ ਲਾ ਦਿਆਂਗਾ। ਔਰ ਇਹ ਉਹਨਾਂ ਨੇ ਬੜਾ ਖੁੱਲ੍ਹ ਕੇ ਕਿਹਾ ਕਿ ਵੀ you could say that I was very angry, pissed off when Putin started getting into Zelensky's credibility because that is not going in the right location. So ਉਹਨੇ ਇਹ ਕਿਹਾ ਕਿ ਵੀ new leadership means you are not going to have a deal for a long time. ਕਿ ਵੀ ਹੁਣ ਤੁਸੀਂ ਕਹੋ ਜੀ ਉੱਥੇ ਨਵੀਂ ਲੀਡਰਸ਼ਿਪ ਆਏ, ਦੂਜਾ ਹੋਏ। ਹੁਣ ਇਸ ਦੇ ਉੱਤੇ ਪੁਤਿਨ ਨੇ ਥੋੜਾ ਜਿਹਾ ਢਿੱਲਾ ਹੋਇਆ। ਉਹਨੇ ਕਿਹਾ ਜੀ ਰਸ਼ੀਆ ਸਟਿਲ ਵਰਕਿੰਗ ਵਿਦ US after Trump says he is angry with Putin. ਅਸੀਂ ਕਰ ਰਹੇ ਹਾਂ ਜੀ, ਕਰ ਰਹੇ ਹਾਂ। ਹੁਣ ਹਾਲਾਂ ਇਹ ਦੋਨੋਂ ਹੀ ਪਾਸੇ ਇਸ ਵੇਲੇ ਤਾਂ ਕੌਣ ਗੁੱਸੇ ਆ ਕੌਣ ਰਾਜੀ ਹੈ, ਇਹ ਹੁੰਦਾ ਤਾਂ ਪੋਲੀਟੀਕਲ ਟੈਕਟਿਕ ਹੈ ਕਿ ਵੀ ਕੌਣ ਕੰਸੈਸ਼ਨ ਕਿੰਨਾ ਕੱਢਦਾ। ਪਰ ਇਸ ਸਾਰੇ ਦੇ ਨਾਲ ਜਿਹੜਾ ਇੰਟਰਸਟਿੰਗ NBC ਦੇ ਉੱਤੇ ਡਿਸਕਸ਼ਨ ਆਈ, ਜਿਹੜੀ ਅੱਜ ਸਾਰੇ ਮੀਡੀਆ ਦੇ ਵਿੱਚ ਔਰ ਦੂਜਾ ਵੀ ਡਿਸਕਸ ਹੋ ਰਿਹਾ ਹੈ, ਜਿਹਦੇ 'ਚ ਟਰੰਪ ਨੇ ਇਹ ਕਿਹਾ ਕਿ ਵੀ ਜਦੋਂ ਉਹਨਾਂ ਨੂੰ ਪੁੱਛਿਆ ਗਿਆ 3rd ਟਰਮ, ਉਹਨੇ ਕਿਹਾ ਯਾ ਮੈਂ ਇੰਟਰਸਟਿਡ ਹੈ ਔਰ ਅਸੀਂ ਇਟਸ ਨਾਟ ਅ ਜੋਕ, ਇਸ ਤੇ ਅਸੀਂ ਕੰਮ ਕਰ ਰਹੇ ਹਾਂ, ਕਨਸਟੀਟਿਊਸ਼ਨਲੀ ਵੀ ਦੇਖ ਰਹੇ ਹਾਂ ਕਿਵੇਂ ਦੀ ਹੈ। ਹੁਣ ਵੈਸੇ ਜਿਹੜੀ ਅਮਰੀਕਾ ਦੇ ਵਿੱਚ ਕਿ ਵੀ 2 ਟਰਮ ਪ੍ਰੈਜ਼ੀਡੈਂਟ ਹੋਏਗਾ ਰਹੇਗਾ ਬੰਦਾ, ਇਹ ਲਾ ਤਾਂ ਨਹੀਂ ਸੀ, ਕਨਸਟੀਟਿਊਸ਼ਨ ਦਾ ਹਿੱਸਾ ਨਹੀਂ ਸੀ ਪਹਿਲਾਂ, ਪਰ ਕਿਉਂਕਿ ਜਿਹੜਾ ਫਾਦਰ ਆਫ ਦਾ ਨੇਸ਼ਨ ਜਾਰਜ ਵਾਸ਼ਿੰਗਟਨ, ਉਹਨੇ 2 ਟਰਮਸ ਬਾਅਦ ਹਾਲਾਂ ਫਿਜ਼ੀਕਲੀ ਫਿਟ ਸੀ, ਉਹਨੇ ਜਿਹੜਾ ਛੱਡ ਦਿੱਤਾ ਸੀ, ਉਹਨੇ ਕਿਹਾ ਵੀ ਨਹੀਂ ਹੁਣ। ਸੋ ਉਹ ਇੱਕ ਕਿਸਮ ਦੀ ਟ੍ਰੈਡੀਸ਼ਨ ਬਣ ਗਿਆ ਕਿ ਵੀ 2 ਟਰਮ ਵੱਧ ਤੋਂ ਵੱਧ ਕੋਈ ਹੁੰਦਾ ਸੀ ਉਹ ਛੱਡ ਦਿੰਦਾ ਸੀ, ਕਿਉਂਕਿ ਜਾਰਜ ਵਾਸ਼ਿੰਗਟਨ ਨੇ ਇਹ ਪਾਰਟ ਕਰ ਲਿਆ ਸੀ। ਗ੍ਰੇਟ ਡਿਪਰੈਸ਼ਨ 1930 ਤੱਕ ਪਹੁੰਚਦਿਆਂ ਅਮਰੀਕਾ ਦਾ ਬੁਰਾ ਹਾਲ ਹੋਇਆ, ਫਿਰ ਸੈਕੰਡ ਵਰਲਡ ਵਾਰ ਹੋ ਗਿਆ। ਉਸ ਪੀਰੀਅਡ ਦੇ ਵਿੱਚ ਪ੍ਰੈਜ਼ੀਡੈਂਟ ਰੂਜ਼ਵੈਲਟ 2 ਟਰਮ ਉਹਨਾਂ ਨੇ ਕੀਤੀਆਂ, ਤੀਸਰੀ ਵੀ ਕੀਤੀ, ਚੌਥੀ ਵੀ ਉਹਨਾਂ ਨੇ, ਕਿਉਂਕਿ 1930 ਤੋਂ ਜਦੋਂ ਉਹਨਾਂ ਨੇ ਟੇਕ ਓਵਰ ਕੀਤਾ ਹਾਲਾਤ ਸੁਧਰਨੇ ਸ਼ੁਰੂ ਹੋਏ ਇਕਨੋਮੀ ਦੇ। 1939 ਤੱਕ ਪਹੁੰਚਦੇ ਆ ਸੈਕੰਡ ਵਰਲਡ ਵਾਰ ਦੀ ਸ਼ੁਰੂਆਤ ਹੋ ਗਈ। ਹੁਣ ਤੁਸੀਂ ਜਿਹਨੂੰ ਕਹਿੰਦੇ ਨੇ ਕਿ ਡੋਂਟ ਚੇਂਜ ਦਾ ਹੋਰਸਿਸ ਇਨ ਮਿਡ ਵਾਟਰ, ਪਾਣੀ ਦੇ ਅੱਧ 'ਚ ਜਾ ਕੇ ਨਹੀਂ। ਤੇ ਚੌਥੀ ਟਰਮ ਵੇਲੇ ਜਦੋਂ ਪ੍ਰੈਜ਼ੀਡੈਂਟ ਬਣੇ ਤੇ 3 ਕੁ ਮਹੀਨੇ ਬਾਅਦ ਉਹਨਾਂ ਦੀ ਡੈਥ ਹੋ ਗਈ। ਸੋ ਜਿਹੜਾ ਬਾਕੀ ਟਰਮ ਸੀ ਵਾਈਸ ਪ੍ਰੈਜ਼ੀਡੈਂਟ ਟਰੂਮੈਨ, ਉਹ ਪ੍ਰੈਜ਼ੀਡੈਂਟ ਬਣੇ।
ਸੋ ਉਸ ਤੋਂ ਬਾਅਦ US ਕਾਂਗਰਸ ਨੂੰ ਲੱਗਿਆ ਕਿ ਵੀ ਨਹੀਂ ਇਹ ਲਾਅ ਬਣਨਾ ਚਾਹੀਏ। ਉਹਨਾਂ ਨੇ ਅਮੈਂਡਮੈਂਟ ਕੀਤੀ, ਸ਼ਾਇਦ 22nd ਅਮੈਂਡਮੈਂਟ ਹੈ ਕਿ ਮੈਕਸਿਮਮ ਕਾਂਗਰਸ ਨੇ ਕੀਤੀ ਕਿ 2 ਟਰਮ ਹੀ ਕੋਈ ਪ੍ਰੈਜ਼ੀਡੈਂਟ ਰਹਿ ਸਕਦਾ ਹੈ। ਸੋ ਜਦੋਂ ਅਮੈਂਡਮੈਂਟ ਬਣ ਜਾਏ ਤੇ ਇਹ ਕਨਸਟੀਟਿਊਸ਼ਨ ਬਣ ਜਾਂਦਾ ਹੈ, ਹੁਣ ਉਹਦਾ ਹਿੱਸਾ ਹੈ। ਹੁਣ ਜੇ ਇਹਨੂੰ ਅਨਡੂ ਕਰਨਾ ਹੈ ਸਿੰਪਲੀ ਕਿ ਜੀ ਤੀਜੀ ਟਰਮ, ਫਿਰ ਕਾਂਗਰਸ ਦੇ ਵਿੱਚ 2/3 ਮੈਜੋਰਿਟੀ ਦੇ ਨਾਲ ਇਹ ਪਾਸ ਹੋਏ, ਜਿਹੜਾ ਇਹ ਹੋ ਨਹੀਂ ਸਕਦਾ ਕਿਉਂਕਿ 52 ਸੈਨੇਟਰ ਉਹਨਾਂ ਦੇ ਨੇ, 48 ਉਹਨਾਂ ਦੇ ਨੇ, ਕਾਂਗਰਸ 'ਚ ਵੀ ਥੋੜੀਆਂ ਸੀਟਾਂ ਨੇ। ਅੱਛਾ, ਜੇ 2/3 ਨਾਲ ਕਾਂਗਰਸ ਔਰ ਸੈਨੇਟ ਪਾਸ ਵੀ ਕਰਦੇ, ਫਿਰ ਜਿਹੜੀਆਂ 50 ਸਟੇਟਾਂ ਨੇ ਅਮਰੀਕਾ ਦੀਆਂ, ਉਹਨਾਂ 'ਚ ਜਿਹੜੀ 3/4 ਸਟੇਟਾਂ, 3/4 ਉਹਨੂੰ ਅਪਰੂਵ ਕਰਨ, ਉਹ ਵੀ ਪੋਸੀਬਲ ਨਹੀਂ ਹੈ ਕਿਉਂਕਿ 50 ਸਟੇਟਾਂ 'ਚੋਂ ਅਮਰੀਕਾ ਦੀਆਂ 18 ਸਟੇਟਾਂ ਜਿਹੜੀਆਂ ਨੇ ਉਹਨੂੰ ਡੈਮੋਕ੍ਰੈਟ ਰਨ ਕਰਦੇ ਨੇ। ਅੱਛਾ, ਹੁਣ ਸਾਰੇ ਸੋਚ ਰਹੇ ਨੇ ਵੀ ਬਾਕੀ ਕੀ ਤਰੀਕਾ। ਹੁਣ ਇੱਕ ਇਹ ਆ ਰਿਹਾ ਕਿ ਜਿਹੜਾ 2 ਟਰਮਸ ਕੰਸੀਕਿਊਟਿਵ ਟਰਮਸ ਰੱਖਿਆ ਹੋਇਆ ਹੈ, ਟਰੰਪ ਤਾਂ ਵਿੱਚੋਂ ਇੱਕ ਗੈਪ ਪੈ ਗਿਆ, ਇੱਕ ਵਾਰੀ ਉਹ ਡਿਫੀਟ ਹੋਇਆ, ਪਰ ਉਹ ਜਦੋਂ ਮੈਂ ਉਹਨੂੰ ਪੜ੍ਹਿਆ ਜਿਹੜਾ ਉਹਨਾਂ ਦਾ, ਉਹਦੇ 'ਚ ਕੋਈ ਗੁੰਜਾਇਸ਼ ਨਹੀਂ ਹੁੰਦੀ। ਹੁਣ ਇੱਕ ਇਹ ਆ ਰਿਹਾ ਕਿ ਵੀ ਇਹ ਕਰ ਸਕਦਾ ਟਰੰਪ ਕਿ ਵੀ ਇਹਨੂੰ ਵੈਂਸ ਨੂੰ ਪ੍ਰੈਜ਼ੀਡੈਂਟ ਬਣਾ ਕੇ ਆਪ ਵਾਈਸ ਪ੍ਰੈਜ਼ੀਡੈਂਟ ਬਣ ਜਾਏ ਔਰ ਉਹਦੇ ਸੋ ਮਤਲਬ ਇਹ ਹੈ ਵੀ ਇਸ ਦੇ ਉੱਤੇ ਕਿ ਵੀ ਕੋਈ ਦੋ ਰਾਵਾਂ ਨਹੀਂ ਨੇ ਕਿ ਪ੍ਰੈਜ਼ੀਡੈਂਟ ਟਰੰਪ ਇਹ ਇਸ ਜਿਹੜਾ ਉਹ ਹਰ ਕੋਸ਼ਿਸ਼ ਕਰਨਗੇ, ਭਾਵੇਂ ਬਾਅਦ 'ਚ ਜਾ ਕੇ ਕੋਰਟਸ ਦੇ ਵਿੱਚ ਡਿੱਗੀ ਪਏ ਗੱਲ। ਹਾਲਾਂਕਿ ਜਿੰਨਾ ਕਿ ਮੈਨੂੰ ਇਹ ਲੱਗਦਾ ਵੀ ਬਹੁਤੀਆਂ ਪੋਸੀਬਿਲਿਟੀਜ਼ ਨਹੀਂ ਨੇ, ਪਰ ਅੱਜ ਕੱਲ ਇਹ ਕਹਿਣਾ ਕਿ ਜੀ ਇਹ ਸੰਭਵ ਨਹੀਂ ਹੈ, ਇਹ ਆਪਣੇ ਆਪ ਨੂੰ ਹੀ ਝੁਠਿਆਣਾ ਹੁੰਦਾ ਹੈ। ਇਸ ਲਈ ਅਸੀਂ ਕਹਿ ਸਕਦੇ ਹਾਂ ਵੀ ਸਭ ਕੁਝ ਸੰਭਵ ਹੈ। ਔਰ ਇਹ ਪ੍ਰੈਜ਼ੀਡੈਂਟ ਟਰੰਪ ਉਹਨੂੰ NBC ਨੂੰ ਕਿਹਾ ਵੀ ਦਿਸ ਇਜ਼ ਨਾਟ ਅ ਜੋਕ, ਦਿਸ ਇਜ਼ ਅ ਸੀਰੀਅਸ ਥਿੰਗ, ਆਈ ਐਮ ਲੁਕਿੰਗ ਫॉर ਦਿਸ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥਲੇ ਨੇ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਟ੍ਰੈਕ। ਫਰੀਦਾ ਬਾਰ ਪਰਾਏ ਬੈਸਨਾ, ਸਾਈਂ ਮੁਝੇ ਨਾ ਦੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਭਰ ਦੀਆਂ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ, ਖਾਲਸਾ ਸਾਜਣਾ ਦਿਵਸ ਵਿਸਾਖੀ ਨੂੰ ਸਮਰਪਿਤ 8ਵੀਂ ਨੈਸ਼ਨਲ ਸਿੱਖ ਡੇ ਪਰੇਡ, ਸਿੱਖ ਫਰੀडम ਮਾਰਚ 5 ਅਪ੍ਰੈਲ ਦਿਨ ਸ਼ਨਿਚਰਵਾਰ 2025 ਨੂੰ ਕੈਪੀਟਲ ਹਿੱਲ ਵਾਸ਼ਿੰਗਟਨ DC ਵਿਖੇ ਕੱਢਿਆ ਜਾ ਰਿਹਾ ਹੈ। ਇਸ ਵਾਰ ਏਰੀਆ 5 20 ਸਟਰੀਟ ਕੌਂਸਟੀਟਿਊਸ਼ਨ ਐਵਨਿਊ, ਜਿੱਥੇ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ 9:30 ਵਜੇ ਹੋਣਗੇ। ਉਪਰੰਤ ਸ਼ਬਦ ਕੀਰਤਨ ਢਾਡੀ ਵਾਰਾਂ ਦੇ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾਏਗਾ। ਲਗਭਗ 12 ਵਜੇ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ, ਜਿਹੜੀ ਕਿ ਸਮਾਪਤੀ ਕੈਪੀਟਲ ਹਿੱਲ ਵਿਖੇ ਜਾ ਕੇ ਹੋਵੇਗੀ। ਉਪਰੰਤ ਪੰਥਕ ਬੁਲਾਰੇ ਸੰਗਤਾਂ ਨੂੰ ਆਪਣੇ ਵਿਚਾਰਾਂ ਰਾਹੀਂ ਸੰਬੋਧਨ ਹੋਣਗੇ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਨੀਲੀਆਂ ਦਸਤਾਰਾਂ, ਕੇਸਰੀ ਦਸਤਾਰਾਂ ਸਜਾ ਕੇ, ਭੈਣਾਂ ਦੁਪੱਟੇ ਲੈ ਕੇ ਇਸ ਨਗਰ ਕੀਰਤਨ ਦੇ ਵਿੱਚ ਹੁਮ ਹਮਾ ਕੇ ਪਹੁੰਚੋ ਜੀ, ਤੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਦੁਆਰਾ ਸਿੱਕਲ ਸੁਸਾਇਟੀ, ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀਆਂ, ਪੰਥਕ ਜਥੇਬੰਦੀਆਂ, ਸਭਾਵਾਂ ਅਤੇ ਸੰਗਤੀ ਰੂਪ ਦੇ ਵਿੱਚ ਜੋ ਹਰ ਸਾਲ ਦੀ ਤਰ੍ਹਾਂ ਮਨਿਹਾਟਨ ਵਿਖੇ ਸਿੱਖ ਡੇ ਪਰੇਡ ਕੱਢੀ ਜਾਂਦੀ ਹੈ, ਉਹ ਇਸ ਸਾਲ 26 ਅਪ੍ਰੈਲ ਦਿਨ ਸ਼ਨੀਚਰਵਾਰ ਨੂੰ 12:30 ਵਜੇ 37 ਸਟਰੀਟ ਮੈਡੀਸਨ ਤੋਂ ਆਰੰਭ ਹੋਵੇਗੀ। ਉਹ ਤੇ 24 ਸਟਰੀਟ ਮੈਡੀਸਨ ਦੇ ਉੱਤੇ ਜੋ ਕਿ ਸਟੇਜ ਸਜਾਈ ਜਾਏਗੀ, ਜਿਹਦੇ ਉੱਤੇ ਪੰਥਕ ਬੁਲਾਰੇ ਤੇ ਸਾਡੇ ਜਿਹੜੇ ਨਿਊਯਾਰਕ ਦੇ ਜਿੰਨੇ ਵੀ ਇਲੈਕਟਡ ਅਫੀਸ਼ਲ ਆ, ਉਹ ਸੰਗਤਾਂ ਨੂੰ ਸੰਬੋਧਨ ਹੋਣਗੇ। ਸਮੂਹ ਸੰਗਤਾਂ ਦੇ ਚਰਨਾਂ 'ਚ ਬੇਨਤੀ ਕੀਤੀ ਜਾਂਦੀ ਆ ਕਿ ਇਹ ਜਿਸ ਪਰੇਡ ਦੇ ਵਿੱਚ ਆਪਣੇ ਆਪ ਨੂੰ ਸ਼ਾਮਲ ਕਰੋ ਤੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੋ, ਕਿ ਇਹ ਪਰੇਡ ਸਾਡੀ ਪੋਲੀਟੀਕਲ ਤੇ ਧਾਰਮਿਕ ਆਜ਼ਾਦੀ ਨੂੰ ਦਰਸਾਉਂਦੀ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਈਂ ਮੁਝੇ ਨਾ ਦੇ। ਵਿਊਅਰਸ, ਵੈਲਕਮ ਬੈਕ ਇਨ ਆਵਰ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਬੰਗਲਾਦੇਸ਼ ਦੇ ਹਵਾਲੇ ਨਾਲ ਕਿ ਬੰਗਲਾਦੇਸ਼ ਦੇ ਐਡਵਾਈਜ਼ਰ
ਮੁਹੰਮਦ ਯੂਨਸ ਜਿਹੜੇ ਨੇ ਆਪਣੇ 4 ਰੋਜ਼ਾ ਚੀਨ ਦੇ ਦੌਰੇ ਤੋਂ ਵਾਪਸ ਮੁੜ ਗਏ ਨੇ ਔਰ ਚੀਨ ਵਿੱਚ ਇੱਕ ਪ੍ਰੋਗਰਾਮ ਦੌਰਾਨ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਜਿਹੜਾ ਇੱਕ ਬਿਆਨ ਜਿਹੜਾ ਦਿੱਤਾ ਗਿਆ ਹੈ ਕਿ ਭਾਰਤ ਵਿੱਚ ਕਾਫੀ ਚਰਚਾ ਵਿੱਚ ਹੈ। ਸੋ ਉਹਨਾਂ ਕਿਹਾ ਕਿ ਭਾਰਤ ਦੀਆਂ ਉੱਤਰ ਪੂਰਬ ਦੀਆਂ 7 ਸਟੇਟਾਂ ਦੀ ਸਮੁੰਦਰ ਤੱਕ ਕੋਈ ਪਹੁੰਚ ਨਹੀਂ ਹੈ, ਸੋ ਬੰਗਲਾਦੇਸ਼ ਹੀ ਸਮੁੰਦਰ ਦਾ ਰਾਖਾ ਹੈ। ਸੋ ਇਸ ਬਿਆਨ ਨੇ ਭਾਰਤ ਵਿੱਚ ਕਾਫੀ ਭੜਥੂ ਪਾਇਆ ਹੋਇਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਟੌਪਿਕ ਤੇ ਗੱਲ ਕਰਨ ਤੋਂ ਪਹਿਲਾਂ ਅਸੀਂ ਦੱਸ ਦਈਏ ਕਿ ਪਿਛਲੇ ਦਿਨੀ ਅਸੀਂ ਬੜੀ ਡਿਟੇਲ 'ਚ ਫਰਾਈਡੇ ਦੇ ਪ੍ਰੋਗਰਾਮ 'ਚ ਟਰਾਂਸਨੈਸ਼ਨਲ ਰਿਪਰੈਸ਼ਨ ਬਿੱਲ ਜਿਹੜੀ ਡਾਕਟਰ ਜਸਮੀਤ ਬੈਂਸ ਕੈਲੀਫੋਰਨੀਆ ਅਸੈਂਬਲੀ 'ਚ ਲੈ ਕੇ ਆਏ ਸੀ ਔਰ ਕਿਵੇਂ ਇਹ ਜਿਹੜੀ ਇਹਨਾਂ ਦੀ ਹਿੰਦੂ ਫੈਡਰੇਸ਼ਨ ਹੈ ਜਿਨ੍ਹਾਂ ਨੇ ਉਹ ਸਾਰੇ ਨੂੰ ਕਮੇਟੀ ਦੇ ਹਵਾਲੇ ਕਰਵਾ ਕੇ ਸਾਬੋਤਾਜ ਕੀਤਾ। ਇਸ ਵਾਰ ਬੜੀ ਤਿਆਰੀ ਦੇ ਨਾਲ ਉਹਨਾਂ ਦੇ ਨਾਲ ਫੈਲੋ ਸੈਨੇਟਰ ਵੀ ਹੈ। ਇਹ ਬਿੱਲ ਕੱਲ ਸਵੇਰੇ, ਕਿਉਂਕਿ ਕੱਲ April 1 ਹੈ, 9:30 ਵਜੇ ਜਿਹੜਾ ਸੈਨੇਟ ਪਬਲਿਕ ਸੇਫਟੀ ਕਮੇਟੀ ਦੇ ਸਾਹਮਣੇ ਇਸ ਨੂੰ ਜਿਹੜਾ ਉਹ ਪ੍ਰਾਇਮਰੀ ਹੀਅਰਿੰਗ ਦੇ ਲਈ ਪੇਸ਼ ਕੀਤਾ ਜਾਣਾ ਔਰ ਇਹਦੇ 'ਚ ਸੈਨੇਟਰ ਐਨਾ ਕੈਲੀਬੈਲਰੋ ਜਿਹੜੀਆਂ ਉਹਨਾਂ ਦੇ ਨਾਲ ਕੋ ਸਪਾਂਸਰ ਨੇ। ਔਰ ਜਿਵੇਂ ਅਸੀਂ ਫਰਾਈਡੇ ਦੇ ਪ੍ਰੋਗਰਾਮ 'ਚ ਦੱਸਿਆ ਸੀ ਕਿ 2 ਦਰਜਨ ਤੋਂ ਜ਼ਿਆਦਾ ਹਿੰਦੂਤਵੀ ਆਰਗੇਨਾਈਜੇਸ਼ਨ ਜਿਨ੍ਹਾਂ ਦੀ ਅਗਵਾਈ ਹਿੰਦੂ ਅਮਰੀਕਨ ਫਾਊਂਡੇਸ਼ਨ ਤੇ ਕੋਲੀਸ਼ਨ ਆਫ ਹਿੰਦੂਜ਼ ਆਫ ਨਾਰਥ ਅਮਰੀਕਾ ਕੋਹਨਾ ਕਰ ਰਹੇ ਨੇ, ਇਹਨੂੰ ਡੀਰੇਲ ਕਰਨ ਦੇ ਲਈ ਉਹ ਲੱਗੇ ਹੋਏ ਨੇ। ਸੋ ਬਹੁਤ ਵਾਰ ਇੱਥੇ ਵੀ ਜਿਵੇਂ ਪੋਲੀਟੀਕਲ ਜਿਹੜਾ ਪ੍ਰੈਸ਼ਰ ਹੁੰਦਾ ਹੈ ਲਾਸਟ ਮਿੰਟ ਤੱਕ ਔਰ ਪ੍ਰੈਜ਼ੈਂਸ ਔਰ ਹਾਜ਼ਰੀ, ਇਹ ਬਹੁਤ ਇੰਪੋਰਟੈਂਟ ਹੁੰਦੇ ਨੇ। ਹਿਊਮਨ ਮਾਈਂਡ, ਹਿਊਮਨ ਨੇਚਰ ਹਰ ਥਾਂ ਇੱਕੋ ਜਿਹੀ ਹੈ। ਸੋ ਇਹ ਕਾਲ ਦਿੱਤੀ ਗਈ ਹੈ ਸਿੱਖ ਜਥੇਬੰਦੀਆਂ ਵੱਲੋਂ ਵੀ ਕਿ ਭਾਈ ਉੱਥੇ ਤੁਸੀਂ ਪਹੁੰਚੋ ਵੱਡੀ ਗਿਣਤੀ ਦੇ ਵਿੱਚ ਕੈਪੀਟਲ ਹਿੱਲ ਦੇ ਉੱਤੇ। ਔਰ ਇਹ ਜਿਹੜੀ ਹੈ ਕੈਲੀਫੋਰਨੀਆ ਸਟੇਟ ਕੈਪੀਟਲ ਸੈਕਰਾਮੈਂਟੋ ਜ਼ਾਹਰ ਹੈ ਔਰ ਇਹ ਟਾਈਮ 9:30 ਹੈ। ਟਾਈਮ ਰੱਖ ਕੇ ਤੁਰੋ ਕਿ ਭਾਈ 9 ਵਜੇ ਤੱਕ ਉੱਥੇ ਵੱਡੀ ਗਿਣਤੀ 'ਚ ਆਪਣੇ ਵੀਰ ਭੈਣਾਂ ਹੋਣੇ ਚਾਹੀਦੇ ਨੇ। ਕਿਉਂਕਿ ਡਾਕਟਰ ਜਸਮੀਤ ਬੈਂਸ ਬੜੇ ਹੌਸਲੇ ਦੇ ਨਾਲ, ਕਿਉਂਕਿ ਜਦੋਂ ਉਹਨਾਂ ਨੇ ਯੂਥ ਦਾ ਮਾਰਚ ਵੀ ਹੋਇਆ 9 ਅਕਤੂਬਰ ਵਾਲੇ, ਉਹ ਸਾਰੇ ਪਾਰਟ ਤੋਂ ਸ਼ੁਰੂ ਹੋ ਕੇ ਨਵੰਬਰ ਦੇ ਪਹਿਲੇ ਹਫਤੇ ਤੁਸੀਂ ਵੀ ਉੱਥੇ ਮੌਜੂਦ ਸੀ। ਸੋ ਉੱਥੇ ਵੀ ਉਹਨਾਂ ਨੇ ਕਿਹਾ ਸੀ ਕਿ ਮੈਂ ਸਿੱਖਾਂ ਦੀ ਧੀ ਹੈ, ਗੁਰੂ ਦੀ ਬੱਚੀ ਹੈ, ਮੈਂ ਪਿੱਛੇ ਨਹੀਂ ਹਟਾਂਗੀ, ਇਸ ਨੂੰ ਮੈਂ ਜਿਹੜਾ ਅੱਗੇ ਤੋਰਾਂਗੀ। ਸੋ ਜਿੱਥੇ ਅੱਜ ਸਾਡੇ ਕੋਲ ਆਪਣੀ ਆਵਾਜ਼ ਹੈ ਉੱਥੇ ਸਾਡਾ ਸਭ ਦਾ ਸਾਥ ਦੇਣਾ ਬਣਦਾ ਹੈ। ਗੱਲ ਜੇ ਹੁਣ ਅਸੀਂ ਬੰਗਲਾਦੇਸ਼ ਦੇ ਹਵਾਲੇ ਨਾਲ ਜਦੋਂ ਅਸੀਂ ਕਰਦੇ ਹਾਂ ਤੇ 2-3 ਚੀਜ਼ਾਂ ਬੜੀਆਂ ਸਪਸ਼ਟਤਾ ਨਾਲ ਸਾਹਮਣੇ ਆਉਂਦੀਆਂ ਨੇ। ਇੱਕ ਤਾਂ ਹਿੰਦੂ ਤਵੀਆਂ ਦੀ ਫਰਸਟ੍ਰੇਸ਼ਨ, ਮੋਦੀ ਐਂਡ ਕੰਪਨੀ ਜਾਂ ਦੂਜੇ, ਉਹਨਾਂ ਨੂੰ ਲੱਗਦਾ ਵੀ ਅਸੀਂ ਜਿਹੜਾ ਉਹ ਲਗਭਗ 50 ਸਾਲ ਪਹਿਲੇ ਮੁਲਕ ਤੋੜ ਦਿੱਤਾ ਸੀ ਪਾਕਿਸਤਾਨ। ਅਸੀਂ ਇਹ ਸਾਬਤ ਕਰਤਾ ਸੀ ਕਿ ਜੀ ਇਹ ਜਿਹੜਾ ਮਜ਼ਹਬ ਦਾ ਹੈ ਪਾਰਟ ਇਹ ਗਲਤ ਹੈ ਔਰ ਇਹ ਜਿਹੜਾ ਅਲਟੀਮੇਟਲੀ ਇੱਕੋ ਮਜ਼ਹਬ ਵਾਲੇ ਵੀ ਉਹ ਇਕੱਠੇ ਨਹੀਂ ਰਹਿ ਸਕਦੇ ਜਿਸ ਬਣਾ 'ਤੇ ਪਾਕਿਸਤਾਨ ਬਣਿਆ। ਹਾਲਾਂ ਉਹ ਇਹ ਕਦੇ ਨਹੀਂ ਦੱਸਦੇ ਕਿ ਵੀ ਪਾਕਿਸਤਾਨ ਦੇ ਇਸਲਾਮਿਕ ਰਿਪਬਲਿਕ ਬਣਨ ਤੋਂ ਪਹਿਲਾਂ ਹੀ ਜਿਹੜਾ ਜ਼ਿਆਉਰ ਰਹਿਮਾਨ ਦੇ ਵੇੜੇ ਸ਼ੇਖ ਮੁਜੀਬਰ ਤੋਂ ਬਾਅਦ ਬੰਗਲਾਦੇਸ਼ ਨੂੰ ਉਹਨਾਂ ਨੇ ਇਸਲਾਮਿਕ ਕੰਟਰੀ ਡਿਕਲੇਅਰ ਕਰਤਾ। ਅੱਜ ਉਹਨਾਂ ਨੂੰ ਲੱਗਦਾ ਵੀ ਪਾਕਿਸਤਾਨ ਨਾਲ ਉਹਨਾਂ ਦੀ ਵਪਾਰਕ ਸਾਂਝ ਵੀ ਖੁੱਲ ਗਈ, ਫੌਜੀ ਟ੍ਰੇਨਿੰਗ ਦੀ ਵੀ ਗੱਲ ਹੋ ਰਹੀ ਹੈ ਔਰ ਬੰਗਲਾਦੇਸ਼ ਦਾ ਮੁਹੰਮਦ ਯੂਨਸ ਜਿਹਨੇ 5 ਅਗਸਤ 2024 ਨੂੰ ਰਾਜ ਪਲਟੇ ਤੋਂ ਬਾਅਦ ਜਿਹੜਾ ਸਟੂਡੈਂਟਸ ਨੇ ਕੀਤਾ, ਇਸ ਵੇਲੇ ਕਰਤਾ ਧਰਤਾ ਕਹਿਣ ਨੂੰ ਐਡਵਾਈਜ਼ਰ ਹੈ, ਪ੍ਰੈਜ਼ੀਡੈਂਟ ਹੈ, ਉਹ ਪੂਰਾ ਡਿਸਾਈਸਿਵ ਫੈਕਟਰ ਹੈ ਔਰ ਉਹਨੇ ਭਾਰਤ ਨੂੰ ਘਾਹ ਨਹੀਂ ਪਾਇਆ, ਉਹਨਾਂ ਦੇ ਦਬਾਅ ਥੱਲੇ ਵੀ ਨਹੀਂ ਆਇਆ ਔਰ ਉਹ ਰੌਲਾ ਪਾ ਰਹੇ ਨੇ ਕਿ ਜੀ ਹਿੰਦੂਆਂ ਦੇ ਉੱਤੇ ਇਹ ਉਹ ਜਿਹੜਾ ਸ਼ੇਖ ਹਸੀਨਾ ਨੂੰ ਬਿਠਾ ਕੇ। ਔਰ ਮੁਹੰਮਦ ਯੂਨਸ ਨੇ ਪਹਿਲਾਂ ਤਾਂ ਕੋਸ਼ਿਸ਼ ਕੀਤੀ ਕਿ ਵੀ ਦੇਖੋ ਜੇ ਤਾਂ ਤੁਸੀਂ ਬਰਾਬਰ ਦੀ ਟਰਮਸ ਤੇ ਐਜ਼ ਏ ਨੇਬਰ ਕਰਨਾ ਚਾਹੁੰਦੇ ਹੋ ਤਾਂ ਜਿਹੜੀ ਇੱਕ ਟ੍ਰੈਡੀਸ਼ਨ ਹੈ ਕਿ ਬੰਗਲਾਦੇਸ਼ ਦਾ ਜਿਹੜਾ ਮੁਖੀ ਬਣਦਾ ਹੈ, ਹਾਲਾਂਕਿ ਇਲੈਕਸ਼ਨਸ ਹੋਣੀਆਂ ਨੇ, ਨਵੀਂ ਹਕੂਮਤ ਆਣੀ ਹੈ, ਲੇਕਿਨ ਉਹ ਪਹਿਲਾਂ ਭਾਰਤ ਦਾ ਦੌਰਾ ਕਰਦਾ। ਸੋ ਮੁਹੰਮਦ ਯੂਨਸ ਇਸ ਵੇਲੇ ਉਹਦਾ ਰੋਲ ਐਜ਼ ਏ ਪ੍ਰੈਜ਼ੀਡੈਂਟ ਹੀ ਹੈ। ਪਰ ਉਹਨਾਂ ਨੇ, ਇੰਡੀਆ ਨੇ ਇਸ ਸਾਰਿਆਂ ਨੂੰ ਕਿ ਜੀ ਉਹ ਸ਼ੇਖ ਹਸੀਨਾ ਨੂੰ ਵੀ ਪ੍ਰਮੋਟ ਕਰ ਰਹੇ ਨੇ, ਹਿੰਦੂਆਂ ਦਾ ਵੀ ਰੌਲਾ ਪਾ ਰਹੇ ਨੇ। ਉਹਨੇ ਕਿਹਾ ਜੀ ਖਸਮਾਂ ਨੂੰ ਖਾਓ। ਉਹਨੇ ਚਾਈਨਾ ਦਾ ਦੌਰਾ ਰੱਖ ਲਿਆ 4 ਰੋਜ਼ਾ ਔਰ ਜਿਵੇਂ ਚਾਈਨਾ 'ਚ ਰੈੱਡ ਕਾਰਪੇਟ ਵੈਲਕਮ ਮਿਲੀ ਔਰ ਜਿਹੜੀ ਜੁਆਇੰਟ ਸਟੇਟਮੈਂਟ ਉਹਨਾਂ ਨੇ ਦਿੱਤੀ ਹੈ ਫਾਈਨਲੀ, ਪ੍ਰੈਜ਼ੀਡੈਂਟ ਸ਼ੀ ਜਿਨਪਿੰਗ ਔਰ ਮੁਹੰਮਦ ਯੂਨਸ ਇਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਸਰਕਣੀ ਸ਼ੁਰੂ ਹੋ ਗਈ। ਇੱਕ ਤਾਂ ਇਹ ਸੀ ਕਿ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜਿਹੜੀ ਤਿਤਸਾ ਰਿਵਰ ਹੈ ਜਿਹਨੂੰ ਲੈ ਕੇ ਭਾਰਤ ਨਾਲ ਝਗੜਾ ਹੈ, ਉਸ ਦੇ ਵਿੱਚ ਚੀਨ ਨੂੰ ਇਨਵੋਲਵ ਕਰ ਲਿਆ, ਉਹਦਾ ਇਨਫਰਾਸਟ੍ਰਕਚਰ ਡਿਵੈਲਪ ਕਰਨ ਨੂੰ ਦੂਸਰਾ। ਔਰ ਅੱਜ ਜਿਹੜਾ ਉਹਨੇ ਇੱਕ ਹੋਰ ਬੰਬ ਸ਼ੈਲ ਛੱਡਿਆ ਜਿਹੜਾ ਇਹਨਾਂ ਨੂੰ ਹੁਣ ਨਜ਼ਰ ਆਇਆ ਹੋਣਾ। ਹਾਲਾਂ ਚੀਨ ਦੇ
ਆਪਣੇ ਦੌਰੇ ਦੇ ਦੌਰਾਨ ਇੱਕ ਫੰਕਸ਼ਨ ਦੇ ਵਿੱਚ ਜਿਹੜੇ ਐਗਜ਼ੈਕਟ ਲਫ਼ਜ਼ ਮੁਹੰਮਦ ਯੂਨਸ ਨੇ ਕਹੇ ਔਰ ਇਹਨਾਂ ਦੀ ਨਿਊਜ਼ ਏਜੰਸੀ PTI ਨੇ ਕੋਟ ਕੀਤੇ ਨੇ। ਉਹਨਾਂ ਨੇ ਕਿਹਾ ਕਿ ਵੀ ਇੰਡੀਆ ਹੈਜ਼ 7 states which are called 7 sisters. They have no way to reach the ocean. ਕਿ ਜਿਹੜੀਆਂ 7 ਦੀਆਂ 7 ਭਾਰਤ ਦੀਆਂ ਸਟੇਟਾਂ ਨੇ ਨਾਰਥ ਈਸਟ ਦੀਆਂ, ਜਿਨ੍ਹਾਂ ਨੂੰ ਇਹ 7 ਭੈਣਾਂ ਕਹਿੰਦੇ ਨੇ, ਉਹਨਾਂ ਦੀ ਸਮੁੰਦਰ ਤੱਕ ਕੋਈ ਪਹੁੰਚ ਨਹੀਂ ਹੈ। We are the guardian of the ocean, Bay of Bengal, ਜਿਹੜੀ ਬੰਗਾਲ ਦੀ ਖਾੜੀ ਹੈ ਉਹਨਾਂ ਦੇ ਕੋਲ ਹੈ, ਅਸੀਂ ਉਸ ਦੇ ਰਾਖੇ ਹਾਂ। ਔਰ ਉਸ ਤੋਂ ਪਹਿਲਾਂ ਉਹਨੇ ਇਜ਼ਹਾਰ ਹੈ, ਇਹਨੇ ਮੀਡੀਆ ਨੇ ਵੀ ਕਿਹਾ ਕਿ ਬਈ India has 7 landlocked states in its eastern part known as 7 sisters. They have no way to reach the ocean. We are the guardian of the ocean, Bay of Bengal. He said, inviting China to send goods through it across the world. ਉਹਨੇ ਕਿਹਾ ਜੀ ਸਾਡਾ ਸਮੁੰਦਰ ਦੇ ਹਾਫਜ਼ ਹੈ, ਆਓ ਮੋਸਟ ਵੈਲਕਮ, ਸਾਡੇ ਰਾਹੀਂ ਤੁਸੀਂ ਪਹੁੰਚਾਓ। ਹੁਣ ਇਹਦੇ 'ਚ ਬਹੁਤ ਭੇਤ ਲੁਕੇ ਹੋਏ ਨੇ। ਔਰ ਐਤਕੀ ਖਾਸ ਤੌਰ ਤੇ ਜਦੋਂ ਉਹਨਾਂ ਦਾ ਇੰਡੀਪੈਂਡੈਂਸ ਡੇ ਸੀ 2-3 ਦਿਨ ਪਹਿਲਾਂ, ਚਾਈਨਾ ਜਾਣ ਤੋਂ ਪਹਿਲਾਂ 2 ਦਿਨ, ਅਮਰੀਕਾ ਨੇ ਸਪੈਸ਼ਲ ਵਿਸ਼ੇਸ ਭੇਜੀਆਂ ਬੰਗਲਾਦੇਸ਼ ਨੂੰ। ਹੁਣ ਇਸ ਸਾਰੇ ਦੇ ਚੱਲਦੇ ਜਦੋਂ ਅਸੀਂ ਰਿਪੀਟਡਲੀ ਕਹਿੰਦੇ ਹਾਂ ਵੀ ਇਹ ਇੰਡੀਆ ਦੇਖਣ ਨੂੰ ਭਾਵੇਂ ਅੱਜ ਜੋ ਮਰਜ਼ੀ ਇਹ ਦਮਗਜ਼ੇ ਮਾਰੀ ਜਾਣ, ਉਹ ਪੋਲੇ ਹੋਏ ਨੇ, ਬਿਲਕੁਲ ਪੋਲੇ ਕੀ ਬੈਠੇ ਹੀ ਹੋਏ ਨੇ ਅਮਰੀਕਾ ਦੇ ਸਾਹਮਣੇ, ਟੈਰਿਫ ਮੁੱਦੇ ਦੂਜੇ ਤੇ। ਔਰ ਅੰਦਰ ਜੋ ਕੁਝ ਚੱਲ ਰਿਹਾ ਇਹਨਾਂ ਦੇ, ਇਹਦਾ ਮਤਲਬ ਇਹ ਹੈ ਕਿ ਜਿਹੜੀਆਂ 7 ਸਟੇਟਸ ਨੇ, ਇਹ ਤਾਂ ਕਿਸੇ ਵੇਲੇ ਵੀ ਇੱਕ ਸਿੰਗਲ ਝਟਕੇ ਦੇ ਨਾਲ, ਮੇਘਾਲਿਆ ਦਾ ਚੀਫ ਮਿਨਿਸਟਰ ਕਹਿ ਰਿਹਾ ਹੈ, ਆਪਣਾ ਮਨੀਪੁਰ ਦੇ ਵਿੱਚ ਕੁਕੀ ਟਰਾਈਬ ਨੇ ਆਪਣਾ ਪਾਰਟ ਰੱਖਿਆ। ਔਰ ਇਸ ਸਾਰੇ ਦੇ ਚੱਲਦੇ ਆ ਬੰਗਲਾਦੇਸ਼ ਦੇ ਸ਼ੇਖ ਹਸੀਨਾ ਨੇ 14-15 ਸਾਲ 'ਚ ਨਾਰਥ ਈਸਟ ਦੀਆਂ ਮੂਵਮੈਂਟਸ ਦਾ ਬੇੜਾ ਗਰਕ ਕਰਤਾ ਸੀ, ਕਿਉਂਕਿ ਇੰਡੀਆ ਉੱਥੇ ਵੜ ਕੇ ਉਹਨਾਂ ਨੂੰ ਮਾਰ ਰਿਹਾ ਸੀ। ਤੇ ਹੁਣ ਉਹ ਕਹਿ ਰਿਹਾ ਕਿ ਵੀ ਚੀਨ ਨੂੰ ਕਿ ਆਓ ਜੀ ਤੁਸੀਂ ਮੋਸਟ ਵੈਲਕਮ, ਸਮੁੰਦਰ ਰਾਹੀਂ ਚੀਜ਼ਾਂ ਭੇਜੋ। ਔਰ ਉਹਨੇ ਵੇਲਡ ਮੈਸੇਜ ਇੰਡੀਆ ਨੂੰ ਦੇ ਦਿੱਤਾ ਵੀ ਇਹ ਜਿਹੜੀਆਂ ਤੁਹਾਡੀਆਂ 7 ਸਟੇਟਾਂ ਨੇ, ਇਹਨਾਂ ਦੀ ਐਕਸੈਸ ਨਹੀਂ ਹੈਗੀ ਔਰ ਅਸੀਂ ਹਾਫਜ਼ ਹੈ। ਮਤਲਬ ਇਹ ਹੈ ਕਿ ਇਹਨਾਂ 7 ਸਟੇਟਾਂ ਨੇ ਕਿੱਧਰ ਨੂੰ ਜਾਣਾ ਹੈ, ਇਹਦਾ ਫੈਸਲਾ ਅਸੀਂ ਇਹ ਹੈ। ਜਦੋਂ ਤੁਸੀਂ ਪੋਲੀਟੀਕਲ ਵਨ ਅਪਮੈਨਸ਼ਿਪ ਕਰਦੇ ਹੋ, ਜੋ ਮੋਦੀ ਐਂਡ ਕੰਪਨੀ ਨੇ ਕਰਨ ਦੀ ਕੋਸ਼ਿਸ਼ ਕੀਤੀ, ਤਾਂ ਉਹਦਾ ਜਵਾਬ ਫਿਰ ਇਸੇ ਲੈਂਗੁਏਜ 'ਚ ਦਿੱਤਾ ਜਾਂਦਾ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। बार पराए बैसना साई मुझे न दे। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮਰੀਕਾ ਭਰ ਦੀਆਂ ਸਿੱਖ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ, ਖਾਲਸਾ ਸਾਜਣਾ ਦਿਵਸ ਵਿਸਾਖੀ ਨੂੰ ਸਮਰਪਿਤ 8ਵੀਂ ਨੈਸ਼ਨਲ ਸਿੱਖ ਡੇ ਪਰੇਡ, ਸਿੱਖ ਫਰੀडम ਮਾਰਚ 5 ਅਪ੍ਰੈਲ ਦਿਨ ਸ਼ਨੀਚਰਵਾਰ 2025 ਨੂੰ ਕੈਪੀਟਲ ਹਿੱਲ ਵਾਸ਼ਿੰਗਟਨ DC ਵਿਖੇ ਕੱਢਿਆ ਜਾ ਰਿਹਾ ਹੈ। ਇਸ ਵਾਰ ਏਰੀਆ 5 20 ਸਟਰੀਟ ਕੌਂਸਟੀਟਿਊਸ਼ਨ ਐਵਨਿਊ, ਜਿੱਥੇ ਕਿ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ 9:30 ਵਜੇ ਹੋਣਗੇ। ਉਪਰੰਤ ਸ਼ਬਦ ਕੀਰਤਨ ਢਾਡੀ ਵਾਰਾਂ ਦੇ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਜਾਏਗਾ। ਲਗਭਗ 12 ਵਜੇ ਨਗਰ ਕੀਰਤਨ ਦੀ ਆਰੰਭਤਾ ਹੋਵੇਗੀ, ਜਿਹੜੀ ਕਿ ਸਮਾਪਤੀ ਕੈਪੀਟਲ ਹਿੱਲ ਵਿਖੇ ਜਾ ਕੇ ਹੋਵੇਗੀ। ਉਪਰੰਤ ਪੰਥਕ ਬੁਲਾਰੇ ਸੰਗਤਾਂ ਨੂੰ ਆਪਣੇ ਵਿਚਾਰਾਂ ਰਾਹੀਂ ਸੰਬੋਧਨ ਹੋਣਗੇ। ਸਮੁੱਚੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਨੀਲੀਆਂ ਦਸਤਾਰਾਂ, ਕੇਸਰੀ ਦਸਤਾਰਾਂ ਸਜਾ ਕੇ, ਭੈਣਾਂ ਦੁਪੱਟੇ ਲੈ ਕੇ ਇਸ ਨਗਰ ਕੀਰਤਨ ਦੇ ਵਿੱਚ ਹੁਮ ਹਮਾ ਕੇ ਪਹੁੰਚੋ ਜੀ ਤੇ ਸਤਿਗੁਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਰਸ਼ਕੋ, ਬ੍ਰੇਕ ਤੋਂ ਬਾਅਦ ਫਿਰ ਤੁਹਾਡਾ ਭਰਪੂਰ ਸਵਾਗਤ ਕਰਦੇ ਹਾਂ। ਸੋ ਵਿਊਅਰਸ, ਐਂਡ ਸੈਕਸ਼ਨ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪਿਛਲੇ ਦਿਨੀ ਅੰਮ੍ਰਿਤ ਸ਼ਾਹ ਵੱਲੋਂ ਸੰਤ ਭਿੰਡਰਾਂਵਾਲੇ, ਅੰਮ੍ਰਿਤਪਾਲ ਸਿੰਘ ਅਤੇ ਗੁਰੂ ਗ੍ਰੰਥ ਸਾਹਿਬ ਪ੍ਰਤੀ ਘਟੀਆ ਬਿਆਨ ਕੀਤਾ ਗਿਆ ਸੀ, ਜਿਸ ਤੇ ਸਿੱਖਾਂ ਨੇ ਕਾਫੀ ਗੁੱਸੇ ਦਾ ਇਜ਼ਹਾਰ ਕੀਤਾ। ਸੋ ਹੁਣ ਯੂ ਟਰਨ ਮਾਰਦਿਆਂ ਅਮਿਤ ਸ਼ਾਹ ਨੇ ਸਿੱਖ ਗੁਰੂਆਂ ਦੀ ਤਾਰੀਫ ਵਿੱਚ ਕਿਹਾ ਹੈ ਕਿ ਸਿੱਖ ਗੁਰੂਆਂ ਕਰਕੇ ਹੀ
ਸਾਡੇ ਦੇਸ਼ ਦੀ ਸੰਸਕ੍ਰਿਤੀ ਬਚੀ ਹੋਈ ਹੈ। ਸੋ ਨਾਲ ਹੀ ਆਪਾਂ ਇੱਕ ਜਿਹੜੀ ਨਜ਼ਮ ਹੈ ਭਾਈ ਸੰਤੋਖ ਸਿੰਘ ਭਾਊ ਜੀ ਹੋਰਾਂ ਵੱਲੋਂ, ਸੋ ਜਿਨ੍ਹਾਂ ਨੇ ਜਿਹੜੀ ਹੈ ਨਜ਼ਮ ਹੈ ਅਮਿਤ ਸ਼ਾਹ ਪ੍ਰਤੀ ਲਿਖੀ ਹੈ, ਜਿਸ ਦਾ ਜਿਹੜਾ ਅਸਰ ਲਿਖਿਆ ਗਿਆ ਸ਼ੇਰ ਦੀ ਖਲ ਵਿੱਚ ਗਦਾ। ਸੋ ਇਸ ਬਾਰੇ ਆਪਾਂ ਵੀ ਜ਼ਿਕਰ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਬਹੁਤ ਵਾਰ ਬੇਸ਼ੱਕ ਇੰਡੀਅਨ ਸਿਸਟਮ ਨੇ ਇਸ ਵੇਲੇ ਪੰਜਾਬ ਦੇ ਵਿੱਚ ਬਹੁਤ ਦਬਾਅ ਬਣਾਇਆ ਹੋਇਆ। ਕੇਜਰੀਵਾਲ ਔਰ ਅਮਿਤ ਸ਼ਾਹ, ਉਹਨਾਂ ਦੀ ਦੋਨਾਂ ਦੀ ਹਿੰਦੂਤਵਾ A ਐਂਡ B ਟੀਮਾਂ ਉਵੇਂ ਹੀ ਕੰਮ ਕਰ ਰਹੀਆਂ ਨੇ। ਪੰਜਾਬ ਦੀ ਲੁੱਟ ਬਰਾਬਰ ਜਾਰੀ ਹੈ, ਕਰਜ਼ਾ ਬਰਾਬਰ ਲਿਆ ਜਾ ਰਿਹਾ। ਔਰ ਈਵਨ ਬਿਕਰਮ ਸਿੰਘ ਮਜੀਠੀਆ ਨੇ ਅੱਜ ਜਦੋਂ ਇਹ 3-4 ਨੁਕਤੇ ਦਿੱਤੇ ਕਿ ਦਿੱਲੀ ਦਾ ਪੰਜਾਬ ਨੂੰ ਲੁੱਟਣ ਦਾ ਨਿਜ਼ਾਮ ਬਣ ਗਿਆ। ਹੁਣ ਉਹਨਾਂ ਨੇ ਕਿਹਾ ਕਿ ਦਿੱਲੀ ਚੋਣਾਂ ਹਾਰਨ ਤੋਂ ਬਾਅਦ ਬੇਰੁਜ਼ਗਾਰ ਹੋਏ 50 ਕਾਨੂੰਨੀ ਮਾਹਰਾਂ ਨੂੰ ਪੰਜਾਬ AG ਦਫ਼ਤਰ ਵਿੱਚ ਐਡਜਸਟ ਕੀਤਾ ਜਾ ਰਿਹਾ, ਕਿਉਂਕਿ ਅਟਾਰਨੀ ਜਨਰਲ ਬਦਲਿਆ, ਰਿਜ਼ਾਈਨ ਕਰਕੇ ਨਵਾਂ ਆਇਆ। ਔਰ ਇਸ ਵੇਲੇ ਦਿੱਲੀ ਕੇਜਰੀਵਾਲ ਤੇ ਉਹਦੇ ਬਿਹਾਈਂਡ ਉਹੀ ਰਨ ਕਰ ਰਹੇ ਨੇ। ਉਹਨੇ ਪੁੱਛਿਆ ਵੀ ਕੀ ਪੰਜਾਬ ਦੇ ਵਕੀਲਾਂ ਨੂੰ ਇਹ ਕਾਬਲ ਨਹੀਂ ਸਮਝਦੇ? ਫਿਰ ਗੈਰ ਪੰਜਾਬੀ ਵਕੀਲ ਪੰਜਾਬ ਦੇ ਪਾਣੀਆਂ ਦੇ ਮੁੱਦੇ ਤੇ, ਪੰਜਾਬ ਦਾ ਚੰਡੀਗੜ੍ਹ ਤੇ ਹੱਕ, ਪੰਜਾਬ ਦੀ ਭਾਖੜਾ ਮੈਨੇਜਮੈਂਟ ਬੋਰਡ ਵਿੱਚ ਸੀਟ ਤੇ ਹੋਰ ਪੰਜਾਬ ਦੇ ਮੁੱਦਿਆਂ ਬਾਰੇ, ਪੰਜਾਬ ਦੇ ਹੱਕਾਂ ਲਈ ਕਾਨੂੰਨੀ ਲੜਾਈ ਕੀ ਲੜ ਸਕਣਗੇ? ਉਹਨਾਂ ਦਾ ਇੰਟਰਸਟ ਉੱਥੇ ਜੁੜੇ ਹੋਏ ਨੇ, ਪਤਾ ਹੀ ਨਹੀਂ ਹੈ। ਇਹ ਤਾਂ ਪੂਰਾ ਭਗਵੰਤ ਮਾਨ ਰਾਤ ਨੂੰ ਪੈਗ ਤੇ ਦਿਨ ਵੇਲੇ ਕੁਰਸੀ ਦਾ ਨਸ਼ਾ ਉਸ ਦੇ ਵਿੱਚ ਭੱਜਿਆ ਫਿਰ ਰਿਹਾ। ਬਾਕੀ ਤਾਂ ਉਹਨੇ ਕੇਜਰੀਵਾਲ ਐਂਡ ਕੰਪਨੀਆਂ ਨੂੰ, ਉਹਨਾਂ ਦੇ ਬਿਹਾਈਂਡ ਏਜੰਸੀਆਂ ਨੇ ਪੂਰਾ ਕੀਤਾ। ਉਹਨੇ ਠੀਕ ਕਿਹਾ ਕਿ ਵੀ ਮਾਨ ਤਾਂ ਇੱਕ ਡੰਮੀ ਚੀਫ ਮਿਨਿਸਟਰ ਬਣ ਗਿਆ ਤੇ ਉਹਨੇ ਦਿੱਲੀ ਦੇ ਲੀਡਰਾਂ ਨਾਲ ਸਮਝੌਤਾ ਕਰ ਰਿਹਾ ਕਿ ਵੀ ਮੈਨੂੰ CM ਰਹਿਣ ਦਿਓ, ਬਾਕੀ ਤੁਸੀਂ ਜੋ ਮਰਜ਼ੀ ਕਰੋ। ਔਰ ਇਹ ਸਾਰੇ ਦੇ ਚੱਲਦਿਆਂ ਹੁਣ ਅਮਿਤ ਸ਼ਾਹ ਤਾਂ ਇਸ ਵੇਲੇ, ਜਿਵੇਂ ਪਿਛਲੀ ਸਰਕਾਰ ਜਿਹੜੀ ਕੈਪਟਨ ਅਮਰਿੰਦਰ ਦੀ ਸੀ ਸੈਕੰਡ ਟਰਮ ਵਾਲੀ, BJP ਨਾਲ ਸਿੱਧੀ ਅੰਡਰਸਟੈਂਡਿੰਗ ਸੀ। ਜਿਵੇਂ ਅਸੀਂ ਪਹਿਲੇ ਸੈਗਮੈਂਟ 'ਚ ਗੱਲ ਕਰਕੇ ਹਟੇ ਹਾਂ ਕਿ ਜਦੋਂ ਤੁਹਾਡੇ ਕੋਲ ਕੋਈ ਕਮਜ਼ੋਰੀ ਹੁੰਦੀ ਹੈ, ਜਦੋਂ ਹੀ ਬੀਬੀ ਪਰਨੀਤ ਕੌਰ ਅਮਰਿੰਦਰ ਸਿੰਘ ਦੀ ਵਾਈਫ ਦਾ ਨਾਂ ਸਵਿਸ ਬੈਂਕ ਖਾਤਿਆਂ 'ਚ ਆਇਆ, ਉਸ ਤੋਂ ਬਾਅਦ ਹੀ ਸਭ ਕੁਝ ਬਦਲ। ਉਹਨਾਂ ਨੇ ਉਹਨੂੰ ਲੈ ਲਿਆ ਕਿ ਵੀ ਕੀ, ਫਿਰ ਉਹਦਾ ਜਵਾਈ ਕਰਪਸ਼ਨ 'ਚ, ਦੂਜਿਆਂ 'ਚ। ਫਿਰ ਉਹਨੇ ਜਿਹੜੇ ਅਖੀਰਲੇ 3-4 ਸਾਲ ਕੱਢੇ BJP ਦੀ ਸਰਵਿਸ 'ਚ ਕੱਢੇ। ਔਰ ਸੋਨੀਆ ਗਾਂਧੀ ਨੂੰ ਜਦੋਂ ਤੱਕ ਸਮਝ ਆਈ ਉਹਨੂੰ ਬਾਹਰ ਕੱਢਿਆ। ਆਲਰੇਡੀ ਕਾਂਗਰਸ 'ਚੋਂ ਚਰਨਜੀਤ ਚੰਨੀ ਨੂੰ ਲਿਆਂਦਾ, ਡੈਮੇਜ ਹੋ ਚੁੱਕਾ ਸੀ। ਸੋ ਇਸੇ ਤਰ੍ਹਾਂ ਅਸੀਂ ਸਮਝਦੇ ਹਾਂ ਵੀ ਭਗਵੰਤ ਮਾਨ ਦੇ ਤਾਂ ਇੰਨੇ ਕੁ ਲੂਪ ਹੋਲ ਜਾਂ ਦੂਜੇ ਨੇ, ਉਹ ਤਾਂ ਪਹਿਲੇ ਦਿਨ ਤੋਂ ਇਹਨੇ ਅਮਿਤ ਸ਼ਾਹ ਦੇ ਸਾਹਮਣੇ ਸਰੈਂਡਰ ਕਰ ਦਿੱਤਾ ਸੀ ਔਰ ਉਹਨਾਂ ਨੂੰ ਫੋਲੋ ਕਰਦਾ ਰਿਹਾ ਪ੍ਰੋਪਰਲੀ। ਔਰ ਅਮਿਤ ਸ਼ਾਹ ਬਹੁਤ ਕੰਫਰਟੇਬਲ ਹੈ। ਔਰ ਉਹਦਾ ਜਦੋਂ ਤੁਸੀਂ ਕਿਸੇ ਤੇ ਵਿਅੰਗ ਕਰਦੇ ਹੋ, ਕਿਸੇ ਨੂੰ ਰਿਡੀਕਿਊਲ ਕਰਦੇ ਹੋ, ਕਿਸੇ ਨੂੰ, ਜਦੋਂ ਪਾਰਲੀਮੈਂਟ 'ਚ ਖਲੋ ਕੇ ਅਮਿਤ ਸ਼ਾਹ ਨੇ ਕਿਹਾ ਕਿ ਪੰਜਾਬ 'ਚ ਜਿਹੜੇ ਕੁਝ ਪਿੰਡਰਾਂਵਾਲੇ ਵਰਗਾ ਦਿਸਣਾ ਚਾਹੁੰਦੇ ਸੀ, ਅੱਜ ਅਸੀਂ ਉਹਨਾਂ ਨੂੰ, ਬੇਸ਼ੱਕ ਸਾਡੀ ਸਰਕਾਰ ਨਹੀਂ ਹੈ ਉੱਥੇ, ਪਰ ਅਸੀਂ ਉਹਨੂੰ ਮੈਨੇਜ ਕਰਕੇ ਉਹਨਾਂ ਨੂੰ ਉੱਥੇ ਜਿਹੜਾ ਉਹ ਪਹੁੰਚਾ ਦਿੱਤਾ ਹੈ, ਡਿਬਰੂਗੜ੍ਹ, ਜਿੱਥੇ ਬੈਠੇ ਹੋ ਗੁਰੂ ਗ੍ਰੰਥ ਸਾਹਿਬ ਦਾ ਹੁਣ ਪਾਠ ਕਰ ਰਹੇ ਹਨ। ਹੁਣ ਇਹ ਇੱਕ ਬਹੁਤ ਵੱਡਾ ਰਿਡੀਕਿਊਲ ਸੀ। ਇਹਦੇ 'ਚ ਇਹਨਾਂ ਦਾ ਖੌਫ ਵੀ ਜ਼ਾਹਰ ਹੁੰਦਾ ਸੀ ਕਿ ਵੀ ਅੱਜ ਵੀ 40 ਸਾਲ ਬੀਤਣ ਬਾਅਦ ਵੀ ਪਿੰਡਾਂ ਵਾਲਿਆਂ ਦਾ ਨਾਂ ਇਹਨਾਂ ਨੂੰ, ਜਾਂ ਜਿਹੜਾ ਕੋਈ ਪਿੰਡਾਂ ਵਾਲੇ ਵਰਗਾ ਦਿਸਣ ਦੀ ਕੋਸ਼ਿਸ਼ ਕਰੇ, ਉਹ ਵੀ ਇਹਨਾਂ ਦੇ ਲਈ ਦੁਸ਼ਮਣ। ਜਿਵੇਂ ਭਰਪੂਰ ਸਿੰਘ ਬਲਬੀਰ ਨੇ ਕਿਹਾ, ਪਿੰਡਾਂ ਵਾਲੇ ਤਾਂ ਇੱਕ ਸੋਚ ਹੈ ਨਾ, ਇੱਕ ਸ਼ਕਲ ਦਾ ਨਾਂ ਨਹੀਂ ਹੈ। ਪਿੰਡਾਂ ਵਾਲੇ ਇੱਕ ਫਰੀडम ਦੀ ਸੋਚ ਹੈ, ਗੁਲਾਮੀ ਨੂੰ ਵੰਗਾਰਨ ਦੀ ਹੈ, ਦਿੱਲੀ ਤਖਤ ਨੂੰ ਵੰਗਾਰਨ ਦੀ ਹੈ। ਤਾਂ ਉਹਨੇ ਕਿਹਾ ਜੀ ਅਸੀਂ ਪਹੁੰਚਾ ਦਿੱਤਾ। ਫਿਰ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਨ ਦਾ ਉਹਨੇ ਇਸ ਅੰਦਾਜ਼ ਕਿਹਾ ਕਿ ਵੀ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਕਿ ਵੀ ਕੂਲ ਯੋਰ ਹੀਲਸ, ਕਿ ਆਪਣੀਆਂ ਹੱਡੀਆਂ ਠੰਡੀਆਂ ਕਰ, ਹੁਣ ਬਹਿ ਆਰਾਮ ਨਾਲ। ਹੁਣ ਇਸ ਦਾ ਸਿੱਖ ਕੌਮ ਨੇ ਬਿਲਕੁਲ ਠੀਕ ਪ੍ਰਤੀਕਰਮ ਦਿੱਤਾ ਹੈ। ਸਰ ਸਿਮਰਜੀਤ ਸਿੰਘ ਮਾਨ ਨੇ ਵੀ ਇਸ ਦੇ ਉੱਤੇ ਸਟਰੋਂਗ ਸਟੇਟਮੈਂਟ ਦਿੱਤੀ। ਚਲੋ ਸੋਸ਼ਲ ਮੀਡੀਆ ਤਾਂ ਹੈ ਹੀ ਹੈ, ਬਾਕੀਆਂ ਨੇ ਵੀ, ਉਹਨਾਂ ਨੇ ਵੀ ਕਿਹਾ ਕਿ ਵੀ ਹਾਲਾਂ ਕਿ ਭਾਈ ਇਹ ਸਾਡੇ ਲਈ ਸੰਤ ਪਿੰਡਾਂ ਵਾਲੇ ਸਾਡੇ ਹੀਰੋ ਨੇ, ਤੂੰ ਕੌਣ ਹੈ, ਕੀ ਹੈ। ਤੇ ਉਹਨੂੰ ਵੀ ਇਹ ਲੱਗਾ ਕਿ ਵੀ ਇਹ ਜਿਹੜਾ ਹੈ, ਕਿਉਂਕਿ ਅਲਟੀਮੇਟਲੀ ਇਹ ਸਿੱਖਾਂ ਨੂੰ ਪੁਚਕਾਰ ਕੇ, ਜਾਂ ਜਿਹਨੂੰ ਕੈਰਟ ਐਂਡ ਸਟਿਕ ਪਾਲਿਸੀ ਕਹਿੰਦੇ ਨੇ, ਵੀ ਗਾਜਰ ਦਿਖਾਓ ਜਾਂ ਸਟਿਕ ਦਿਖਾਓ, ਵੀ ਜਿਹਦੇ ਨਾਲ ਫਿਰ ਦੋਨੋਂ ਹੀ ਇੱਕੋ ਵੇਲੇ ਇਸਤੇਮਾਲ ਕਰੋ। ਸੋ ਕਦੇ ਵੀ ਤੁਸੀਂ ਦੇਖੋਗੇ ਕਿ ਜ਼ੁਬਾਨੀ ਕਲਾਮੀ ਮੁਸਲਮਾਨਾਂ ਪ੍ਰਤੀ ਤਾਂ ਇਹ ਹੁਣ ਈਦ ਤੋਂ ਪਹਿਲਾਂ ਕਿੱਥੇ ਨਮਾਜ਼ ਨਹੀਂ ਪੜ੍ਹਨ ਦੇਣੀ, ਯੂਪੀ ਨੇ ਆਰਡਰ ਕਰ ਦਿੱਤਾ, ਹਰਿਆਣੇ ਦੀ ਉਹ ਸਰਕਾਰ, ਉਹ ਕੀ ਹੈ ਟਕੇ ਦਾ ਬੰਦਾ ਚੀਫ, ਉਹਨੇ ਤਾਂ ਈਦ ਦੀ ਛੁੱਟੀ ਕੈਂਸਲ ਕਰਤੀ। ਬਾਕੀਆਂ ਨੇ ਯੂਪੀ, ਬਿਹਾਰ ਦੂਜੇ ਤੀਜੇ 'ਚ ਕੱਢਤਾ ਜੀ। ਕੋਈ ਬਾਹਰ, ਕਿਉਂਕਿ ਜਮਾਤ
ਦੀ ਜਿਹੜੀ ਈਦ ਵੇਲੇ ਜਿੱਥੇ ਈਦਗਾਹ ਨੇ ਵੱਡਿਆਂ ਥਾਵਾਂ ਤੇ ਉੱਥੇ ਤਾਂ ਖੁੱਲੀ ਥਾਂ ਹੁੰਦੀ ਹੈ, ਕਈ ਥਾਂ ਤੇ ਨਹੀਂ ਹੁੰਦਾ, ਜਿੱਥੇ ਵੀ ਵਿਚਾਰਿਆਂ ਨੂੰ ਵਕਤ ਮਿਲਦਾ ਵੀ ਈਦ ਦੀ ਨਮਾਜ਼ ਪੜ੍ਹ ਲਈ। ਉਹਨਾਂ ਨੇ ਕਿਹਾ ਜੀ ਉਹਨਾਂ ਨੂੰ ਚਲਾਨ ਕੀਤਾ ਜਾਏਗਾ। ਔਰ ਦੂਸਰਾ ਔਰ ਇੱਕ ਖੌਫ ਪੈਦਾ ਕਰ ਦਿੱਤਾ। ਹਾਲਾਂਕਿ ਹਰ ਚੌਥੇ ਦਿਨ ਕੋਈ ਕਾਂਬੜੀਏ ਤੁਰ ਪਏ, ਕੋਈ ਸ਼ਿਵ ਸੈਨਾ ਦੇ ਕਰ ਰਹੇ ਹੁੰਦੇ ਨੇ, ਅੱਧੇ ਤਾਂ ਬਰਾਤਾਂ 2-2 ਘੰਟੇ ਸੜਕਾਂ ਰੁਕੀਆਂ ਹੁੰਦੀਆਂ। ਨਮਾਜ਼ ਕਿੰਨਾ ਕੁ ਵਕਤ ਲੈਂਦੀ ਹੈ। ਲੇਕਿਨ ਜਦੋਂ ਤੁਸੀਂ ਰਿਵੈਂਜ ਕਰਦੇ ਹੋ, ਉਹ ਤਾਂ ਦੱਸਣਾ ਚਾਹੁੰਦੇ ਨੇ ਵੀ ਅਸੀਂ ਮੁਸਲਮਾਨਾਂ ਦੇ ਨਾਲ ਕਿਸ ਕਦਰ ਹੌਸਟਿਲਿਟੀ ਰੱਖਦੇ ਹਾਂ। ਸਿੱਖਾਂ ਨੂੰ ਕਿਉਂਕਿ ਉਹ ਵਨ ਐਟ ਏ ਟਾਈਮ ਚਾਹੁੰਦੇ ਨੇ, ਉਹ ਨਹੀਂ ਚਾਹੁੰਦੇ ਵੀ ਸਿੱਖ ਮੁਸਲਮਾਨ ਦਲਿਤ ਈਸਾਈ ਫਰੰਟ ਬਣ ਜਾਏ। ਸਿੱਖਾਂ ਨੂੰ ਉਹ ਪਰੋਸ ਕੇ ਵੀ ਰੱਖਦੇ ਨੇ, ਪੰਜਾਬ 'ਚ ਡੰਡਾ ਵੀ ਦਿਖਾਉਂਦੇ ਨੇ। ਹੁਣ ਇਹ ਜਿਹੜੀ ਲੇਟੈਸਟ ਸਟੇਟਮੈਂਟ ਅਮਿਤ ਸ਼ਾਹ ਦੀ ਸੋਸ਼ਲ ਮੀਡੀਆ ਤੇ ਜਾਂ ਰੋਜ਼ਾਨਾ ਸਪੋਕਸਮੈਨ ਨੇ ਵੀ ਫਰੰਟ ਪੇਜ ਤੇ ਦਿੱਤੀ ਹੈ, ਉਹਦੇ 'ਚ ਉਹਨੇ ਕਿਹਾ ਕਿ ਸਿੱਖ ਗੁਰੂਆਂ ਕਰਕੇ ਹੀ ਸਾਡੇ ਦੇਸ਼ ਦੀ ਸੰਸਕ੍ਰਿਤੀ ਬਚੀ ਹੈ ਅਤੇ ਉਹਨਾਂ ਨੇ ਬਾਬਰ ਤੋਂ ਲੈ ਕੇ ਔਰੰਗਜ਼ੇਬ ਤੱਕ ਵਿਰੁੱਧ ਸੰਘਰਸ਼ ਕੀਤਾ। ਉਹ ਔਰੰਗਜ਼ੇਬ ਜ਼ਰੂਰ ਲਿਆਣਾ। ਗੁਰੂ ਸਾਹਿਬ ਨੇ ਕੁਰਬਾਨੀਆਂ ਦੇ ਕੇ ਸਾਡੀ ਪਰੰਪਰਾ ਨੂੰ ਪੁਨਰ ਜੀਵਤ ਕੀਤਾ ਹੈ ਕਿ ਅਸੀਂ ਤਾਂ ਮਰ ਗਏ ਸੀ, ਸਾਡੇ 'ਚ ਦੁਬਾਰਾ ਜ਼ਿੰਦਗੀ ਪਾ। ਹੁਣ ਇਹ ਵੀ ਭਾਵੇਂ ਇਹ ਇੱਕ ਪਾਸੇ ਬਹੁਤਿਆਂ ਨੂੰ ਲੱਗੇਗਾ, ਦੇਖੋ ਜੀ ਅਮਿਤ ਸ਼ਾਹ ਨੇ ਤਾਂ ਗੁਰੂ ਸਾਹਿਬਾਨ ਦੀ ਤਾਰੀਫ, ਪਰ ਇਹਦੇ 'ਚ ਵੀ ਉਹ ਆਪਣਾ ਹਿੰਦੂਤਵਾ ਦਾ ਏਜੰਡਾ ਹੀ ਦੱਸ ਰਿਹਾ ਹੈ, ਜਦੋਂ ਕਿ ਇਹਨਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਜੀ ਦੇਖੋ ਸਿੱਖ ਤਾਂ ਹਿੰਦੂ ਰੌ ਰੀਤਾਂ, ਹਿੰਦੂ ਧਰਮ, ਪ੍ਰਾਚੀਨ ਧਰਮ, ਕੋਈ ਕੋਟ ਸੁਣਾਈ ਜਾਣਗੇ ਕਿ ਜੀ ਸਗਲ ਧਰਮ ਮੇ ਖਾਲਸਾ ਪੰਥ ਗਾਜੇ, ਜਗੇ ਧਰਮ ਹਿੰਦੂ ਸਗਲ ਦਵੰਦ ਭਾਜੇ। ਦੇਖੋ ਜੀ ਹਿੰਦੂ ਧਰਮ ਉਹ ਪੁਨਰ ਜੀਵਤ ਉਹਦੇ ਚੋਂ ਕੱਢ ਰਿਹਾ ਹੈ ਕਿ ਜੀ ਦੇਖੋ ਸਿੱਖ ਤਾਂ ਬਣੇ ਹੀ ਨੇ, ਉਹਨਾਂ ਨੇ ਜੇ ਸਿੱਖ ਗੁਰੂ ਨਾ ਹੁੰਦੇ ਤੇ ਸਾਡੀ ਸੰਸਕ੍ਰਿਤੀ ਥੋੜੀ ਹੋਣੀ ਸੀ। ਸੋ ਮਤਲਬ ਉਹ ਕਹਿਣਾ ਵੀ ਇਹ ਚਾਹੁੰਦੇ ਨੇ ਵੀ ਤੁਸੀਂ ਹਿੰਦੂਆਂ ਦਾ ਹਿੱਸਾ ਹੀ ਹੋ। ਹੁਣ ਅੱਧਿਓਂ ਜ਼ਿਆਦਾ ਇਸ ਟ੍ਰੈਪ 'ਚ ਫਸ ਜਾਣਗੇ। ਦੇਖੋ ਜੀ ਅਮਿਤ ਸ਼ਾਹ ਨੇ ਚਲੋ ਉਹ ਕਿਹਾ, ਉਹਦਾ ਮਤਲਬ ਭਾਵੇਂ ਅੰਮ੍ਰਿਤਪਾਲ ਨੂੰ ਲੈ ਕੇ ਸੀ ਜਾਂ ਕਿਸੇ ਨੂੰ, ਦੇਖੋ ਉਹਨੇ ਤਾਂ ਤਾਰੀਫ ਇਹ ਹੈ ਇਹਨਾਂ ਦਾ। ਔਰ ਇਸ ਦੇ ਉੱਤੇ ਸਾਡੇ ਭਾਊ ਜੀ ਭਾਈ ਸੰਤੋਖ ਸਿੰਘ ਹੋਰਾਂ ਦੀ ਨਜ਼ਮ, ਉਹਨਾਂ ਨੇ ਜੋ ਅਮਿਤ ਸ਼ਾਹ ਨੇ ਕਿਹਾ ਸੀ ਉਹਨੂੰ ਇੱਕਦਮ ਫੜਿਆ, ਜਿਹੜੀ ਉਹਦੀ ਪਹਿਲੀ ਸਟੇਟਮੈਂਟ ਸੀ, ਤੇ ਉਹਨਾਂ ਨੇ ਫਿਰ ਇਹੀ ਸ਼ਾਇਰ ਦਾ ਹੁੰਦਾ ਵੀ ਥਾਟ ਆਇਆ ਤੇ ਸ਼ੇਰ ਦੀ ਖੱਲ ਵਿੱਚ ਗਧਾ, ਉਹਨਾਂ ਨੇ ਨਜ਼ਮ ਜਿਹੜੀ ਹੈ ਉਹ ਲਿਖ ਦਿੱਤੀ। ਇੱਕ ਗੈਂਡਾ ਗੁਜਰਾਤ ਦਾ ਭੌਂਕਿਆ ਹੈ, ਕਿਉਂਕਿ ਇਹਨੂੰ ਅਮਿਤ ਸ਼ਾਹ ਜੀ ਦੀ ਸ਼ਕਲ ਦੇਖੋ ਲੱਗਦੀ, ਮੈਂ ਤਾਂ ਗੈਂਡੇ ਦਾ ਬੱਚਾ ਵੀ ਕਹਿੰਦਾ, ਪਰ ਵੈਸੇ ਫੁੱਲ ਫਲੈਜਡ ਗੈਂਡਾ ਲੱਗਦਾ। ਇੱਕ ਗੈਂਡਾ ਗੁਜਰਾਤ ਦਾ ਭੌਂਕਿਆ ਹੈ, ਸਮਝੇ ਆਪਣੇ ਆਪ ਨੂੰ ਸ਼ੇਰ ਮੀਆਂ, ਖੋਤੇ ਵਾਂਗ ਹਿਣਕੂਗਾ ਫੇਰ ਮੁੜ ਕੇ, ਪਾਈ ਫਿਰਦਾ ਖਲ ਲਵੇਟ ਮੀਆਂ, ਵੀ ਅਸਲ ਤਾਂ ਖੋਤਾ ਹੀ ਹੈ। ਗੁਰੂ ਗ੍ਰੰਥ ਨੂੰ ਲੱਗਾ ਦੇਣ ਮਿਹਣੇ, ਫਿਰ 31 ਅਸੀਂ ਦੰਦੇ ਭੇਜ ਮੀਆਂ, ਅੰਮ੍ਰਿਤ ਪਾਰ ਲੱਗੇ ਤੁਸੀਂ ਨਾ ਖੜ ਸਕਦੇ, ਹਜ਼ਾਰਾਂ ਕੁੱਤਿਆਂ ਲਿਆ ਘੇਰ ਮੀਆਂ। ਹੁਣ ਕੀੜੀਆਂ ਨੂੰ ਖੰਭ ਨਿਕਲ ਆਏ, ਹੁਣ ਕੀੜੀਆਂ ਨੂੰ ਖੰਭ ਨਿਕਲ ਆਏ, ਲੱਗੇ ਜੇਬ ਕਤਰੇ ਧਮਕੀਆਂ ਦੇਣ ਮੀਆਂ, ਕਦੀ ਭੁੱਲੀ ਨਾ ਜਰਨਲ ਵੈਦਿਆਂ ਨੂੰ, ਕਿੱਦਾਂ ਪੂਨੇ 'ਚ ਕੀਤਾ ਸੀ ਢੇਰ ਮੀਆਂ। ਚੰਦੂ ਬ੍ਰਾਹਮਣ ਨੂੰ ਜ਼ਰਾ ਯਾਦ ਕਰ ਲਈ, ਲਿਆਉਣਾ ਪਾ ਵਿੱਚ ਨੱਕ ਨਕੇਲ ਮੀਆਂ, ਸੰਤ ਪਿੰਡਰਾਂ ਵਾਲੇ ਨੂੰ ਕੋਸਦੇ ਹੋ, ਸਾਡੀ ਕੌਮ ਦਾ ਮਰਦ ਦਲੇਰ ਮੀਆਂ। ਖਾਲਸਾ ਰਾਜ ਹੁਣ ਛੇਤੀ ਆਉਣ ਵਾਲਾ, ਬਹੁਤੀ ਲੱਗਣੀ ਨਹੀਂ ਭਾਊ ਹੁਣ ਦੇਰ ਮੀਆਂ। ਸੋ ਨਾਈਸ, ਸੋ ਬਿਊਟੀਫੁਲ। ਹਾਂਜੀ, ਬਹੁਤ ਵਧੀਆ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਜ਼ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਰਾਜਵਿੰਦਰ ਸਿੰਘ ਜੀ, ਫਤਿਹ ਬਲਾਨੇ, ਧਰਮ ਸਿੰਘ ਜੀ ਵੀ, ਸੋਨਮੈਲ ਜੀ ਵੀ, ਐਮ ਕੌਰ ਜੀ ਵੀ, ਨਰਿੰਦਰ ਸਿੰਘ ਜੀ ਵੀ, ਫਿਰ ਇਸ ਤਰ੍ਹਾਂ ਮਨਜੂਰ ਕੋਹਨੂਰ ਜੀ ਵੀ, ਅਵਤਾਰ ਸਿੰਘ ਜੀ ਵੀ, ਪਰਮਿੰਦਰ ਜੀ, ਸ਼ਰਦਾ ਸਿੰਘ ਜੀ, ਅਕਾਲੀ ਪੱਤਰਿਕਾ, ਫਿਰ ਇਸ ਤਰ੍ਹਾਂ ਨੀਲਾ ਬਾਬਾ ਜੀ, ਜਸਕੀਰਤ ਸਿੰਘ ਜੀ, ਗੁਰਮੁਖ ਜੀ ਵੀ, और इसी तरह मस्तैक मलिक जी भी, और इस तरह सुरजीत सिंह जी भी, फिर इसी तरह मिल्टन सिंह जी भी, और इसी तरह गुरतार शराह जी भी, और फिर इसी तरह गुरचरण सिंह जी भी, गुरचरणजीत सिंह जी भी, और सुखवंत सिंह जी भी, और फिर इस तरह तेजविंदर पाल सिंह जी भी। ये मेरे ख्याल ਜਿਹੜੇ ਸੁਖਵੰਤ ਸਿੰਘ ਨੇ ਕਹਿੰਦੇ ਤੁਸੀਂ ਅਫਗਾਨਿਸਤਾਨ ਵਿੱਚ ਜਿਹੜੇ ਦੇਖੋ, ਹਾਂ ਉਹ ਵੀ ਇੰਡੀਅਨ ਏਜੰਸੀਆਂ ਦਾ ਕੰਮ ਸੀ। ਕਈ ਵਾਰ ਉਹ ਰੈਲੇਵੈਂਟ ਟੌਪਿਕ ਸਾਹਮਣੇ ਆ ਜਾਏ ਤਾਂ ਉਹਦਾ ਜ਼ਿਕਰ ਹੁੰਦਾ ਹੈ। ਇਹਨਾਂ ਨੇ ਕਸ਼ਮੀਰ 'ਚ ਵੀ 35 ਸਿੱਖ ਮਾਰੇ ਨੇ, ਅਫਗਾਨਿਸਤਾਨ 'ਚ ਵੀ ਜਲਾਲਾਬਾਦ 'ਚ ਔਰ ਕਾਬਲ 'ਚ ਇੰਡੀਅਨ ਏਜੰਸੀਆਂ ਦਾ ਹੀ ਕੰਮ ਸੀ। ਬਹੁਤ ਸ਼ੁਕਰੀਆ ਰਿਮਾਈਂਡ ਕਰਵਾਉਣ ਲਈ। ਗੁਰਪ੍ਰੀਤ ਸਿੰਘ ਪੰਨੂ ਮੋਹਾਲੀ ਜੀ ਵੀ, ਔਰ ਇਸੇ ਤਰ੍ਹਾਂ ਸਤਨਾਮ ਸਿੰਘ ਜੀ ਵੀ, ਕੁਲਦੀਪ ਕੌਰ ਜੀ ਵੀ, ਜਤਿੰਦਰ ਸਿੰਘ ਜੀ ਵੀ, ਇੰਦਰਜੀਤ ਸਿੰਘ ਸੰਧੂ ਜੀ, ਨਿਊ ਆਈਜ਼ ਵੀ, और फिर इस तरह गुरप्रीत सिंह जी भी, डॉक्टर परमजीत सिंह समरा जी भी, और फिर इसी तरह
दविंदर संधू जी भी और फिर बलिहार सिंह कंग जी भी, मुहम्मद यूनुस जी भी सानू कहंदे ने खालसा बनेगा ते लाहौर भी बहुत ज़्यादा ताकती तरक्की करके और खालिस्तान जिंदाबाद। उन्होंने कहा सलाम आपको कहंदे लाहौर तो। बहुत बहुत शुक्रिया। ओंकार सिंह जी भी, अमर सिंह खालसा जी भी, फिर ओंकार सिंह जी भी, फिर इसी तरह निहंग सिंह जी भी। ਇਹ ਈਦ ਮੁਬਾਰਕ ਕਹਿੰਦੇ ਨੇ ਸਾਡੇ ਮੁਸਲਿਮ ਵੀਰ ਭੈਣਾਂ ਨੂੰ। ਹਾਂ ਤੁਹਾਨੂੰ ਵੀ ਔਰ ਅਸੀਂ ਆਲਰੇਡੀ ਅੱਜ ਦਾ ਓਪਨਿੰਗ ਸੈਗਮੈਂਟ ਅਸੀਂ ਕਾਫੀ ਡਿਟੇਲ ਚ ਡਿਸਕਸ ਕੀਤਾ। ਬਿਲਕੁਲ ਜਿਨ੍ਹਾਂ ਨੇ ਨਹੀਂ ਦੇਖਿਆ ਉਹ ਦੇਖ ਲੈਣ ਸਟਾਰਟਿੰਗ ਦੇ ਵਿੱਚ। ਗੁਰਦੇਵ ਸਿੰਘ ਜੀ ਵੀ, ਇੰਦਰਜੀਤ ਸਿੰਘ ਜੀ ਵੀ, ਇਹ ਜਿਹੜਾ ਆਪਾਂ ਕਹਿ ਰਹੇ ਸੀ ਕਿ ਉਹ ਅਪੀਲ ਕਰ ਦਿਓ ਕੱਲ ਵਾਸਤੇ, ਉਹ ਡਾਕਟਰ ਸਾਹਿਬ ਨੇ ਆਲਰੇਡੀ ਕਰ ਦਿੱਤੀ ਹੈ। और फिर इसी तरह गुरदेव सिंह जी भी, फिर गुरप्रीत सिंह जी भी, ओंकार सिंह जी, ऋषि भारद्वाज ਨੂੰ ਹਾਂਜੀ ਜਵਾਬ ਦੇ ਰਹੇ ਨੇ। ऋषि भारद्वाज ਕਹਿੰਦੇ ਨੇ ਕਿ ਜੀ ਉਹਨਾਂ ਨੇ ਫਤਿਹ ਬੁਲਾਈ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹਨੇ ਕਿਹਾ ਵੀ ਜਿਹੜਾ ਤੁਸੀਂ ਖਾਲਿਸਤਾਨ ਐਨਵੀਸੇਜ ਕਰਦੇ ਹੋ ਕਿ ਉਹ ਆਈਡੀਓਲੋਜੀ ਜਿਹੜੀ ਹੈ ਉਹ ਕੰਟਰਡਿਕਟ ਨਹੀਂ ਕਰਦੀ ਸੈਕੂਲਰਿਜ਼ਮ ਨਾਲ। ਪਹਿਲੀ ਗੱਲ ਤਾਂ ਤੁਹਾਡੀ ਸੈਕੂਲਰਿਜ਼ਮ ਦੀ ਡੈਫੀਨੇਸ਼ਨ ਥੱਲੇ ਜੋ ਤੁਸੀਂ ਇੰਡੀਆ 'ਚ ਮਾਈਨੋਰਟੀਜ਼ ਨਾਲ ਕਰਦੇ ਹੋ, ਤੁਸੀਂ ਤਾਂ ਸੈਕੂਲਰਿਜ਼ਮ ਦੀਆਂ ਵੀ ਫੱਕੀਆਂ ਉਡਾ ਦਿੱਤੀਆਂ। ਅਸੀਂ ਕਦੇ ਕਲੇਮ ਨਹੀਂ ਕੀਤਾ ਕਿ ਬਈ ਅਸੀਂ ਕੋਈ ਇਸ ਕਿਸਮ ਦੀ ਤੁਹਾਡੇ ਵਰਗੇ ਸੈਕੂਲਰਿਜ਼ਮ 'ਚ ਯਕੀਨ ਕਰਦੇ। ਅਸੀਂ ਸਮਝਦੇ ਹਾਂ ਵੀ ਜਿਹੜਾ ਖਾਲਸਾ ਕਾਨਸੈਪਟ ਦੇ ਉੱਤੇ ਖੜਾ ਮੁਲਕ ਹੈ ਉਹ ਆਪਣੇ ਆਪ ਦੇ ਵਿੱਚ ਹਰ ਇੱਕ ਨੂੰ ਸਪੇਸ ਦਿੰਦਾ ਹੈ। ਔਰ ਸਾਡਾ ਗੁਰੂ ਗ੍ਰੰਥ ਸਾਹਿਬ ਦੇ ਉੱਤੇ ਇਤਕਾਦ ਹੈ ਜਿਸ ਦੇ ਵਿੱਚ ਪੰਡਿਤ ਰਾਮਾਨੰਦ ਵੀ ਨੇ, ਭਗਤ ਕਬੀਰ ਵੀ ਨੇ, ਬਾਬਾ ਫਰੀਦ ਵੀ ਨੇ, ਭਗਤ ਰਵਿਦਾਸ ਜੀ ਵੀ ਨੇ। ਸੋ ਬ੍ਰਾਹਮਣ ਤੋਂ ਸ਼ੂਦਰ ਤੱਕ ਸਾਰੇ ਇਕੱਠੇ ਬੈਠੇ ਹੋਏ ਨੇ। ਔਰ ਇਹੀ ਬੇਸ਼ੱਕ ਮਹਾਰਾਜਾ ਰਣਜੀਤ ਸਿੰਘ ਦਾ ਪੀਰੀਅਡ ਇੱਕ ਜਿਹੜਾ ਉਹ ਮਹਾਰਾਜਗੀ ਜਾਂ ਡਾਇਨੈਸਟੀ ਦੇ ਨਾਲ ਜੁੜਦਾ ਜਾ ਕੇ, ਲੇਕਿਨ ਉਸ ਦਾ ਸਿਸਟਮ ਜੇ ਤੁਸੀਂ ਦੇਖੋਗੇ ਤਾਂ ਉਹਦੇ 'ਚ ਤੁਹਾਨੂੰ ਜਿਹੜਾ ਅੱਜ ਸੋ ਕਾਲਡ ਸੈਕੂਲਰਿਜ਼ਮ ਦੇ ਨਾਂ ਥੱਲੇ ਜਿਸ ਕਿਸਮ ਦਾ ਉਹਦੇ ਨਾਲੋਂ ਬਿਹਤਰ ਜਿਹੜਾ ਜਸਟਿਸ ਸਿਸਟਮ, ਮੈਰਿਟੋਕ੍ਰੇਸੀ ਔਰ ਹਰ ਇੱਕ ਦੇ ਧਰਮ ਦਾ ਸਤਿਕਾਰ। ਸੋ ਖਾਲਿਸਤਾਨ ਇੱਕ ਯੂਨੀਕ ਮਾਡਲ ਹੋਏਗਾ। ਉਹ ਤੁਹਾਡੇ ਵਾਂਗ ਖੋਖਲਾ ਸੈਕੂਲਰਿਜ਼ਮ ਦਾ ਲੇਬਲ ਲਾ ਕੇ ਅਸੀਂ ਉਹਨੂੰ ਦੁਨੀਆ ਨੂੰ ਨਹੀਂ ਵੇਚਣਾ ਚਾਹੁੰਦੇ। ओंकार सिंह जवाब देंगे ऋषि भारद्वाज इंडियन 87% पॉपुलेशन हिंदूज, 7% Muslim, 3% Sikhs, 3% is Christians. So it's mean according to comment India is not a democratic country, that is a majority dictatorship. ਉੱਥੇ ਤਾਂ ਹੁਣ ਮੈਜੋਰਿਟੇਰੀਅਨਿਜ਼ਮ ਹੀ ਚੱਲ ਰਿਹਾ ਹੈ। ਬਿਲਕੁਲ। ਗੁਰਵਿੰਦਰ ਕੌਰ ਜੀ, ਪਾਲ ਸਿੰਘ ਜੀ ਔਰ ਆਸਿਮ ਮੁਹੰਮਦ ਜਿਹੜੇ ਜਿਸ ਤਰ੍ਹਾਂ ਕਿ ਪਟੇਲ ਜਿਹੜੇ ਕਰ ਰਹੇ ਨੇ ਹੈਕਿੰਗ ਸਕੈਮ ਵਗੈਰਾ ਕਰ ਰਹੇ ਨੇ। ਬਹੁਤ ਸ਼ੁਕਰੀਆ ਤੁਸੀਂ ਉਹ ਸਾਰੀ ਖਬਰ ਨੂੰ ਅਗੇਨ ਜਿਹੜੇ ਬਹੁਤ ਸਾਰੇ ਫੋਲੋ ਕਰ ਰਹੇ ਨੇ ਉਹਨਾਂ ਲਈ ਕੀਤਾ। ਅਸੀਂ ਆਲਰੇਡੀ ਡਿਸਕਸ ਕੀਤਾ ਵੀ ਪੈਟਰਨ ਕੀ ਹੈ ਔਰ ਕਿਵੇਂ ਇਹਨਾਂ ਨੇ ਕਿੰਨਾ ਵੱਡਾ ਸਕੈਮ ਕੀਤਾ। ਔਰ ਇਹ ਜਿਹੜੇ ਨੇ ਉਹਨਾਂ ਨੇ ਇਸ ਤੋਂ ਇਲਾਵਾ ਇਹ ਤਾਂ ਇੱਕ ਕੇਸ ਕਾਫੀ ਉਹਨਾਂ ਨੇ ਸਾਰੇ ਕੇਸ ਹਾਂ ਕਿ ਵੀ ਬਾਕੀ ਕਿੰਨੇ ਕੁ ਹੋਰ ਨੇ ਉਹ ਅਜੇ ਡਿਟੇਲ ਸਾਹਮਣੇ ਨਹੀਂ ਹੈ। ਔਰ ਇਸ ਵੇਲੇ ਦੋਨੋਂ ਹੀ ਉਹ ਕਸਟਡੀ 'ਚ ਨੇ, ਪਟੇਲ ਕਪਲ। ਔਰ ਲੈਟ ਵੀ ਸੀ ਕਿ ਵੀ ਉਹਨਾਂ ਦੀਆਂ ਹੋਰ ਕੀ ਕਰਤੂਤਾਂ ਸਾਹਮਣੇ ਆਉਂਦੀਆਂ। ਬਿਲਕੁਲ। ਜਰਨੈਲ ਸਿੰਘ ਜੀ, ਬਲਿਹਾਲ ਅਹਿਮਦ ਜੀ ਵੀ ਸਾਨੂੰ ਸਲਾਮ ਕਹਿੰਦੇ ਨੇ ਔਰ ਫਿਰ ਕਹਿੰਦੇ ਨੇ ਵੈਲਕਮ ਬੈਕ, ਈਦ ਮੁਬਾਰਕ। ਬਹੁਤ ਸ਼ੁਕਰੀਆ, ਈਦ ਮੁਬਾਰਕ ਤੁਹਾਨੂੰ ਵੀ। ਅਸੀਂ ਓਪਨਿੰਗ ਸੈਗਮੈਂਟ ਅੱਜ ਆਪਣੇ ਮੁਸਲਮਾਨ ਭੈਣਾਂ ਭਰਾਵਾਂ ਨਾਲ ਈਦ ਦੀ ਮੁਬਾਰਕ ਦੇ ਨਾਲ ਹੀ ਸ਼ੁਰੂਆਤ ਕੀਤੀ। ਬਿਲਕੁਲ। ਗੁਰਪ੍ਰੀਤ ਸਿੰਘ ਪੰਨੂ ਜੀ ਵੀ, ਜਰਨੈਲ ਸਿੰਘ ਗਰੇਵਾਲ ਜੀ, ਰਾਮ ਸਿੰਘ ਜੀ, ਫਿਰ ਇਸੇ ਤਰ੍ਹਾਂ ਅਮਰਜੀਤ ਸਿੰਘ ਸੈਣੀ ਜੀ, ਸਿੰਘ ਗਰਚਾ ਜੀ ਵੀ, ਗੁਰਦੇਵ ਸਿੰਘ ਜੀ ਵੀ, ਅਮਰ ਸ਼ਾਹ ਸ਼ੇਰ ਦੇ ਖਲ ਵਿੱਚ ਗਦਾ, ਲਵਲੀ ਸ਼ਾਨੀ ਜੀ। ਇਹ ਕਹਿੰਦੇ ਡਾਕਟਰ ਸਾਹਿਬ ਜੀ ਬਲਬੀਰ ਸਿੰਘ ਕੀ ਕਹਿੰਦੇ ਨੇ? ਹਾਂ ਬਲਬੀਰ ਸਿੰਘ ਭਰਪੂਰ ਪਹਿਲਾਂ ਹੀ ਦੱਸ ਗਏ ਸੀ ਕਿ ਵੀ ਅਸੀਂ ਉਹਨਾਂ ਨੂੰ ਕੋਟ ਵੀ ਕਰਦੇ ਹਾਂ। ਹਾਂਜੀ ਆਲਵੇਸ। ਗੁਰਜੀਤ ਸਿੰਘ ਜੀ ਵੀ ਕਹਿੰਦੇ ਪੰਨੂ ਸਾਹਿਬ ਚੜ੍ਹਦੇ ਪੰਜਾਬ ਆਪ ਦੋਨਾਂ ਦੀ ਜੋੜੀ ਨੂੰ ਦੇਖਿਆ ਸੁਣਿਆ ਜਾਂਦਾ। ਔਰ ਉਸਤਾਦ ਜੀ ऋषि भारद्वाज ਨੂੰ ਜਵਾਬ ਦਿੰਦੇ ਨੇ। ਔਰ ਸਭ ਦਾ ਬਹੁਤ ਬਹੁਤ ਸ਼ੁਕਰੀਆ। ਇਸ ਨਾਲ ਆਪਣੇ ਵਿਊਜ਼ ਲੈਣੇ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tvrefood.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV 84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।